श्री गुरु ग्रंथ साहिब जी के प्रकाश पुरब के संबंध में 42वां महान नगर कीर्तन 2468 टेराबीना रोड, यूबा सिटी, कैलिफोर्निया विखे करवाया जा रहा है। मिति 5 नवंबर दिन शुक्रवार श्री अखंड पाठ साहब आरंभ होंगे। 6 नवंबर दिन शनिवार सवेरे 5:30 अमृत का बाटा तैयार किया जाएगा। सवेरे 8 बजे निशान साहब के चोले की सेवा की जाएगी। 7 नवंबर दिन ऐतवार सवेरे 9 बजे महान नगर कीर्तन सिख टेंपल गुरुद्वारा यूबा सिटी कैलिफोर्निया तो आरंभ होएगा। इस प्रोग्राम का सारा लाइव टीवी 84 उत्ते किया जाएगा। आप सब संगत नूं बेनती है कि इस नगर कीर्तन विच हुम हुमा के पहुंचो अते गुरु घर दियां खुशियां प्राप्त करो। वाहिगुरू जी का खालसा, वाहिगुरू जी की फतेह। बाणी गुरु गुरु है बाणी, विच बाणी अमृत सारे। धन धन साहिब श्री गुरु ग्रंथ साहिब जी के प्रकाश पुरब के संबंध में 42वां महान नगर कीर्तन 2468 टेराबीना रोड, यूबा सिटी, कैलिफोर्निया विखे करवाया जा रहा है। मिति 5 नवंबर दिन शुक्रवार श्री अखंड पाठ साहब आरंभ होंगे। 6 नवंबर दिन शनिवार सवेरे 5:30 अमृत का बाटा तैयार किया जाएगा। सवेरे 8 बजे निशान साहब के चोले की सेवा की जाएगी। 7 नवंबर दिन ऐतवार सवेरे 9 बजे महान नगर कीर्तन सिख टेंपल गुरुद्वारा यूबा सिटी कैलिफोर्निया तो आरंभ होएगा। इस प्रोग्राम का सारा लाइव टीवी 84 उत्ते किया जाएगा। आप सब संगत नूं बेनती है कि इस नगर कीर्तन विच हुम हुमा के पहुंचो अते गुरु घर दियां खुशियां प्राप्त करो। वाहिगुरू जी का खालसा, वाहिगुरू जी की फतेह। बाणी गुरु गुरु है बाणी, विच बाणी अमृत सारे। धन धन साहिब श्री गुरु ग्रंथ साहिब जी के प्रकाश पुरब के संबंध में 42वां महान नगर कीर्तन 2468 टेराबीना रोड, यूबा सिटी, कैलिफोर्निया विखे करवाया जा रहा है। मिति 5 नवंबर दिन शुक्रवार श्री अखंड पाठ साहब आरंभ होंगे। 6 नवंबर दिन शनिवार सवेरे 5:30 अमृत का बाटा तैयार किया जाएगा। सवेरे 8 बजे निशान साहब के चोले की सेवा की जाएगी। 7 नवंबर दिन ऐतवार सवेरे 9 बजे महान नगर कीर्तन सिख
ਜਿਸ ਤਰ੍ਹਾਂ ਕਿ ਵਿਊਅਰਸ ਆਪਾਂ ਯੂਬਾ ਸਿਟੀ ਦੇ ਵਿੱਚ ਆਏ ਹੋਏ ਆ, ਸਾਰੀ ਟੀਮ ਟੀਵੀ 84 ਦੀ ਜਿਹੜੀ ਟੀਮ ਹੈ ਇਸ ਸਮਾਗਮ ਨੂੰ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਸੋ ਜਿਸ ਤਰ੍ਹਾਂ ਕਿ ਤੁਸੀਂ ਧਾਰਮਿਕ ਸਮਾਗਮ ਵਿੱਚ ਆਪਾਂ ਤੁਹਾਨੂੰ ਅਖੀਰਤਾ ਜਿਹੜਾ ਹਾਲ ਹੈ ਉਹ ਦਿਖਾਇਆ, ਹੁਣ ਆਪਾਂ ਬਾਹਰ ਆ ਚੁੱਕੇ ਹਾਂ ਦਰਬਾਰ ਹਾਲ ਚੋਂ। ਸੋ ਜਿਹੜੇ ਇੱਥੇ ਆਰਗੇਨਾਈਜੇਸ਼ਨਸ ਨੇ ਵੱਖਰੇ ਵੱਖਰੇ ਇੱਥੇ ਸਟਾਲ ਵੀ ਲੱਗੇ ਹੋਏ ਨੇ, ਜਿਸ ਤਰ੍ਹਾਂ ਕਿ ਇੱਥੇ ਵੱਖਰੇ ਵੱਖਰੇ ਬੂਥ ਵੀ ਲੱਗੇ ਹੋਏ ਨੇ ਜਿਹੜੇ ਕਿ ਆਪਣੇ ਆਪਣੇ ਜਿਹੜੀਆਂ ਸੰਸਥਾਵਾਂ ਲੈ ਕੇ ਜੋ ਜੋ ਇਹ ਕੰਮ ਕਰਦੇ ਨੇ ਉਹਨਾਂ ਨੂੰ ਲੈ ਕੇ ਇੱਥੇ ਆਏ ਹੋਏ ਨੇ। ਸੋ ਅਸੀਂ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਸੋ ਜਿੱਥੇ ਜਿਸ ਬੂਥ ਤੇ ਆਪਾਂ ਖੜੇ ਹੋਏ ਆ ਉਹ ਬੂਥ ਹੈਗਾ ਜਿਹੜਾ ਬਲੱਡ ਡੋਨੇਸ਼ਨ ਦਾ ਹੈਗਾ। ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਕਿਉਂਕਿ ਇਹ ਬਲੱਡ ਡੋਨੇਸ਼ਨ ਮੈਂ ਪਹਿਲਾਂ ਨਾਲ ਪੁੱਛਣਾ ਚਾਹਾਂਗੀ ਕਿ ਜਿਹੜਾ ਜਿਸ ਤਰ੍ਹਾਂ ਭਾਈ ਸਾਹਿਬ ਪਹਿਲਾਂ ਤੇ ਫਤਿਹ ਬੁਲਾਉਂਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿਹੜਾ ਬਲੱਡ ਡੋਨੇਸ਼ਨ ਦਾ ਜਿਹੜਾ ਕਾਰਜ ਕੀਤਾ ਹੋਇਆ ਹੈ, ਸ਼ੁਰੂ ਕੀਤਾ ਹੋਇਆ ਹੈ, ਮੈਂ ਪਹਿਲਾਂ ਪੁੱਛਣਾ ਚਾਹਾਂਗੀ ਇਹ ਤੁਸੀਂ ਕਿਉਂ ਸ਼ੁਰੂ ਕੀਤਾ ਹੈ ਔਰ ਕਦੋਂ ਸ਼ੁਰੂ ਕੀਤਾ ਹੈ? ਇਹ ਨਾ ਅਸੀਂ ਕੈਨੇਡਾ ਤੋਂ ਸ਼ੁਰੂ ਕੀਤਾ ਸੀਗਾ 1984 ਦਾ। ਸਾਡੇ ਵਿਊਅਰ ਦੇਖਦੇ ਨੇ। ਹਾਂਜੀ, ਨਵੰਬਰ 1984 ਵਿੱਚ ਅਸੀਂ ਕੈਨੇਡਾ ਵਿੱਚ ਸ਼ੁਰੂ ਕੀਤਾ ਸੀ ਇਹ, ਹਾਂਜੀ ਤੇ ਇਨ ਮੈਮਰੀ ਆਫ 1984 ਜੈਨੋਸਾਈਡ ਹਾਂਜੀ ਬਾਈ ਸਿੱਖ ਨੇਸ਼ਨ ਬਲੱਡ ਕੰਪੇਨ ਅਗੇਂਸਟ ਜੈਨੋਸਾਈਡ। ਹਾਂਜੀ ਜਿਹੜੇ ਸਿੱਖ ਦਿੱਲੀ ਦੇ ਵਿੱਚ 1984 ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਨੋਸੈਂਟ ਪੀਪਲ ਨੂੰ ਲਾਈਵ ਵਾਰਨ ਕਰਦੇ, ਤਾਂ ਉਹਨੇ ਘਰ ਬੰਦ ਕਰਦੇ, ਬਿਜ਼ਨਸ ਬੰਦ ਕਰਤੇ, ਹਾਂਜੀ ਲੇਡੀਜ਼ ਆਪਣੀਆਂ ਵਿਚਾਰੀਆਂ ਰੇਪ ਕਰ ਦਿੱਤੀਆਂ ਨਾ, ਹਾਂਜੀ ਹਾਂਜੀ ਉਹਨਾਂ ਨੂੰ ਕਮੈਮੋਰੇਟ ਕਰਨ ਲਈ ਅਸੀਂ ਇਹ 1999 ਦੇ ਵਿੱਚ ਸ਼ੁਰੂ ਕੀਤਾ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ। ਹਾਂਜੀ ਇਹ ਹੁਣ ਥਰੂ ਆਊਟ ਕੈਨੇਡਾ ਦੇ ਵਿੱਚ ਹੋ ਰਿਹਾ, ਤੇ ਇੱਥੇ USA ਦੇ ਵਿੱਚ ਹੋ ਰਿਹਾ, ਆਸਟ੍ਰੇਲੀਆ ਦੇ, ਇੰਗਲੈਂਡ ਦੇ ਵੀ, ਹੋਰ ਕੰਟਰੀਆਂ ਦੇ ਵਿੱਚ ਵੱਖਰੇ ਵੱਖਰੇ ਕੰਟਰੀ ਜਿਹਨੂੰ 1984 ਦੀ ਜੈਨੋਸਾਈਡ ਨੂੰ ਕਮੈਮੋਰੇਟ ਕਰਨ ਲਈ ਉਹਨਾਂ ਸ਼ਹੀਦਾਂ ਨੂੰ ਉਹਦੀ ਯਾਦ ਵਿੱਚ ਕਰ। ਸੋ ਕਿੰਨਾ ਕੁ ਤੁਹਾਨੂੰ ਇਹ ਫਰਮਾਨ ਹੁੰਗਾਰਾ ਮਿਲ ਰਿਹਾ, ਕਿੰਨਾ ਕਿ ਮੈਸੇਜ ਜਾ ਰਿਹਾ ਹੈ? ਇਹ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਹੈ ਸਿੱਖਾਂ ਵੱਲੋਂ, ਹਾਂਜੀ ਤੇ ਬਹੁਤ ਜ਼ਿਆਦਾ ਗਿਣਤੀ ਸਿੱਖ ਪਹੁੰਚਦੇ ਇਸ ਟਾਈਮ ਤੇ। ਸੋ ਕਿੰਨੀਆਂ ਟੀਮਾਂ ਸਾਡੇ ਵਿੱਚ ਜਿੱਦਾਂ ਕੈਨੇਡਾ ਦੇ ਵਿੱਚ ਅਸੀਂ 1999 ਤੋਂ ਲੈ ਕੇ ਹੁਣ ਤੱਕ 20 ਤੱਕ, ਦਸੰਬਰ 20 ਤੱਕ 1,60,000 ਲਾਈਫ ਸੇਵ ਕਰ ਚੁੱਕੇ ਆ ਕੰਪੇਨ ਦੇ ਅਗੇਂਸਟ। ਹਾਂਜੀ, ਇਹ ਜੇ ਸਰੀ ਦੇ ਵਿੱਚ ਤੇ ਮਤਲਬ BC ਦੇ ਵਿੱਚ ਘੱਟੋ ਘੱਟ 7-8 ਥਾਵਾਂ ਤੇ ਹੋ ਰਿਹਾ, ਹਾਂਜੀ ਤੇ ontario ਦੇ ਵਿੱਚ 13 ਸੈਂਟਰ ਨੇ ਇਸ ਵਾਰੀ, ਕੈਲਗਰੀ ਦੇ ਵਿੱਚ ਹੋ ਰਿਹਾ, ਵਿਕਟੋਰੀਆ ਦੇ ਵਿੱਚ ਹੋ ਰਿਹਾ, ਤੇ ਜਿਵੇਂ ਕਿ ਇੱਥੇ ਯੂਬਾ ਸਿਟੀ ਆ ਤੁਸੀਂ ਦੇਖ ਰਹੇ ਹੋ। ਸੋ ਕਿੰਨੇ ਮਤਲਬ ਸਾਲ ਵਿੱਚ ਕਿੰਨੇ ਮਤਲਬ ਤੁਸੀਂ ਕਰਨੇ ਨੂੰ ਕਲੈਕਟ ਵਗੈਰਾ ਕਰ ਲੈਂਦੇ ਹੋ? ਸਾਲ ਵੀ ਬਹੁਤ 1000 ਡੋਨੇਸ਼ਨ ਤੇ 1000 ਪਲੱਸ ਹੋ ਜਾਂਦੀ ਸੋ ਹੈ, ਇਹ ਕੋਈ ਪੀਰੀਅਡ ਹੁੰਦਾ ਹੈ ਜਿੱਦਾਂ ਸਾਲ ਦਾ ਜਾਂ ਨਵੰਬਰ ਦੇ ਪਹਿਲੇ ਵੀਕ ਕਰਦੇ ਆ ਉਹਨੂੰ ਕਮੇਰੋ ਲਈ, ਪਰ ਜਿਹੜੇ ਡੋਨਰ ਨੇ ਉਹ ਕੰਟੀਨਿਊ ਸਾਰਾ ਸਾਲ ਉਹਨਾਂ ਨੂੰ ਕਰਦੇ ਰਹਿੰਦੇ ਆ। ਹਾਂਜੀ ਜੀ। ਸੋ ਇਹ ਤੁਹਾਡੀ ਟੀਮ ਦੇ ਮੈਂਬਰ ਨੇ? ਸਾਡੀ ਟੀਮ ਦੇ ਹਾਂਜੀ, ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਕਹੂੰਗੀ ਵੀ ਇਹ ਜਿੰਨਾ ਵੀ ਤੁਸੀਂ ਡੋਨੇਟ ਕਰ ਸਕਦੇ ਜ਼ਰੂਰ ਕਰੋ। ਸਪੈਸ਼ਲੀ ਇਹ ਆਪਾਂ ਹੋਲਡ ਕਰਦੇ ਹਾਂ ਯੂਬਾ ਸਿਟੀ ਨਗਰ ਕੀਰਤਨ ਤੇ, ਕਿਉਂਕਿ ਸੋਸਾਇਟੀ ਨੂੰ ਜਿਹੜੀ ਆਪਣੀ ਕਮਿਊਨਿਟੀ ਹੈ ਇੱਥੇ, ਅਮਰੀਕਨ ਕਮਿਊਨਿਟੀ ਆ ਆਪਾਂ ਹੈਗੇ, ਇਹਨਾਂ ਨੂੰ ਪਤਾ ਲੱਗੇ ਵੀ ਇੰਡੀਅਨ ਕਮਿਊਨਿਟੀ ਕਾਫੀ ਹੱਦ ਕੇ ਆਪਣੇ ਹੈਲਪ ਕਰਦੀ ਹੈ, ਜਿੰਨੀ ਵੀ ਸਾਡੇ ਕੋਲ ਹੈਲਪ ਹੁੰਦੀ ਹੈ ਆਪਾਂ ਟਰਾਈ ਕਰੀਦੀ ਆ। ਸੋ ਆਈ ਥਿੰਕ ਕਮਿੰਗ ਥਰੂ ਵੀ ਆਪਾਂ ਐਸ ਟੂਗੇਦਰ ਕਮਿੰਗ ਵਿਦ ਸਿੱਖ ਨੇਸ਼ਨ ਐਂਡ ਆਲਸੋ ਜਿਹੜੀ ਆਪਣੀ ਜੈਨੋਸਾਈਡ ਇਨ 1984 ਦੀ ਉਹ ਚੀਜ਼ ਨੂੰ ਵੀ ਰੈਕਗਨਾਈਜ਼ ਕਰਨ ਲਈ ਇਟਸ ਵੈਰੀ ਇੰਪੋਰਟੈਂਟ ਆਪਾਂ ਥੋੜਾ ਜਿਹਾ ਉਹ ਸਟੈਪ ਲਈਏ ਐਂਡ ਕਮਿਊਨਿਟੀ ਨੂੰ ਹੈਲਪ ਕਰੀਏ ਗਾਂ ਹੋ ਕੇ। ਸੋ ਬਾਕੀ ਤੁਹਾਡੀ ਜਿਹੜੀ ਟੀਮ ਦੇ ਮੈਂਬਰ ਨੇ ਉਹ ਤੁਸੀਂ ਕਿੱਥੇ ਹੈ? ਤੁਹਾਡੀ ਸਹੀ ਹੈਲਪ ਹੋ ਰਹੀ ਹੈ? ਹਾਂਜੀ, ਸਾਡੇ ਗੁਰਦੁਆਰਾ ਸਾਹਿਬ ਵੱਲੋਂ ਸਾਨੂੰ 6 ਸਾਲ ਹੋ ਗਏ ਅੰਕਲ ਜੀ ਨੇ ਜਿੱਦਾਂ ਮੈਂਸ਼ਨ ਕੀਤਾ ਸਾਨੂੰ ਕਰਦਿਆਂ ਨੂੰ। ਇੱਥੇ ਬਲੱਡ ਡਰਾਈਵ ਪਹਿਲਾਂ ਹੁੰਦੀ ਸੀਗੀ ਬਲੱਡ ਸੋਰਸ, ਹੁਣ ਵਾਈਟਲੈਂਡ ਕੰਪਨੀ ਆ। ਨੈਕਸਟ ਆਪਾਂ ਇਹੀ ਟਰਾਈ ਕਰਨਾ ਆ ਵੀ ਬੱਸਸ ਥੋੜੀਆਂ ਹੋਰ ਹੋਣ ਐਂਡ ਮੇਬੀ ਫਰਾਈਡੇ ਐਂਡ ਸੈਟਰਡੇ 2 ਦਿਨ ਦਾ ਆਪਾਂ ਕੈਂਪ ਲਾਈਏ। ਹਾਂਜੀ ਠੀਕ ਹੈ ਜੀ, ਥੈਂਕ ਯੂ ਸੋ ਮਚ। ਹਾਂਜੀ, ਤੁਸੀਂ ਕਹਿਣਾ ਚਾਹੋਗੇ? Thank you, Ji. Thank you for covering us. It's a great opportunity to donate blood. ਆਪਣੇ ਸਾਰੇ ਭੈਣ ਭਰਾ ਇੱਕ ਦੂਜੇ ਦੀ ਹੈਲਪ ਕਰ ਰਹੇ ਹੈਗੇ ਆ, so it's great. Yeah, thank you. Thank you so much. Yep, no problem. ਵਿਊਅਰਸ ਹੁਣ ਆਪਾਂ ਪਹੁੰਚ ਚੁੱਕੇ ਹਾਂ
ਬਿਕੋਜ਼ ਤੁਸੀਂ ਦੁਨੀਆ ਦੇ ਵਿੱਚ ਕਾਫੀ ਸਾਰੇ ਟ੍ਰੀਟਮੈਂਟ ਦੇਖੇ ਹੋਣਗੇ, ਪਰ ਜਿਹੜਾ ਐਕੂਪ੍ਰੈਸ਼ਰ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਦੁਨੀਆ ਵਿੱਚ ਹੁਣ ਕਾਫੀ ਪ੍ਰਚਲਿਤ ਹੋ ਗਿਆ ਹੈ। ਆਪਾਂ ਜਿਹੜੇ ਬੂਥ ਤੇ ਆਏ ਆ, ਇੱਥੇ ਐਕੂਪ੍ਰੈਸ਼ਰ ਜਿਹੜਾ ਹੈ ਫ੍ਰੀ ਹੋ ਰਿਹਾ ਹੈ। ਸੋ ਭੁਪਿੰਦਰ ਸਿੰਘ ਜੀ ਹੈਗੇ ਨੇ ਇੱਥੋਂ ਦੇ ਸੰਚਾਲਕ। ਸੋ ਇਹਨਾਂ ਨੂੰ ਆਪਾਂ ਹੁਣੇ ਦੇਖਿਆ ਪੇਸ਼ੈਂਟ ਨੇ, ਇਹਨਾਂ ਨੇ ਐਕੂਪ੍ਰੈਸ਼ਰ ਕਰਵਾਇਆ। ਸੋ ਇਹਨਾਂ ਨੂੰ ਪੁੱਛਦੇ ਆ ਕਿੱਦਾਂ ਫੀਲ ਕਰ ਰਹੇ ਹੋ ਜੀ? ਫੀਲਿੰਗ ਇਜ਼ ਗੁੱਡ। ਗੁੱਡ ਫੀਲ ਕਰ ਰਹੇ ਹੋ? ਹਾਂਜੀ ਸੋ ਅੱਗੇ ਤੋਂ ਤੁਸੀਂ ਕਰਵਾਉਣਾ ਚਾਹੋਗੇ? ਹਾਂਜੀ ਹਾਂਜੀ ਠੀਕ ਹੈ। ਸੋ ਭੁਪਿੰਦਰ ਸਿੰਘ ਜੀ ਹੁਣ ਨਵੇਂ ਪੇਸ਼ੈਂਟ ਨੇ, ਉਹਨਾਂ ਨੂੰ ਚੈੱਕਅਪ ਕਰ ਰਹੇ ਨੇ, ਉਹ ਦੱਸ ਵੀ ਰਹੇ ਨੇ ਕਿ ਜਿਹੜੀ ਇਹਨਾਂ ਨੂੰ ਪ੍ਰੋਬਲਮ ਹੈ ਉਹ ਵੀ ਦੱਸ ਰਹੇ ਨੇ ਔਰ ਟ੍ਰੀਟਮੈਂਟ ਕਰਨ ਜਾ ਰਹੇ ਨੇ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਜੀ। ਭੁਪਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡਾ ਟ੍ਰੀਟਮੈਂਟ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਟ੍ਰੀਟਮੈਂਟ ਬਿਲਕੁਲ ਨੈਚੁਰਲ ਆ। ਹਾਂਜੀ ਤਾਂ ਕੋਈ ਵੀ ਅਸੀਂ ਇਹਦੇ ਵਿੱਚ ਸੂਈ ਨਹੀਂ ਯੂਜ਼ ਕਰਦੇਗੇ, ਬਿਲਕੁਲ ਨੈਚੁਰਲ ਕਰਦੇ ਆ। ਐਕੂਰੇਟ ਪੁਆਇੰਟ ਦੇ ਉੱਪਰ ਐਕੂਰੇਟ ਪ੍ਰੈਸ਼ਰ ਦੇ ਕੇ ਹੀ ਠੀਕ ਕਰਿਆ ਜਾਂਦਾ ਜੀ। ਸੋ ਕਿਦਾਂ ਪੇਸ਼ੈਂਟ ਮਹਿਸੂਸ ਕਰ ਰਹੇ ਨੇ? ਪੇਸ਼ੈਂਟ ਵੈਲ ਐਂਡ ਗੁੱਡ, 100% ਗੁੱਡ ਫੀਲ ਕਰ ਰਹੇ ਆ ਜੀ। ਤੇ ਜਿਹੜਾ ਵੀ ਆਉਂਦਾ ਖੁਸ਼ ਹੋ ਕੇ ਜਾ ਰਿਹਾ ਆ। ਤੇ ਬਾਕੀ ਜਿਹੜਾ ਹੈਗਾ ਜੀ, ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਇੱਥੇ ਆਉਣ ਮੇਰੇ ਕੋਲ ਰਾਈਟ ਵੇ, ਅਸੀਂ ਉਹਨਾਂ ਦਾ ਜਿਹੜਾ ਹੈਗਾ ਜੀ ਟ੍ਰੀਟਮੈਂਟ ਕਰਦੇ ਆ। ਪੈਂਜੀ ਹੁਣ ਬੈਠੇ ਆ, ਉਹਨਾਂ ਦੀ ਹੀਲ ਪੇਨ ਆ ਤੇ ਆਪਾਂ ਦੇਖਦੇ ਆ ਕਿ ਆਪਾਂ ਰਾਈਟ ਵੇ ਕਿੱਦਾਂ ਠੀਕ ਕਰਦੇ ਆ। ਹਰ ਇੱਕ ਮੈਡੀਸਨ ਨੂੰ ਪਹਿਲਾਂ ਜਿਹੜੀ ਕਿ ਟ੍ਰੀਟਮੈਂਟ ਦਾ ਇੱਥੇ ਹੋ ਕੇ ਜਾਂਦਾ ਜੀ। ਹਾਂਜੀ, ਜਿਨ੍ਹਾਂ ਨੂੰ ਡਾਕਟਰ ਸਰਜਰੀ ਦੱਸਦੇ ਆ, ਜਿਨ੍ਹਾਂ ਨੂੰ ਡਾਕਟਰ ਕਹਿੰਦੇ ਆ ਵੀ ਅਸੀਂ ਇਹਦਾ ਸਰਵਾਈਕਲ ਦਾ ਉਹ ਵੀ ਸਰਜਰੀ ਕਰਾਂਗੇ, ਉਹ ਬੰਦੇ ਵੀ ਮੇਰੇ ਕੋਲ ਠੀਕ ਹੋ ਕੇ ਗਏ ਆ। ਤੇ ਆਈ ਥਿੰਕ ਸੋ ਕਿ ਬੈਟਰ ਫੀਲ ਕਰਦੇ ਆ। ਤੇ ਜਿਹੜਾ ਹਾਂਜੀ ਤਾਂ ਹੀ ਆ ਰਹੇ ਆ ਨਾ ਜੀ। ਹਾਂਜੀ, ਸੋ ਜਿਸ ਤਰ੍ਹਾਂ ਕਿ ਐਕੂਪ੍ਰੈਸ਼ਰ ਦਾ ਇਹ ਟ੍ਰੀਟਮੈਂਟ, ਉਹਦੇ ਨਾਲ ਜਿਹੜਾ ਕੋਈ ਵੀ ਇਲਾਜ ਕਰਦੇ ਨੇ ਰੋਗਾਂ ਦਾ, ਸੋ ਤੁਸੀਂ ਦੇਖ ਸਕਦੇ ਹੋ ਪਹਿਲੇ ਪੇਸ਼ੈਂਟ ਆਏ ਨੇ, ਹੁਣ ਜਿਹੜੇ ਸੈਕੰਡ ਪੇਸ਼ੈਂਟ ਨੇ ਉਹ ਬੈਠੇ ਹੋਏ ਨੇ ਔਰ ਉਹਨਾਂ ਦਾ ਟ੍ਰੀਟਮੈਂਟ ਹੋਣ ਜਾ ਰਿਹਾ। ਸੋ ਉਹਨਾਂ ਤੋਂ ਬਾਅਦ ਚ ਪੁੱਛਾਂਗੇ ਕਿ ਉਹ ਕਿੱਦਾਂ ਫੀਲ ਕਰ ਰਹੇ ਨੇ। ਥੈਂਕ ਯੂ। ਪੰਜਾਬ ਦੇ ਵਿੱਚ 2010 ਤੋਂ ਪਹਿਲਾਂ ਕੋਈ ਇਲਾਕਾ ਵੀ ਨਹੀਂ ਸੀਗਾ ਜਿੱਥੇ ਪਾਣੀ ਦਾ ਪੱਧਰ ਜਿਹੜਾ ਆ ਉਹ 30 ਲੀਟਰ ਤੋਂ ਥੱਲੇ ਸੀ। 100 ਫੁੱਟ ਤੋਂ ਉੱਪਰ ਹੀ ਸਾਰੀ ਫਸਲ ਪਾਣੀ। 2010 ਦੇ ਵਿੱਚ ਸਭ ਤੋਂ ਪਹਿਲਾਂ ਸਿਰਫ 600 ਹੈਕਟੇਅਰ ਜ਼ਮੀਨ ਆਈ, 2.5 ਹੈਕਟੇਅਰ ਪਾਣੀ ਆਇਆ। ਸੋ 600 ਹੈਕਟੇਅਰ ਜ਼ਮੀਨ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀਗਾ 2016 ਦੇ ਵਿੱਚ ਇੱਕ ਸਾਲ ਦੇ ਵਿੱਚ ਜਿਹੜੀ ਜਨਤਾ ਆਪਾਂ ਦੇਖ ਸਕਦੇ ਹਾਂ 2015 ਚ 86,000 ਹੈਕਟੇਅਰ ਤੇ 2016 ਦੇ ਵਿੱਚ 4,05,000 ਤੇ ਜਿਹੜਾ ਹੁਣ ਨਸਲਕੁਸ਼ੀ ਦੀ ਜਿਹੜੀ ਕਹਾਣੀ ਹੈ ਉਹ ਨਾ ਭੁੱਲਣਯੋਗ ਜਿਹੜੀ ਕਹਾਣੀ ਹੈ, ਜਿਹੜਾ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ, ਇੰਦਰਾ ਗਾਂਧੀ ਦੇ ਹੁਕਮਾਂ ਥੱਲੇ ਜਿਹੜੀ ਭਾਰਤ ਦੀ ਜਿਹੜੀ ਫੌਜ ਨੇ ਅਕਾਲ ਤਖਤ ਸਾਹਿਬ ਤੇ ਜਿਹੜਾ ਜੂਨ 84 ਦਾ ਘੱਲੂਕਾਰਾ ਕਰਕੇ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਕੀਤੀ ਸੀ, ਉਸ ਬਾਰੇ ਆਪਾਂ ਜਾਣਾਂਗੇ। ਇਹ ਪ੍ਰਦਰਸ਼ਨੀ ਲਗਾਈ ਗਈ ਹੈ ਜਿਹੜੇ ਜੂਨ 84 ਦੇ ਘੱਲੂਕਾਰੇ ਵਿੱਚ ਜਿਹੜੇ ਸਿੰਘਣੀਆਂ ਦੇ ਸ਼ਹੀਦ ਹੋਏ ਸਨ, ਬੱਚੇ ਬਜ਼ੁਰਗ ਸ਼ਹੀਦ ਹੋਏ ਸਨ, ਉਹਨਾਂ ਦੀ ਯਾਦ ਦੇ ਵਿੱਚ ਔਰ ਪੁੱਛਦੇ ਆ ਨਾ ਕਰੂੰ ਜੀ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜਿਹੜੀ ਤੁਸੀਂ ਇਹ ਪ੍ਰਦਰਸ਼ਨੀ ਲਗਾਈ ਹੈ, ਜਿਹੜੀ ਉਹ ਸਿੱਖਾਂ ਦੀ ਪੂਰਨ ਆਜ਼ਾਦੀ ਲਈ ਜਿਹੜੇ ਉਹਦੇ ਯੋਧੇ ਸੀਗੇ, ਸਾਡੇ ਸਿਰਮੌਰ ਜਰਨੈਲ,
ਉਹਨਾਂ ਦੇ ਯਾਦ ਦੇ ਵਿੱਚ ਜਿਹੜੀ ਅੱਜ ਵਾਲੀ ਨਵੀਂ ਪਨੀਰੀ ਆ ਉਹਨੂੰ ਦੱਸਣ ਲਈ ਵੀ ਇਹ ਸਾਡੇ ਹੀਰੋ, ਇਹ ਸਾਡੇ ਨਾਇਕ ਸੀ ਜਿਨ੍ਹਾਂ ਨੇ ਸਿੱਖਾਂ ਦੀ ਆਨ ਸ਼ਾਨ ਲਈ, ਸਿੱਖਾਂ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸੋ ਅੱਜ 30 ਵਰੇ ਹੋ ਗਏ, 35 ਵਰੇ ਹੋ ਗਏ ਉਸ ਗਲੂਕਾਰੇ ਨੂੰ, ਉਹਨੂੰ ਯਾਦ ਕਰਨ ਲਈ, ਨਵੀਂ ਪਨੀਰੀ ਨੂੰ ਦੱਸਣ ਲਈ ਅਸੀਂ ਇਹ ਪ੍ਰਦਰਸ਼ਨੀ ਲਾਈ। ਠੀਕ ਹੈ, ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਇਹ ਇੰਨਾ ਵੱਡਾ ਘੱਲੂਘਾਰਾ ਹੋਇਆ, ਵਰਤਾਇਆ ਹੈ। ਸੋ ਬੜਾ ਤੁਸੀਂ ਵਧੀਆ ਕੰਮ ਕੀਤਾ, ਥੈਂਕ ਯੂ ਸੋ ਮਚ। ਸੋ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਇਹ ਇਕੱਲਾ ਜਿਹੜਾ ਘੱਲੂਘਾਰਾ ਹੋਇਆ, ਜਿਹੜੀ ਨਸਲਕੁਸ਼ੀ ਹੋਈ, ਇਹ ਇਕੱਲੀ ਫਿਜ਼ੀਕਲ ਨਸਲਕੁਸ਼ੀ ਨਹੀਂ ਹੈਗੀ ਜਿਹੜਾ ਜਾਨੀ ਤੌਰ ਤੇ ਮਾਰਿਆ ਗਿਆ। ਹੁਣ ਪੰਜਾਬ ਨੂੰ ਆਰਥਿਕ ਤੌਰ ਤੇ, ਪੰਜਾਬ ਨੂੰ ਜ਼ਮੀਨੀ ਤੌਰ ਤੇ ਉੱਥੇ ਵੀ ਉਹਦਾ ਦਿਵਾਲੀਆਪਨ ਕੀਤਾ ਜਾ ਰਿਹਾ ਹੈ। ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਆਪਣੇ ਪੰਜਾਬੀਆਂ ਨੂੰ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਵੀ ਕਿਵੇਂ ਪਾਣੀਆਂ ਦੀ ਲੁੱਟ ਹੋ ਰਹੀ ਹੈ, ਕਿਵੇਂ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਹੈ, ਕਿਵੇਂ ਉਹਦੀ ਇਕਨੋਮੀ ਨੂੰ ਬਿਲਕੁਲ ਥੱਲੇ ਲਾਇਆ ਜਾ ਰਿਹਾ ਵੀ ਜਿਹੜਾ ਉੱਥੋਂ ਸਿੱਖ, ਜਿਹੜੀ ਉਹਨਾਂ ਦਾ ਸਿੱਖਾਂ ਦਾ ਆਪਣਾ ਧਰੋਹਰ ਹੈ ਪੰਜਾਬ ਦੀ ਧਰਤੀ, ਉੱਥੋਂ ਉਹਨਾਂ ਨੂੰ ਕਿਵੇਂ ਪੁਸ਼ ਆਊਟ ਕੀਤਾ ਜਾਵੇ ਤਾਂ ਕਿ ਜਿਹੜੇ ਹਿੰਦ ਸਰਕਾਰ ਦੇ ਨਾਪਾਕ ਮਨਸੂਬੇ ਉਹਨਾਂ ਨੂੰ ਲਾਗੂ ਕਰਨ ਲਈ ਕੀ ਕੀਤਾ ਜਾ ਰਿਹਾ। ਸੋ ਉਹਦੇ ਲਈ ਵੀ ਇੱਕ ਪਾਣੀ ਦਾ ਵਾਟਰ ਹਾਰਵੈਸਟਿੰਗ ਤੇ ਨਾਲ ਜਿਹੜਾ ਕ੍ਰੌਪ ਡਾਇਵਰਸੀਫਿਕੇਸ਼ਨ ਹੈ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਦੇਣ ਲਈ ਇਹ ਨਵੀਂ ਸਕਰੀਨ ਤੇ ਨਾਲ ਉਹਦੀ ਇੱਕ ਵਰਕਸ਼ਾਪ ਵੀ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਵੀ ਜਿਹੜੇ ਇਸ ਗੱਲ ਦੇ ਵਿੱਚ ਇੰਟਰਸਟਿਡ ਹੋਣ ਇਹ ਵਾਟਰ ਰੀਚਾਰਜਿੰਗ ਦੇ ਪ੍ਰੋਜੈਕਟ ਦੇ ਵਿੱਚ। ਜਿਹੜਾ ਤੁਹਾਡਾ ਸੰਸਥਾ ਹੈ, ਮੈਂ ਵੀ ਚਾਹਾਂਗੀ ਕਿ ਤੁਸੀਂ ਆਪਣੀ ਸੰਸਥਾ ਬਾਰੇ ਵੀ ਦੱਸ ਦਿਓ। ਹਾਂਜੀ, ਅਸੀਂ ਸਿੱਖ ਯੂਥ ਆਫ ਅਮਰੀਕਾ ਉਹਦੇ ਵੱਲੋਂ ਇਹ ਸਾਰੇ ਉਪਰਾਲੇ ਕਰ ਰਹੇ ਹਾਂ ਤੇ ਨਾਲ ਸਿੱਖ ਸਿਆਸਤ ਜੋ ਪੰਜਾਬ ਦੇ ਵਿੱਚ ਚੱਲ ਰਹੀ ਆ ਉਹਦੇ ਨਾਲ ਤੇ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਉਹਨਾਂ ਦੇ ਸਾਰੇ ਯੋਗਦਾਨ ਨਾਲ, ਕੋਆਰਡੀਨੇਸ਼ਨ ਨਾਲ ਇਹ ਸਾਰੇ ਕੰਮ ਕਰਨ ਦਾ ਅਸੀਂ ਸੋਚ ਰਹੇ ਹਾਂ। ਠੀਕ ਹੈ, ਥੈਂਕ ਯੂ ਸੋ ਮਚ। ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਿੱਖ ਯੂਥ ਆਫ ਅਮਰੀਕਾ ਤੋਂ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਜਿਹੜੇ ਕਿ ਨਿਊ ਜਰਸੀ ਤੋਂ ਆਏ ਨੇ। ਹਾਂਜੀ, ਗੁਰਮੀਤ ਸਿੰਘ ਜੀ, ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਤੁਸੀਂ ਸਪੈਸ਼ਲੀ ਯੂਨੀਵਰਸਿਟੀ ਨਗਰ ਕੀਰਤਨ ਤੇ ਆਏ ਹੋ, ਕੀ ਕਹਿਣਾ ਚਾਹੋਗੇ? ਹਾਂਜੀ, ਚੜ੍ਹਦੀ ਕਲਾ ਨਿਊਜ਼ ਗਰੁੱਪ ਦੇ ਐਡੀਟਰ ਤੇ ਅਸੀਂ ਹਰ ਸਾਲ ਹੀ ਆਈਦਾ ਨਗਰ ਕੀਰਤਨ ਤੇ ਕੋਰੋਨਾ ਕਰਕੇ ਨਹੀਂ ਆ ਸਕੇ ਤੇ ਹੁਣ ਸੀਗਾ ਵੀ ਦੌੜ ਚੱਲ ਗਈ ਤੇ ਸਾਰੇ ਸੰਗਤਾਂ ਦਰਸ਼ਨ ਕਰੀਏ, ਜਿਹੜੇ ਅਮਰੀਕਾ ਦੇ ਯਾਰ ਦੋਸਤ ਆ, ਪੰਥਕ ਸ਼ਖਸੀਅਤਾਂ ਆ, ਉਹਨਾਂ ਨੂੰ ਮਿਲ ਗਏ ਤੇ ਬਹੁਤ ਖੁਸ਼ੀ ਹੋਈ ਹੈ ਕਿ ਲੋਕ ਵੱਡੀ ਗਿਣਤੀ 'ਚ ਪਹੁੰਚੇ ਹੋਏ ਤੇ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਅਰਦਾਸ ਹੈ ਵੀ ਦਿਨ ਬਹੁਤ ਵਧੀਆ ਲੱਗਾ ਤੇ ਪੂਰੀ ਸਫਲਤਾ ਸਹਿਤ ਬਿਨਾਂ ਕਿਸੇ ਵਿਘਨ ਦੇ ਨਗਰ ਕੀਰਤਨ ਸੰਪੂਰਨ ਹੋਵੇ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਦੱਸ ਰਹੇ ਨੇ ਕਿ ਕੱਲ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਸਾਨੂੰ ਵੀ ਪਤਾ, ਕੱਲ ਜਿਹੜਾ ਮੌਸਮ ਸੀ ਉਹ ਥੋੜਾ ਖਰਾਬ ਹੋ ਗਿਆ ਸੀ, ਪਰ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਚੰਗੀ ਧੁੱਪ ਚੜੀ ਹੋਈ ਹੈ। ਸਾਰੇ ਬਹੁਤ ਹੀ ਵਧੀਆ ਮਹਿਸੂਸ ਕਰ ਰਹੇ ਨੇ, ਸ਼ਰਧਾ ਭਾਵਨਾ ਨਾਲ ਜਿਹੜੇ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨੇ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕੀ ਫਤਿਹ। ਬਸ ਜੀ, ਕਹਿਣਾ ਇਹ ਚਾਹਾਂਗਾ ਵੀ ਅੱਜ ਅਸੀਂ ਤਾਂ ਪਹਿਲੀ ਵਾਰੀ ਆਏ ਆ ਇੱਥੇ। ਕਿੱਦਾਂ ਲੱਗ ਰਿਹਾ? ਤੇ ਉੱਦਾਂ ਅਮਰੀਕਾ ਚ ਆਏ ਨੂੰ 4-5 ਸਾਲ ਹੋ ਗਏ ਨੇ, ਵੀ ਕੁਝ ਮਹਿਸੂਸ ਹੋ ਰਿਹਾ ਵੀ
ਪੰਜਾਬ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਯਾਦ ਨਹੀਂ ਆ ਰਿਹਾ? ਆਨੰਦਪੁਰ ਸਾਹਿਬ ਦਾ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ, ਹਾਂਜੀ ਦੇਖੋ ਤੇ ਵੇਖੋ ਆਪਣੇ ਪੰਜਾਬੀਆਂ ਨੇ ਕਿੰਨੀਆਂ ਮੱਲਾਂ ਮਾਰੀਆਂ ਨੇ ਵੀ ਅੱਜ ਲੱਖਾਂ ਦੀ ਤਾਦਾਦ ਤੇ ਸੰਗਤ ਵੇਖ ਰਹੇ ਆ। ਤੇ ਖਾਸ ਕਰਕੇ ਤੁਹਾਡਾ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਹੁੰਦਾ ਹੈ ਹਾਂਜੀ ਵੀ ਜਿਹੜੇ ਇੰਡੀਆ ਬੈਠੇ ਨੇ ਜਾਂ ਹੋਰ ਦੇਸ਼ਾਂ ਪ੍ਰਦੇਸ਼ਾਂ 'ਚ ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਤੁਸੀਂ ਰੂਬਰੂ ਕਰਾ ਰਹੇ ਹੋ। ਬੜੀ ਖੁਸ਼ੀ ਵਾਲੀ ਗੱਲ ਏ ਵੀ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ 'ਚ ਅੱਜ ਦਾ ਜਿਹੜਾ ਮਹਾਨ ਕੁੰਭ ਸਿੱਖਾਂ ਦਾ ਜੋ ਦੇਖਣ ਨੂੰ ਮਿਲ ਰਿਹਾ ਤੇ ਬੜਾ ਵਧੀਆ ਫੀਲ ਹੋ ਰਿਹਾ, ਬੜਾ ਵਧੀਆ ਮਹਿਸੂਸ ਕਰ ਰਿਹਾ। ਤੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਵਾਲਿਆਂ ਦਾ ਜੀ ਜਿਨ੍ਹਾਂ ਨੇ ਇੰਨੇ ਕਹਿਣਾ ਚਾਹੋਗੇ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀ ਸੰਗਤ ਨੂੰ ਜੀ ਆਇਆਂ ਆਖਦੇ ਹਾਂ, ਜਿਹੜੀ ਵੀ ਸੰਗਤ ਇੱਥੋਂ ਚੱਲ ਕੇ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਥੈਂਕ ਫਤਿਹ। ਯੂ ਸੋ ਮਚ ਵਿਊਅਰਸ। ਸਿੱਖ ਸੰਗਤਾਂ ਜਿਸ ਤਰ੍ਹਾਂ ਕਿ ਆਪਾਂ ਆਪਣੇ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮੁਹੱਲਾ ਆਪਾਂ ਦੇਖਦੇ ਹਾਂ, ਇਸ ਤਰ੍ਹਾਂ ਕਹਿ ਰਹੇ ਨੇ ਕਿ ਐਦਾਂ ਮਹਿਸੂਸ ਹੋ ਰਿਹਾ। ਸੋ ਅਸੀਂ ਮਿਸ ਕਰਦੇ ਹਾਂ ਕਿ ਸਾਡਾ ਪੰਜਾਬ ਵਿੱਚ ਆਪਾਂ ਜਿਹੜੀ ਸਿੱਖ ਸੰਗਤਾਂ ਦੇ ਦਰਸ਼ਨ ਕਰ ਪਾਈਏ, ਪਰ ਐਦਾਂ ਸੇਮ ਥਿੰਗ ਆਪਾਂ ਇੱਥੇ ਮਹਿਸੂਸ ਕਰ ਰਹੇ ਹਾਂ ਅੱਜ ਦੇ ਨਗਰ ਕੀਰਤਨ ਦੇ ਵਿੱਚ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਬਹੁਤ ਵਧੀਆ ਲੱਗਾ ਇੱਥੇ ਨਗਰ ਕੀਰਤਨ ਤੇ ਆ ਕੇ, ਬਹੁਤ ਸੰਗਤ ਪਹੁੰਚੀ ਹੈ ਜੀ। ਧੰਨਵਾਦ ਸਾਰਿਆਂ ਦਾ, ਸਾਰੇ ਇੱਥੇ ਆਉਣ ਮੇਰੇ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਸੰਗਤਾਂ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਹੁਤ ਵਧੀਆ ਲੱਗ ਰਿਹਾ, ਚੰਗੀ ਗੱਲ ਹੈਗੀ ਹੈ। ਸੋ ਜਿਸ ਤਰ੍ਹਾਂ ਕਿ ਸੰਗਤਾਂ ਬਹੁਤ ਹੀ ਠਾਠਾ ਮਾਰਦਾ ਜਿਹੜਾ ਇਕੱਠ ਹੈ ਉਹ ਤੁਸੀਂ ਦੇਖ ਰਹੇ ਹੋ, ਲੱਖਾਂ ਦੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸੋ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਜੂਬਾ ਸਿਟੀ ਚ ਆਈਆਂ ਸਭ ਸੰਗਤਾਂ ਨੂੰ ਮੇਰੇ ਵੱਲੋਂ ਕੁਲਵੰਤ ਸਿੰਘ ਸ਼ਾਹ ਵੱਲੋਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਔਰ ਜੋ ਵੀ ਇੱਥੇ ਨੀਵ ਸੰਗਤ ਆਈ ਆ ਬਹੁਤ ਵਧੀਆ ਲੱਗ ਰਿਹਾ। ਔਰ ਕਿਸਾਨ ਮੋਰਚੇ ਲਈ ਵੀ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਸਭ ਤੋਂ ਵਧੀਆ ਤੋਂ ਵਧੀਆ ਉਹਨਾਂ ਦੀ ਜਿੰਨੀ ਵੀ ਸਪੋਰਟ ਕਰ ਸਕਦੇ ਆ ਕਰਨੀ ਚਾਹੀਦੀ ਆ। ਤੇ ਮਿਹਰਬਾਨੀ ਕਰਕੇ ਜਿੰਨੀ ਵੀ ਉੱਥੇ ਹੈਲਪ ਹੋ ਸਕਦੀ ਆ ਸਾਨੂੰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਨਾ ਚਾਹੀਦਾ ਹੈ। ਫਿਰ ਦੁਬਾਰਾ ਜਿੰਨੇ ਵੀ ਅਜੂਬਾ ਸਿਟੀ ਦੀ ਸੰਗਤਾਂ ਆਈਆਂ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੋ ਫਾਰਮਰ ਨੋ ਫੂਡ। ਜਿਸ ਤਰ੍ਹਾਂ ਕਿ ਦਿੱਲੀ ਦੀਆਂ ਬਰੂਹਾਂ ਦੇ ਵਿੱਚ 1 ਸਾਲ ਤੋਂ ਜਿਹੜਾ ਕਿਸਾਨਾਂ ਵੱਲੋਂ ਜਿਹੜਾ 3 ਖੇਤੀਬਾੜੀ ਦੇ ਜਿਹੜੇ ਕਾਲੇ ਕਾਨੂੰਨਾਂ ਨੂੰ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਕਿਸਾਨਾਂ ਨੇ ਮੋਰਚਾ ਲਗਾਇਆ ਹੋਇਆ ਹੈ। ਸੋ ਅਸੀਂ ਉਹਨਾਂ ਦੀ ਹਮਾਇਤ ਵੀ ਕਰਦੇ ਹਾਂ, ਉਹਨਾਂ ਨੂੰ ਸਪੋਰਟ ਵੀ ਕਰਦੇ ਹਾਂ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਹਾਂਜੀ, ਸਾਰਿਆਂ ਨੂੰ ਪਹਿਲਾਂ ਲੱਖ ਲੱਖ ਵਧਾਈਆਂ ਆਪਣੇ 42ਵਾਂ ਨਗਰ ਕੀਰਤਨ ਵਾਸਤੇ, ਅਜੂਬਾ ਸਿਟੀ ਵਾਸਤੇ। ਹਾਂਜੀ, ਤੇ ਸਾਰੇ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਸਾਰੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਹੋਏ। ਤੇ ਸਰਪੰਚ ਟਰਾਂਸਪੋਰਟ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵਿਊਅਰਸ ਸਿੱਖ ਯੂਥ ਵੀ ਇਸ ਨਗਰ ਕੀਰਤਨ ਦੇ ਵਿੱਚ, ਬੱਚੇ ਬਜ਼ੁਰਗ ਹਾਂਜੀ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਆਓ ਜੀ ਆਓ, ਕਿਉਂ ਨਹੀਂ। ਉੱਧਰ ਸਾਡੇ ਕੈਮਰਾਮੈਨ ਖੜੇ ਨੇ, ਤੁਸੀਂ ਉਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ ਰਿਵਿਊ ਆਪਣੇ ਵਿਊਅਰਸ ਨਾਲ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਅਜੂਬਾ ਸਿਟੀ ਦੇ 42ਵੇਂ ਨਗਰ ਕੀਰਤਨ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਬਹੁਤ ਹੀ ਉਪਰਾਲਾ ਕੀਤਾ ਗਿਆ, ਵਧੀਆ, ਬਹੁਤ ਵਧੀਆ ਦਰਸ਼ਨ ਕੀਤੇ ਆ, ਬਹੁਤ ਖੁਸ਼ੀ ਹੋਈ ਜੀ, ਪਹਿਲੀ ਵਾਰ ਆਏ ਆ। ਲੱਖ ਲੱਖ ਵਧਾਈ ਜੀ। ਥੈਂਕ ਯੂ ਸੋ ਮਚ, ਐਪਰੀਸ਼ੀਏਟ ਮੈਮ ਜੀ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਓਕੇ ਜੀ। ਕਹਿ ਰਹੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਰਹੇ ਨੇ, ਫਤਿਹ ਨਾਲ ਆਪਣੀ ਸਾਂਝ ਪਾ ਰਹੇ ਨੇ ਤੁਹਾਡੇ ਨਾਲ। ਸੋ ਵਿਊਅਰਸ, ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਠਾਠਾ ਮਾਰਦਾ ਇਕੱਠ ਜਿਹੜੇ ਤੁਸੀਂ ਦੇਖ ਸਕਦੇ ਹੋ। ਸਿੱਖ ਸੰਗਤਾਂ ਦੇ ਵਿੱਚ ਕਿੰਨੀ ਸ਼ਰਧਾ, ਕਿੰਨੀ ਭਾਵਨਾ, ਕਿੰਨੀ ਖੁਸ਼ੀ ਹੈ। ਕੋਵਿਡ ਤੋਂ ਬਾਅਦ ਇਹ ਜਿਹੜਾ ਨਗਰ ਕੀਰਤਨ ਜਿਹੜਾ ਹੈ ਤੁਸੀਂ ਦੇਖ ਰਹੇ ਹੋ। ਸੋ ਮੇਰੇ ਨਾਲ ਭਾਈ ਸਾਹਿਬ ਨੇ ਸੋ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਇੱਧਰ ਆ ਜਾਓ ਤੁਸੀਂ, ਕਿਉਂਕਿ ਕੈਮਰਾਮੈਨ ਨੂੰ ਆਪਾਂ ਦਿਖਾਈ ਨਹੀਂ ਦੇ ਰਹੇ। ਸੋ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਇੱਥੇ ਆਈਆਂ ਹੋਇਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਜੋ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਇੱਕ ਗੁਰੂ ਦੀ ਛਤਰ ਛਾਇਆ ਹੇਠ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਸਾਡੇ ਨਾਲ ਸਿੱਖ ਸੰਗਤਾਂ ਵੀ ਸਾਂਝ ਪਾ ਰਹੀਆਂ ਨੇ, ਤੁਹਾਡੇ ਰੂਬਰੂ ਹੋ ਰਹੀਆਂ ਨੇ, ਆਪਣੇ ਵਿਚਾਰ ਰੱਖ ਰਹੀਆਂ ਨੇ ਇਸ ਨਗਰ ਕੀਰਤਨ ਨੂੰ ਨਾਲ ਲੈ ਕੇ। ਸੋ ਆਪਾਂ ਸਾਡੇ ਨਾਲ ਕਾਫੀ ਸਾਰੇ ਜਿਹੜੇ ਸਾਡੇ ਵਿਊਅਰਸ ਦੇਖ ਸਕਦੇ ਨੇ, ਜਿਹੜੇ ਸਾਡੇ ਨਾਲ ਕਾਫੀ ਸਾਰੇ ਸੰਗਤਾਂ ਨੇ ਉਹ ਮੌਜੂਦ ਨੇ ਗੱਲਬਾਤ ਕਰਨ ਨੂੰ ਉਤਸ਼ਾਹਿਤ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਤਾਂ ਆਪਣੇ ਅਜੂਬਾ ਸਿਟੀ ਦੀ ਸੰਗਤ ਵੱਲੋਂ ਸਾਰੇ ਗੁਰੂ ਨਾਨਕ ਲੇਵਾ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ 42ਵੇਂ ਨਗਰ ਕੀਰਤਨ ਦੇ, ਤੇ ਸਾਰਿਆਂ ਨੂੰ ਵੈਲਕਮ ਕਹਿੰਦੇ, ਜੀ ਆਇਆਂ ਕਹਿੰਦੇ ਆ।
ਦੂਸਰੀ ਗੱਲ ਇਹ ਆ ਪਿਛਲੇ 1 ਸਾਲ ਤੋਂ ਨਗਰ ਕੀਰਤਨ ਨਹੀਂ ਸੀ ਹੋਇਆ। ਹੁਣ ਅਸੀਂ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ, ਇਹ ਸੱਚੇ ਪਾਤਸ਼ਾਹ ਤੈਂ ਸਾਰੀ ਦੁਨੀਆ ਨੂੰ ਇਹ ਮੌਕਾ ਬਖਸ਼ਿਆ ਤੇ ਤੰਦਰੁਸਤੀਆਂ ਬਖਸ਼ੀ। ਇਹੀ ਅਸੀਂ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਜਿਸ ਤਰ੍ਹਾਂ ਕਿ ਕੋਵਿਡ ਦੇ ਚਲਦਿਆਂ ਕਾਫੀ ਸਾਰੇ ਆ ਜਿਹੜੇ ਸਾਡੇ ਇਸ ਦੁਨੀਆ ਤੋਂ ਕਾਫੀ ਲੋਕ ਚਲੇ ਗਏ ਨੇ। ਸੋ ਥੈਂਕ ਗੋਡ ਕਿ ਅਸੀਂ ਸਹੀ ਸਲਾਮਤ ਉਸ ਰੱਬ ਦੀ ਮਿਹਰ ਕਰਕੇ ਅਸੀਂ ਤੁਹਾਡੇ ਰੂਬਰੂ ਹਾਂ, ਠੀਕ ਠਾਕ ਹਾਂ। ਸੋ ਸਿੱਖ ਸੰਗਤਾਂ ਦੇ ਜਿਸ ਤਰ੍ਹਾਂ ਕਿ ਤੁਸੀਂ ਦਰਸ਼ਨ ਦੀਦਾਰ ਕਰ ਰਹੇ ਹੋ, ਜੋ ਫਲੋਟ ਹੈ ਉਹ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਕਿ ਉਹ ਸਿੱਖ ਸੰਗਤਾਂ ਦੇ ਨਾਲ ਜਿਹੜਾ ਹੈ ਉਹ ਆ ਰਿਹਾ ਹੈ। ਆਪਾਂ ਉਹ ਵੀ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ, ਦਰਸ਼ਨ ਕਰਵਾਵਾਂਗੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਰਿਹਾ ਹੈ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਹਾਂਜੀ ਤੁਸੀਂ ਇੱਥੇ ਆ ਜਾਓ। ਭਾਈ ਸਾਹਿਬ, ਸਾਡੇ ਕੈਮਰਾਮੈਨ ਨੂੰ ਮੈਂ ਕਹਾਂਗੀ ਕਿ ਕੈਮਰਾਮੈਨ ਇੱਧਰ ਆਣ। ਸਾਡੇ ਜਿਹੜੇ ਇਹਨਾਂ ਦੇ ਵਿਊਅਰਸ ਦੇ ਜਿਹੜੇ ਹੈ, ਹਾਂਜੀ ਗੁਰਪ੍ਰੀਤ ਸਿੰਘ ਮਾਨ ਜੀ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪਣੇ TV 84 ਨੂੰ ਲੱਖ ਲੱਖ ਵਧਾਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਟੀਮ ਤੇ ਕਿਰਪਾ ਕਰੇ ਵੀ ਜਿਹੜਾ ਕਿ ਇੰਨਾ ਵਧੀਆ ਸਾਰਿਆਂ ਨੂੰ ਇਸ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਹ ਗੁਰਪੁਰਬ ਦਿਖਾ ਰਹੇ ਆ ਤੇ ਨਾਲ ਹੀ ਸਾਰੀ ਸਿੱਖ ਜਗਤ ਨੂੰ ਗੁਰੂ ਨਾਨਕ ਜੀ ਦੇ ਗੁਰਗੱਦੀ ਦਿਵਸ ਦੀਆਂ ਮੇਰੇ ਵੱਲੋਂ, ਗੁਰਪ੍ਰੀਤ ਸਿੰਘ ਮਾਨ ਵੱਲੋਂ, ਮੇਰੇ ਪਰਿਵਾਰ ਵੱਲੋਂ ਤੇ ਸਿੱਖ ਕੌਮ ਵੱਲੋਂ ਲੱਖ ਲੱਖ ਵਧਾਈਆਂ ਹੋਣ। ਤੇ ਸਾਨੂੰ ਬਹੁਤ ਖੁਸ਼ੀ ਹੋਈ ਆ। ਅਸੀਂ ਇਹ ਸੈਕੰਡ ਟਾਈਮ ਦੇਖ ਰਹੇ ਹਾਂ। ਅਸੀਂ ਆਪਣੀ ਸਾਰੀ ਲਾਈਫ ਇੰਗਲੈਂਡ ਸਪੈਂਡ ਕੀਤੀ ਆ। ਹਾਂਜੀ ਹਾਂਜੀ, ਤੁਸੀਂ ਇੰਗਲੈਂਡ ਤੋਂ ਆਏ ਹਾਂ? ਹਾਂਜੀ ਹਾਂਜੀ, ਮੇਰੀ ਵਾਈਫ ਉੱਥੇ ਦੇ ਬੌਰਨ ਆ। ਹਾਂਜੀ ਹਾਂਜੀ, ਠੀਕ ਹੈ। ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਲੱਗਦਾ। ਹਾਂਜੀ, ਬਹੁਤ ਵੈਰੀ ਨਾਈਸ ਮਾਹੌਲ। ਹਾਂਜੀ, ਤੇ ਬਸ ਇੱਕ ਮੇਰੀ ਇਹੀ ਬੇਨਤੀ ਆ ਗਈ ਅੱਜ ਸੱਚੇ ਪਾਤਸ਼ਾਹ ਦੇ ਅੱਗੇ, ਜੋ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਡਟੇ ਹੋਏ ਆ, ਮਹਾਰਾਜ ਮੋਦੀ ਨੂੰ ਸਮਰਥ ਬਖਸ਼ੇ, ਉਹਦੇ ਦਿਮਾਗ ਦੇ ਵਿੱਚ ਕੋਈ ਇਦਾਂ ਦੀ ਗੱਲ ਪਾਵੇ ਜੋ ਸਾਡੀ ਸਿੱਖ ਕੌਮ ਚੜ੍ਹਦੀਆਂ ਕਲਾਂ 'ਚ ਜਾਵੇ। ਸਾਡੇ ਕਿਸਾਨ ਵੀਰ ਜਿਹੜੇ ਸਟਰਗਲਿੰਗ ਕਰ ਰਹੇ ਆ, ਉਹਨਾਂ ਨੂੰ ਪ੍ਰੋਬਲਮਾਂ ਵਿੱਚੋਂ ਕੱਢੇ। ਵਾਹਿਗੁਰੂ ਅੱਗੇ ਇਹੀ ਅਰਦਾਸ ਆ, ਇਹੀ ਸਾਡੀ ਰੋਜ਼ਨਾ। ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਜਿਹੜੇ ਉੱਥੇ ਪਰਿਵਾਰ ਆ ਜਿਹੜੇ ਕੋਈ ਪ੍ਰੋਬਲਮ ਦੇ ਵਿੱਚ ਆ, ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਨੇ ਆਪਾਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਇਹ ਨਗਰ ਕੀਰਤਨ ਹੈ, ਜਿਹੜਾ ਆਪਾਂ ਬਾਈਟਸ ਲੈ ਰਹੇ ਹਾਂ, ਉਹਨਾਂ ਦੇ ਵਿਚਾਰ ਲੈ ਰਹੇ ਹਾਂ, ਤੁਹਾਨੂੰ ਪਸੰਦ ਆਉਂਦੇ ਹੋਣਗੇ। ਸੋ ਨਾਲ ਦੀ ਨਾਲ ਤੁਸੀਂ ਦੇਖ ਵੀ ਸਕਦੇ ਹੋ ਕਿ ਕਿੰਨਾ ਵਧੀਆ ਮਾਹੌਲ ਬਣਿਆ ਹੈ, ਕਿੱਡਾ ਵੱਡਾ ਜੋੜ ਮੇਲਾ ਆਇਆਗਾ, ਜਿਹੜਾ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਜੋੜ ਮੇਲਾ ਇੱਥੇ ਹੁੰਦਾ ਹੈ, ਕੈਲੀਫੋਰਨੀਆ ਯੂਬਾ ਸਿਟੀ ਦੀ ਧਰਤੀ ਤੇ। ਤੁਸੀਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਕੇਸਰੀ ਦਸਤਾਰਾਂ ਨਾਲ, ਕੇਸਰੀ ਚੁੰਨੀਆਂ ਦੇ ਨਾਲ, ਜਿਸ ਤਰ੍ਹਾਂ ਕਿ ਜਿਹੜਾ ਕਿੰਨਾ ਵਧੀਆ ਮਾਹੌਲ ਬਣਾਇਆ, ਕਿੰਨਾ ਵਧੀਆ ਫਿਜ਼ਾ ਵਿੱਚ ਇਹ ਸਾਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਮੈਸੇਜ ਹੈ, ਇਹ ਤੁਸੀਂ ਜਿਸ ਤਰ੍ਹਾਂ ਕਿ ਸਾਰੇ ਗੂੰਜਿਆ ਹੋਇਆ ਹੈ ਕਿ ਏਕ ਪਿਤਾ ਏਕਸ ਕੇ ਅੰਬਾਰਕ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਗਰ ਕੀਰਤਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸਮੂਹ ਸਿੱਖ ਜਗਤ ਨੂੰ ਮੁਬਾਰਕਬਾਦ, ਵਧਾਈਆਂ ਹੋਣ। ਜੋ ਗੁਰੂ ਸਾਹਿਬ ਦਾ ਉਪਦੇਸ਼, ਸਭਨਾਂ ਸਾਂਝੀਵਾਲਤਾ ਦਾ ਉਪਦੇਸ਼, ਜਾਤ ਪਾਤ ਦਾ ਕੋਈ ਇਸ ਵਿੱਚ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਸਾਡੇ ਗੁਰੂ ਸਾਹਿਬਾਨ ਵੱਲੋਂ। ਸੋ ਇਸ ਮੌਕੇ ਦੇ ਉੱਤੇ ਜਿੱਥੇ ਗੁਰੂ ਸਾਹਿਬ ਦਾ ਉਪਦੇਸ਼ ਸਿੱਖਾਂ ਨੇ ਦੁਨੀਆ ਵਿੱਚ ਫੈਲਾਉਣਾ ਹੈ, ਉੱਥੇ ਸਿੱਖਾਂ ਦੇ ਹੋ ਰਹੇ ਜੋ ਰਾਈਟਸ, ਹਿਊਮਨ ਰਾਈਟਸ ਦੇ ਘਾਣ ਨੇ, ਉਹਨਾਂ ਦਾ ਜੋ ਦੁਨੀਆ ਨੂੰ ਦੱਸਣਾ ਸਾਡਾ ਫਰਜ਼ ਬਣਦਾ ਹੈ। ਜੋ ਹਿੰਦੁਸਤਾਨ ਦੇ ਅੰਦਰ 47 ਤੋਂ ਬਾਅਦ 78, 84, ਨਵੰਬਰ 84 ਤੇ ਉਸ ਤੋਂ ਬਾਅਦ ਜੋ ਅੱਜ ਦੇ ਦਿਨਾਂ ਵਿੱਚ ਕਿਸਾਨ ਮੋਰਚਾ ਜੋ ਲੱਗਾ ਹੈ, ਉਹ ਸਿੱਖਾਂ ਦੀ ਹੋਂਦ ਦਾ ਮਸਲਾ ਹੈ, ਪੰਜਾਬ ਦੀ ਹੋਂਦ ਦਾ ਮਸਲਾ ਹੈ। ਤੇ ਉਹ ਲੋਕ ਜੋ ਪਿਛਲੇ 1 ਸਾਲ ਤੋਂ ਉੱਤੇ ਦਾ ਸਮਾਂ ਆਪਣੇ ਹੱਕਾਂ ਦੇ ਲਈ ਦਿੱਲੀ ਦੀ ਜੂਹ ਤੇ ਬੈਠੇ ਨੇ, ਉਹਨਾਂ ਦੇ ਹੱਕ ਵਿੱਚ ਅਸੀਂ ਅੱਜ ਹਾਂ ਦਾ ਨਾਰਾ ਮਾਰਦੇ ਹੋਏ ਦੁਨੀਆ ਭਰ ਵਿੱਚ ਬੈਠੀਆਂ ਹੋਈਆਂ ਉਹ ਇਨਸਾਫ ਪਸੰਦ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਸ ਮੋਦੀ ਸਰਕਾਰ ਜਿਸ ਨੇ ਇੱਕ ਟੈਰਰਿਸਟ ਸਟੇਟ ਜਿਹੜੀ ਉੱਥੇ ਹਿੰਦੁਸਤਾਨ ਦੇ ਵਿੱਚ ਕਾਇਮ ਕੀਤੀ ਹੋਈ ਹੈ, ਉਸ ਨੂੰ ਨੱਥ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾਵੇ ਤੇ ਉਹ ਜੋ UN ਸਿਕਿਉਰਿਟੀ ਜਾਂ UN ਕੌਂਸਲ ਦੇ ਜੋ ਮੈਂਬਰ ਨੇ, ਉਹਨਾਂ ਦੀਆਂ ਤੁਰੰਤ ਮੈਂਬਰਸ਼ਿਪਾਂ ਖਤਮ ਕਰਕੇ ਜੋ ਕਸ਼ਮੀਰੀਆਂ ਨੂੰ, ਸਿੱਖਾਂ ਨੂੰ
ਕ੍ਰਿਸਚੀਅਨ ਤੇ ਘੱਟ ਗਿਣਤੀਆਂ ਨੂੰ ਇਨਸਾਫ ਜਿਹੜਾ ਹਿੰਦੁਸਤਾਨ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ। ਪਿਛਲੇ ਦਿਨਾਂ ਦੀਆਂ ਘਟਨਾਵਾਂ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੇ ਬੇਟੇ ਨੂੰ ਕਤਲ ਕਰ ਦਿੱਤਾ ਗਿਆ ਤੇ ਉੱਥੇ ਸ਼ਾਂਤੀ ਪਸੰਦ ਲੋਕ ਯੂਪੀ ਵਿੱਚ ਬੈਠੇ ਮੁਜ਼ਾਹਰਾ ਕਰ ਰਹੇ ਉਹਨਾਂ ਨੂੰ ਦਰੜ ਦਿੱਤਾ ਗਿਆ। ਇਹ ਹਿਊਮਨ ਰਾਈਟਸ ਦੀ ਬੜੀ ਵੱਡੀ ਉਲੰਘਣਾ ਹੈ। ਅੱਜ ਦੇ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਹੈ ਉਹ ਸਭ ਧਰਮਾਂ ਦੇ ਲਈ ਸਾਂਝਾ ਹੈ। ਇਸ ਦੇ ਲਈ ਅਸੀਂ TV 84 ਨੂੰ ਮੁਬਾਰਕਬਾਦ ਦਿੰਦੇ ਹਾਂ ਜੋ ਇਹ ਇਵੈਂਟ ਨੂੰ ਕਵਰ ਕਰ ਰਹੇ ਨੇ ਤੇ ਕੌਮ ਦੇ ਹੱਕ ਦੇ ਵਿੱਚ ਕੌਮ ਦੇ ਸਿਰਜਣੀ ਦੇ ਵਿੱਚ ਆਪਣਾ ਘਰ ਸਾਨੂੰ ਖਾਲਿਸਤਾਨ ਮਿਲੇ ਉਸ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦੇ ਹਾਂ। ਆਪ ਇੱਥੇ ਜੁਬਾ ਸਿਟੀ ਆਉਣ ਤੇ ਆਪ ਦਾ ਬਹੁਤ ਬਹੁਤ ਧੰਨਵਾਦ। ਮੈਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਟਾਕਟਨ ਦੀਆਂ ਸੰਗਤਾਂ ਵੱਲੋਂ TV 84 ਨੂੰ ਜੀ ਆਇਆਂ ਆਖਦਾ ਹੋਇਆ ਅਰਦਾਸ ਕਰਦੇ ਹਾਂ ਕਿ ਇਹ ਕੌਮੀ ਘਰ ਖਾਲਿਸਤਾਨ ਜਿਹੜਾ ਹੈ ਉਹ ਸਾਨੂੰ ਅਗਲੇ ਸਾਲਾਂ ਵਿੱਚ ਨਸੀਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਰੂਬਰੂ ਕਰ ਰਹੇ ਹਾਂ ਸਿੱਖ ਸੰਗਤਾਂ ਦੇ ਨਾਲ ਸਿੱਖ ਸ਼ਖਸੀਅਤਾਂ ਦੇ ਨਾਲ ਬੜੇ ਹੀ ਵਧੀਆ ਵਿਚਾਰ ਸੁਣਨ ਨੂੰ ਮਿਲ ਰਹੇ ਨੇ ਬਹੁਤ ਹੀ ਨੌਲੇਜ ਮਿਲ ਰਹੀ ਹੈ। ਸੋ ਭਾਈ ਸਾਹਿਬ ਮੇਰੇ ਨਾਲ ਬੜੇ ਸ਼ਾਈ ਫੀਲ ਕਰ ਰਹੇ ਕਿਉਂ ਸ਼ਾਈ ਫੀਲ ਕਰਦੇ ਹੋ ਤੁਸੀਂ ਐਡਾ ਵੱਡਾ ਨਗਰ ਕੀਰਤਨ ਹੈ ਇੰਨੀ ਦੁਨੀਆ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਘਰੋਂ ਵੀ ਨਿਕਲੇ ਹੋ ਆਪਣਾ ਟਾਈਮ ਵੇਸਟ ਕਰਕੇ ਤਾਂ ਵੀ ਤੁਸੀਂ ਸ਼ਾਈ ਕਰ ਰਹੇ ਹੋ। ਬੋਲੋ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡੇ ਕੀ ਵਿਚਾਰ ਨੇ। ਸ਼ਾਈ ਫੀਲ ਨਹੀਂ ਕਰਦੇ ਜੀ ਅਸੀਂ ਬਸ ਸਾਰਿਆਂ ਨੂੰ ਪਹਿਲੀ ਗੱਲ ਬਹੁਤ ਬਹੁਤ ਮੁਬਾਰਕਾਂ ਹੋਣ ਨਗਰ ਕੀਰਤਨ ਦੀਆਂ 42ਵੇਂ ਨਗਰ ਕੀਰਤਨ ਦੀਆਂ ਤੇ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਆ ਕੇ ਇੱਥੇ ਕਵਰੇਜ ਕਰਦੇ ਆ ਜੀ ਤੇ ਸੇਵਾ ਸੈਲਫਲੈਸ ਸਰਵਿਸ ਹਾਂਜੀ ਆਪਣੇ ਦੱਸੋ ਆਰਗੇਨਾਈਜ਼ ਬਾਰੇ ਕੀ ਕਹਿਣਾ ਚਾਹੋਗੇ। ਆਰਗੇਨਾਈਜੇਸ਼ਨ ਹੈਗੀ ਜੀ ਇੱਥੇ ਯੂਬਾ ਸਿਟੀ ਸੈਕਰਾਮੈਂਟੋ ਬੇਸਡ ਆ ਲੇਕਿਨ ਅਸੀਂ ਸੇਵਾ ਜਿੱਦਾਂ ਇੰਡੀਆ ਕਿਸਾਨ ਮੋਰਚੇ ਤੇ ਵੀ ਕਰਦੇ ਆ ਉੱਥੇ ਆਲਮੋਸਟ ਈਅਰ ਹੋ ਚੱਲ ਰਿਹਾ ਆ ਉੱਥੇ ਲੰਗਰ ਚੱਲ ਰਿਹਾ ਆ ਤੇ ਬਾਕੀ ਇੱਥੇ ਅਸੀਂ ਲੋਕਲ ਵੀ ਇੱਥੇ ਹੋਮਲੈਸਾਂ ਦੀ ਜਿਹੜੀ ਮਦਦ ਕਰਦੇ ਆ ਜਿੱਥੇ ਕੋਈ ਡਿਜ਼ਾਸਟਰ ਹੁੰਦਾ ਆ ਹਿਊਸਟਨ ਫਲੱਡਸ ਆਏ ਸੀ ਅਤੇ ਕੈਲੀਫੋਰਨੀਆ ਵਾਈਲਡ ਫਾਇਰਸ ਹੋਈਆਂ ਆ ਉੱਥੇ ਵੀ ਅਸੀਂ ਜਿੱਦਾਂ ਜਿਹੜੇ ਡਿਜ਼ਾਸਟਰ ਵਿਕਟਮ ਆ ਉਹਨਾਂ ਨੂੰ ਅਸੀਂ ਲੰਗਰ ਤੇ ਖਾਣ ਪੀਣ ਦਾ ਸਾਰਾ ਸੇਵਾ ਪ੍ਰਦਾਨ ਕਰਦੇ ਹਾਂ ਜੀ। ਤੁਸੀਂ ਸ਼ਾਈ ਕਿਉਂ ਫੀਲ ਕਰ ਰਹੇ ਇੰਨੀ ਵਧੀਆ ਤੁਸੀਂ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸ਼ਾਈ ਫੀਲ ਕਰ ਰਹੇ ਸੀ ਬਹੁਤ ਵਧੀਆ ਕੰਮ ਕਰ ਰਹੇ ਜੀ ਤੁਸੀਂ। ਸ਼ਾਈ ਫੀਲ ਨਹੀਂ ਕਰ ਰਹੇ ਸੀਗਾ ਕਿ ਜਿਹੜੇ ਵੱਡੇ ਵੱਡੇ ਲੋਕੀ ਆਏ ਆ ਉਹਨਾਂ ਨੂੰ ਇੱਥੇ ਇੰਟਰਵਿਊ ਦਾ ਮੌਕਾ ਦਿੱਤਾ ਵੈਸੇ ਛੋਟੀ ਜਿਹੀ ਸੰਸਥਾ ਆ। ਨਹੀਂ ਕੋਈ ਗੱਲ ਨਹੀਂ ਛੋਟੀ ਸੰਸਥਾ ਤੋਂ ਹੀ ਵੱਡੀਆਂ ਸੰਸਥਾਵਾਂ ਬਣਦੀਆਂ ਨੇ। ਹਾਂਜੀ ਠੀਕ ਹੈ ਥੈਂਕ ਯੂ ਸੋ ਮਚ ਜੀ। ਵਿਊਅਰਸ ਦੇਖਿਆ ਤੁਸੀਂ ਇੱਥੇ ਕਾਫੀ ਸੰਸਥਾਵਾਂ ਦਾ ਵੀ ਪ੍ਰਚਾਰ ਹੈ ਜਿਹੜੀ ਸੇਵਾ ਵੀ ਕਰ ਰਹੀਆਂ ਨੇ ਡੋਨੇਸ਼ਨ ਦਾ ਵੀ ਜਿੱਦਾਂ ਗੱਲ ਹੋ ਰਹੀ ਹੈ ਆਪਣੀ ਸਿੱਖੀ ਦੀ ਵੀ ਗੱਲ ਹੋ ਰਹੀ ਹੈ ਆਪਣੇ ਪੰਥ ਦੀ ਗੱਲ ਹੋ ਰਹੀ ਹੈ ਕਿਸਾਨਾਂ ਦੀ ਗੱਲ ਹੋ ਰਹੀ ਹੈ ਜੂਨ 84 ਦੇ ਕਲੂਕਾਰੇ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਸਿੰਘਾਂ ਦੀ ਵੀ ਗੱਲ ਹੋ ਰਹੀ ਹੈ ਜੀ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਆਓ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਕਹਿਣਾ ਚਾਹੋਗੇ ਵਿਊਅਰਸ ਸਾਡੇ ਦੇਖ ਰਹੇ ਨੇ ਕਹਿੰਦੇ। ਹਾਂਜੀ ਮੈਂ ਹਾਂ ਜਗਰੂਪ ਜਰਖੜ ਜੀ ਖੇਡ ਪ੍ਰਮੋਟਰ ਤੇ ਖੇਡ ਜਰਨਲਿਸਟ ਤੇ ਅੱਜ ਮੈਂ ਪਹਿਲੀ ਵਾਰ ਜੁਬਾ ਸਿਟੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਆਇਆ। ਵਾਓ ਨਾਈਸ ਕਿੱਦਾਂ ਫੀਲ ਕਰ ਰਹੇ ਹੋ। ਬਹੁਤ ਵਧੀਆ ਫੀਲ ਕਰ ਰਿਹਾ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜਿੱਦਾਂ ਪੰਜਾਬ 'ਚ ਬੈਠੇ ਨਾ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ ਹੁੰਦੇ ਕਿਉਂਕਿ ਇੱਕ ਮਨ 'ਚ ਤਮੰਨਾ ਸੀ ਵੀ ਨਨਕਾਣਾ ਸਾਹਿਬ ਨਗਰ ਕੀਰਤਨ ਦੇਖਣਾ ਪਰ ਜੁਬਾ ਸਿਟੀ ਦੇ ਨਗਰ ਕੀਰਤਨ ਦੇਖ ਕੇ ਅਨੁਭਵ ਹੋ ਗਿਆ ਵੀ ਵਾਕਈ ਜੋ ਸਿੱਖ ਕੌਮ ਲਈ ਇੱਕ ਬਹੁਤ ਵਧੀਆ ਸੁਨੇਹਾ ਹੈ ਔਰ ਇੱਕ ਨਵਾਂ ਪੰਜਾਬ ਇੱਥੇ ਸਿੱਖ ਕੌਮ ਨੇ ਕੈਲੀਫੋਰਨੀਆ ਵਸਾ ਦਿੱਤਾ ਤੇ ਵਾਹਿਗੁਰੂ ਸਾਡੀ ਨੌਜਵਾਨ ਪੀੜ੍ਹੀ ਨੂੰ ਸਮੱਤ ਹੋਵੇ ਵੀ ਉਹ ਸਿੱਖੀ ਦੇ ਨਾਲ ਜੋੜਨ ਵਾਸਤੇ। ਹਾਂਜੀ ਥੈਂਕ ਯੂ ਸੋ ਮਚ ਵਿਊਅਰਸ ਜਿਸ ਤਰ੍ਹਾਂ ਕਿ ਨਵੇਂ ਹਾਂਜੀ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਕੀ ਕਹਿਣਾ ਚਾਹੇ ਬੜਾ ਵਧੀਆ ਬਾਣਾ ਪਾਇਆ ਹੈ ਬੱਲੇ ਬੱਲੇ ਕੀਤੀ ਹੋਈ ਤੁਸੀਂ ਤੇ ਮੈਂ ਕਿਹਾ ਵੀ ਦਿਖਾਈਏ ਵੀ ਅਸੀਂ ਹੈਗੇ ਕਿੱਦਾਂ ਦੇ ਆ ਵੀ ਵਾਂਟ ਟੂ ਰਿਪਰੈਜ਼ੈਂਟ ਆਵਰ ਕਮਿਊਨਿਟੀ ਟੂ ਦ ਵਰਲਡ ਤੇ ਨਾਲੇ ਸਾਰਿਆਂ ਨੂੰ ਕਹਿਣਾ ਚਾਹਾਂਗਾ ਵੀ ਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 42ਵੇਂ ਮਹਾਨ ਨਗਰ ਕੀਰਤਨ ਦੀਆਂ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਜੀ। ਸਾਰੇ ਇੱਥੇ ਹੁਮਾ ਕੇ ਪਹੁੰਚੋ ਸੰਗਤਾਂ ਪਹੁੰਚੀਆਂ ਨੇ ਤੁਸੀਂ ਵੀ ਆਪਣੇ ਹਿੱਸੇ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਬੜਾ ਹੀ ਵਧੀਆ ਮਾਹੌਲ ਬਣਿਆ ਹੈ ਬੜੇ ਸੋਹਣੇ ਲੇਡੀਜ਼ ਨੇ ਸੂਟ ਪਾਏ ਹੋਏ ਨੇ ਪਰ ਗੱਲਬਾਤ ਕਿਉਂ ਨਹੀਂ ਕਰ ਰਹੀਆਂ ਆਈ ਡੋਨਟ ਨੋ ਵਾਈ ਦੇ ਸ਼ਾਈ ਸੋ ਓਕੇ ਭਾਜੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ ਆਪਣਾ ਮੈਸੇਜ ਦਿਓ। ਸਰ ਬਹੁਤ ਵਧੀਆ ਲੱਗ ਰਿਹਾ 42ਵਾਂ ਸਾਡਾ ਮਨਾ ਰਿਹਾ ਸਰ ਆਪਣਾ ਗੁਰੂ ਨਾਨਕ ਦੇਵ ਜੀ ਦਾ ਹਾਂਜੀ ਤੇ ਬਹੁਤ ਵਧੀਆ ਬਹੁਤ ਦੂਰੋਂ ਸੰਗਤ ਆਈ ਹੈ ਪਿਛਲੇ ਸਾਲ ਨਾਲੋਂ ਇਸ ਵਾਰੀ ਇਕੱਠ ਜ਼ਿਆਦਾ ਹੋਇਆ ਤੇ ਬਹੁਤ ਧੰਨਵਾਦ ਹੈ ਸਰ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸੰਗਤ ਇਸ ਦਫਾ ਬਹੁਤ ਜ਼ਿਆਦਾ ਆਈ ਹੈ ਕਿਉਂਕਿ 2 ਸਾਲ ਨਗਰ ਕੀਰਤਨ ਨਹੀਂ ਹੋ ਚੁੱਕਿਆ ਕਿਉਂਕਿ ਕੋਵਿਡ ਦੇ ਚਲਦਿਆਂ ਨਗਰ ਕੀਰਤਨ
ਦੇ ਉੱਪਰ ਰਿਸਟ੍ਰਿਕਸ਼ਨ ਲਗਾਈਆਂ ਸਨ। ਸੋ ਇਸ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ, ਸੇਫਟੀ ਐਂਡ ਸਿਕਿਉਰਿਟੀ ਦਾ, ਖਾਣ ਪੀਣ ਦਾ, ਸਾਰਾ ਕੁਝ। ਭੈਣ ਜੀ ਸਾਡੇ ਨਾਲ ਗੱਲਬਾਤ ਕਰੋ, ਆਜੋ, ਕੀ ਕਹਿਣਾ ਚਾਹੋਗੇ? ਵਾਹ ਜੀ ਵਾਹ, ਵਧਾਈਆਂ ਕਹਿ ਦੋ, ਵਧਾਈਆਂ ਵਧਾਈਆਂ ਗੁਰਪੁਰਬ ਦੀਆਂ, ਹਨਾ। ਥੈਂਕ ਯੂ ਸੋ ਮਚ। ਬੱਚੇ ਬਜ਼ੁਰਗ, ਹਾਂਜੀ, ਸੇਵਾਦਾਰ, ਟਰੱਕ ਵਾਲੇ, ਆਪਾਂ ਨਾਲ ਗੱਲਬਾਤ ਕਰਦੇ ਆ। ਮੇਰੇ ਖਿਆਲ ਕੈਮਰਾਮੈਨ ਪਹੁੰਚ ਜਾਣਗੇ, ਮੈਂ ਵੀ ਔਖੀ ਗੱਲਬਾਤ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਜੋਗੋ ਜੋਗੋ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 42ਵੇਂ ਮਹਾਨ ਨਗਰ ਕੀਰਤਨ ਨੂੰ ਸਮਰਪਿਤ ਵਿੱਚ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਐਤਕੀ ਤੁਸੀਂ ਟੀਵੀਆਂ ਤੇ ਦੇਖ ਰਹੇ, ਅੱਗੇ ਗਾਹਾਂ ਵੱਧ ਚੜ ਕੇ ਸਾਡੇ ਨਾਲ ਹਿੱਸਾ ਪਾਓ। ਆਓ ਰਲ ਮਿਲ ਕੇ ਪਿਆਰ ਤੇ ਇੱਕ ਭਾਈਚਾਰਾ ਦਿਖਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇੰਨਾ ਕਹਿੰਦਾ ਮੈਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੇ ਵੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਕਿ ਵੱਖਰੇ ਵੱਖਰੇ ਫਲੋਟ ਹੋਣਗੇ, ਇਹਨਾਂ ਦੇ ਪਿੱਕੇ ਤੇ ਗੁਰੂ ਮਾਂ ਦੇ ਦਰਸ਼ਨ ਕਰ ਰਹੇ ਨੇ, ਨਗਰ ਕੀਰਤਨ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਵਧਾ ਰਹੇ ਨੇ। ਸੋ ਆਪਾਂ ਹੋਰ ਗੱਲਬਾਤ ਕਰਦੇ ਹਾਂ, ਹੋਰ ਕਿਸੇ ਨੂੰ ਲੈ ਕੇ ਆਉਂਦੇ ਹਾਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਗੋਡ ਕਿ ਅਸੀਂ ਇੱਕ ਲੇਡੀ ਨੂੰ ਤੁਹਾਡਾ ਰੂਬਰੂ ਕਰਾ ਰਹੇ ਹਾਂ। ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰਦੇ ਹੋ ਨਗਰ ਕੀਰਤਨ 'ਚ ਆ ਕੇ? ਬਹੁਤ ਵਧੀਆ ਫੀਲ ਕਰਦੇ ਆ। ਮੈਨੂੰ 8 ਸਾਲ ਹੋ ਗਏ, ਮੈਂ ਹਰ ਸਾਲ ਆਉਂਦੀ ਆ, ਸਿਰਫ ਇੱਕ ਕਰੋਨਾ ਕਰਕੇ ਜਦੋਂ ਨਹੀਂ ਹੋਇਆ ਉਦੋਂ ਨਹੀਂ ਆਉਂਦੇ। ਸਾਡੀ ਫੈਮਿਲੀ ਨੂੰ 25 ਸਾਲ ਹੋ ਗਏ ਇੱਥੇ ਆਉਂਦੇ ਆ। ਵਾਹ, ਕਿੰਨਾ ਵਧੀਆ ਲੱਗ ਰਿਹਾ। ਆਪਾਂ ਸਾਰਿਆਂ ਨੇ ਮਿਸ ਕੀਤਾ ਕਰੋਨਾ ਦੇ ਟਾਈਮ ਕਿ ਆਪਾਂ ਨਗਰ ਕੀਰਤਨ 'ਚ ਨਹੀਂ ਆਏ। ਹਾਂਜੀ, ਸਾਰਿਆਂ ਨੇ ਮਿਸ ਕੀਤਾ ਗਾ। ਇਹਦੇ ਨਾਲੇ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਨਾਲੇ ਕਿਸੇ ਨੂੰ ਮਿਲ ਵੀ ਲਈਦਾ ਜੋ ਦੂਰ ਹਾਂਜੀ, ਕਿਉਂ ਵਿਛੜੇ ਵੀ ਇੱਥੇ ਨਗਰ ਕੀਰਤਨ ਦੇ ਵਿੱਚ ਮਿਲ ਰਹੇ ਨੇ। ਜੀ ਭੈਣ ਜੀ ਕੀ ਕਹਿਣਾ ਚਾਹੋਗੇ? You can speak English, no problem, you can speak English. Okay, I'm like, no, it's my first time. I'm Alana, coming here first time, and I absolutely love it. Okay, I love it. You love it? Love it. ਸਾਨੂੰ ਬਹੁਤ ਹੀ ਵਧੀਆ ਲੱਗਾ। ਕਹਿੰਦੇ ਆਪਾਂ ਫਿਰ ਦੁਬਾਰਾ ਆਵਾਂਗੇ। ਵੈਰੀ ਨਾਈਸ। ਤੁਸੀਂ ਵੀ ਕੁਝ ਬੋਲੋ, ਤੁਸੀਂ ਤਾਂ ਪੰਜਾਬੀ ਬੋਲਦੇ, ਤੁਸੀਂ ਤਾਂ ਪੰਜਾਬੀ ਬੋਲ ਸਕਦੇ ਆ। ਹਾਂਜੀ ਕੀ ਸੰਗਤ ਨੂੰ, ਮੇਰਾ ਨਾਮ ਦਵਿੰਦਰਜੀਤ ਕੌਰ ਆ ਤੇ ਸਾਨੂੰ 17-18 ਸਾਲ ਹੋ ਗਏ ਆ। ਯੂਬਾ ਸਿਟੀ ਦੇ ਵਾਸੀਆਂ ਸੀ। ਬਹੁਤ ਵਧੀਆ ਲੱਗਦਾ ਇੱਥੇ ਆਣ ਕੇ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਨੇ ਬੜੇ ਸੋਹਣੇ ਸੂਟ ਪਾਏ ਨੇ, ਸਾਡੀਆਂ ਭੈਣਾਂ ਨੇ ਬਹੁਤ ਵਧੀਆ ਲੱਗ ਰਹੀਆਂ ਨੇ। ਨਗਰ ਕੀਰਤਨ ਦੀ ਰੌਣਕ ਉਹਨਾਂ ਨੇ ਵਧਾਇਆ ਜੀ। ਇਹਨਾਂ ਨਾਲ ਗੱਲਬਾਤ ਕਰਦੇ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਮੇਰਾ ਨਾਮ ਰਾਜਵੀਰ ਆ। ਮੈਂ 25 ਸਾਲਾਂ ਤੋਂ ਨਗਰ ਕੀਰਤਨ ਦੇਖਦੀ ਆ। ਪਰ ਇਸ ਸਾਲ ਸਾਨੂੰ ਫਾਰਮਰਾਂ ਲਈ ਚਾਹੀਦਾ, ਸਾਨੂੰ ਉਹਨਾਂ ਦੀ ਆਜ਼ਾਦੀ ਚਾਹੀਦੀ, ਉਹਨਾਂ ਦੇ ਹੱਕ ਚਾਹੀਦੇ ਆ। ਅਸੀਂ ਉਹਦੇ ਲਈ ਆ ਕੇ ਲੜਦੇ ਹਾਂ। ਵੈਰੀ ਨਾਈਸ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਸੋ ਮਚ। ਬੀਬੀਆਂ ਕਹਿ ਰਹੀਆਂ ਕਿ ਅਸੀਂ ਫਾਰਮਰ ਨਾਲ ਪਿਆਰ ਕਰਦੇ ਆ, ਉਹਨਾਂ ਦੀ ਸਪੋਰਟ ਕਰਦੇ ਆ, ਉਹਨਾਂ ਦੀ ਹਮਾਇਤ ਕਰਦੇ ਆ। ਨੋ ਫਾਰਮਰ ਨੋ ਫੂਡ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਆ। ਜੀ ਭਾਈ ਸਾਹਿਬ, ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 42ਵੇਂ ਨਗਰ ਕੀਰਤਨ, ਹਾਂਜੀ, ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਰਾਜੀ ਖੁਸ਼ੀ ਰੱਖੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਨਗਰ ਕੀਰਤਨ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰ ਰਹੇ ਨੇ। ਅਸੀਂ ਵੀ ਨਹੀਂ ਈਵਨ ਕਿ ਕੈਮਰੇ ਦੇ ਅੱਗੇ ਦੇਖ ਰਹੇ, ਕਿਉਂਕਿ ਸੰਗਤਾਂ ਜਾ ਰਹੀਆਂ ਨੇ। ਔਰ ਮੇਰੇ ਪਿੱਛੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਤੁਸੀਂ ਦੇਖ ਸਕਦੇ ਹੋ। ਸੋ ਹੌਲੀ ਹੌਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਆ ਰਿਹਾ, ਜਿਹੜਾ ਫਰੈਸ਼ ਫੁੱਲਾਂ ਦੀ ਵਰਖਾ ਦੇ ਨਾਲ। ਸੋ ਬਾਈਕ ਵਾਲੇ ਵੀ ਦਾ ਫਲੋਟ ਹੈਗਾ, ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ। ਮੈਂ ਇਹਨਾਂ ਨੂੰ ਵੈਸੇ ਕੈਚ ਕਰਦੀ ਹਾਂ ਜੇ ਉਹ ਗੱਲ ਕਰ ਸਕਦੇ। ਭਾਈ ਖਾਲਸਾ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? Congratulations to the Sikh community. It's a beautiful event. Oh, thank you so much. I like the bike. What's that? Sorry. I like the bike. Oh, we're from the Sheriff's Office, Surrey County Sheriff's Office. Keep everyone safe. Yeah, it's nice. I told my viewers that the safety and security is very good. They organize very nice. Yes, it's a very well organized event, so it's nice everyone comes out and enjoys it. Thank you so much. ਜਿਸ ਤਰ੍ਹਾਂ ਕਿ ਸੇਫਟੀ ਐਂਡ ਸਿਕਿਉਰਿਟੀ ਦਾ ਆਪਾਂ ਤੁਹਾਨੂੰ ਦੱਸਿਆ ਸੀ ਕਿ ਗੁਰੂ ਘਰ ਦੀ ਜਿਹੜੀ ਕਮੇਟੀ ਨੇ, ਜਿਹੜੀ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਹੈ ਉਹ ਆ ਰਿਹਾ। ਸਿੱਖ ਸੰਗਤਾਂ ਜਿਹੜੀਆਂ ਸੇਵਾ ਕਰ ਰਹੀਆਂ, ਸਫਾਈ ਦੀ ਸੇਵਾ ਕਰ ਰਹੀਆਂ ਨੇ, ਜੋ ਕਲੀਨ ਕਰ ਰਹੀਆਂ ਫਲੋਰ ਨੂੰ ਬਰੂਮਸ ਦੇ ਨਾਲ। ਸੋ ਨਾਲ ਪਾਣੀ ਦੇ ਨਾਲ ਵੀ ਕਲੀਅਰ ਕਰ ਰਹੀ, ਜਿਹੜੀ ਡਸਟ ਹੈ ਉਹ ਥੱਲੇ ਬੈਠ ਜਾਵੇ। ਸੋ ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਆ ਰਿਹਾ ਹੈ। ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਸਿਮਰਨ ਕਰਦੀਆਂ, ਕੀਰਤਨ ਕਰਦੀਆਂ ਜਿਹੜੀਆਂ ਨੇ ਉਹ ਫਲੋਟ ਦੇ ਪਿੱਛੇ ਆ ਰਹੀਆਂ ਨੇ। ਸੋ ਆਪਾਂ ਗੱਲਬਾਤ ਕਰਦੇ ਹਾਂ। ਆਈ ਫਾਈਂਡ ਆਊਟ ਕੀਤਾ ਸੀ ਕਿਸੇ ਨੂੰ ਕੋਈ ਮੇਰੇ ਖਿਆਲ ਚਲੇ ਗਏ ਨੇ, ਸ਼ਾਈ ਫੀਲ ਕਰਦੇ ਨੇ। ਨੋ ਪ੍ਰੋਬਲਮ, ਸੋ ਵੀ ਗੋਣਾ ਕੈਚ ਅਨਦਰ ਵਨ।
ਸੋ ਵਿਊਅਰਸ ਹਾਂਜੀ ਆਓ ਜੀ ਭੈਣ ਜੀ ਆ ਜਾਓ ਕਿਉਂ ਸ਼ਾਈ ਕਰਦੇ ਆ ਸਾਡੀਆਂ ਨੇ ਬੀਬੀਆਂ ਨੇ ਉਹ ਸ਼ਾਈ ਕਰਦੀਆਂ ਇਹਨਾਂ ਨੂੰ ਪਤਾ ਕਿਉਂ ਕਰਦੀਆਂ ਨੇ ਸ਼ਾਈ ਸੋ ਵਿਊਅਰਸ ਆਪਾਂ ਦਰਸ਼ਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਫਲੋਰ ਦੇ ਸੋ ਜਿਹੜਾ ਬੜਾ ਹੀ ਰੰਗ ਬਰੰਗੇ ਜਿਹੜੇ ਫੁੱਲਾਂ ਨਾਲ ਜਿਹੜੇ ਫਰੈਸ਼ ਫੁੱਲ ਨੇ ਉਹਨਾਂ ਦੇ ਨਾਲ ਜਿਹੜਾ ਇਹ ਸਜਾਇਆ ਗਿਆ ਹੈ ਅੱਜ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਸੋ ਬਹੁਤ ਹੀ ਵਧੀਆ ਮਾਹੌਲ ਹੈ ਬਣਿਆ ਹੋਇਆ ਕੇਸਰੀ ਦਸਤਾਰਾਂ ਕੇਸਰੀ ਦੁਪੱਟਿਆਂ ਦੇ ਨਾਲ ਔਰ ਨਿਸ਼ਾਨ ਸਾਹਿਬ ਦੇ ਨਾਲ ਜਿਹੜੇ ਸਿੱਖ ਸੰਗਤਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਨਾਲ ਆ ਰਹੀਆਂ ਨੇ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਨਗਰ ਕੀਰਤਨ ਦੇ ਸਿੱਖ ਸੰਗਤਾਂ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਬਹੁਤ ਹੀ ਵੱਡਾ ਇਕੱਠ ਹੈ ਸੋ ਅਮਰੀਕਾ ਦੇ ਵਿੱਚ ਇਹ ਸਭ ਤੋਂ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਯੂਬਾ ਸਿਟੀ ਕੈਲੀਫੋਰਨੀਆ ਦੀ ਧਰਤੀ ਤੇ ਸੋ ਭਾਈ ਸਾਹਿਬ ਮੇਰੇ ਨਾਲ ਚਾਟ ਮਸਾਲਾ ਵੀ ਨਾਲੇ ਖਾ ਰਹੇ ਨੇ ਲੰਗਰ ਦੀ ਸੇਵਾ ਵੀ ਹੋ ਰਹੀ ਹੈ ਸਿੱਖ ਸੰਗਤਾਂ ਨਾਲੇ ਛਕ ਵੀ ਰਹੀਆਂ ਨੇ ਨਾਲੇ ਗੁਰੂ ਦੇ ਖੁਸ਼ੀਆਂ ਵੀ ਲੈ ਰਹੀਆਂ ਆਪਾਂ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਨਗਰ ਕੀਰਤਨ ਕੱਢਿਆ ਸੰਗਤ ਨੇ ਤੇ ਮੈਂ ਇਸ ਵੇਲੇ ਕਹਿਣਾ ਚਾਹੁੰਦਾ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਕਿਸਾਨਾਂ ਦੇ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤੇ ਆਪਣੇ ਵੱਧ ਤੋਂ ਵੱਧ ਹੁਮਾ ਕੇ ਹਰ ਸਾਲ ਚੜ੍ਹਦੀ ਕਲਾ ਵਿੱਚ ਆਪਣੇ ਨਗਰ ਕੀਰਤਨ ਕੱਢਣਾ ਚਾਹੀਦਾ ਤੇ ਬਸ ਸੋ ਮਚ ਸੋ ਵਿਊਅਰਸ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਆ ਰਿਹਾ ਹੈ ਬਹੁਤ ਹੀ ਵਧੀਆ ਲੱਗ ਰਿਹਾ ਹੈ ਬਹੁਤ ਹੀ ਵਧੀਆ ਮਾਹੌਲ ਬਣਿਆ ਹੈ ਸਿੱਖ ਸੰਗਤਾਂ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਅਸੀਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 552ਵੇਂ ਅਤੇ ਅਜੂਬਾ ਸਿਟੀ ਦੇ 42ਵੇਂ ਨਗਰ ਕੀਰਤਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤਾਂ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਪਿਛਲੇ ਸਾਲ ਨਗਰ ਕੀਰਤਨ ਆਪਾਂ ਨਹੀਂ ਕੱਢ ਸਕੇ ਜੀ ਤੇ ਇਸ ਵਾਰੀ ਰੌਣਕਾਂ ਲੱਗੀਆਂ ਨੇ ਮਹਾਰਾਜ ਦਾ ਕੋਟਾਨਕੋਟ ਸ਼ੁੱਕਰਵਾਰ ਹੈ TV 84 ਦੇ ਬਹੁਤ ਧੰਨਵਾਦ ਹੈ ਜੀ ਕਿ ਜਿਨ੍ਹਾਂ ਨੇ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਜਿੰਨੀਆਂ ਵੀ ਸੰਗਤਾਂ ਇੱਥੇ ਯੂਬਾ ਸਿਟੀ ਨਗਰ ਕੀਰਤਨ ਤੇ ਆਈਆਂ ਹੋਈਆਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਸੋ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਹੋ ਸੋ ਮੇਰਾ ਤੇ ਮੇਰੀ ਟੀਮ ਵੱਲੋਂ ਅਸੀਂ US ਆਰਮੀ ਨੈਸ਼ਨਲ ਗਾਰਡ ਵੱਲੋਂ ਇੱਥੇ ਆਏ ਹੋਏ ਹਾਂ ਸੋ ਕਿਸੇ ਵੀ ਆਪਣੀ ਪੰਜਾਬੀ ਕਮਿਊਨਿਟੀ ਦਾ ਕੋਈ ਵੀ ਕੁਐਸਚਨ ਹੋਵੇ ਆਰਮੀ ਜੁਆਇਨ ਕਰਨ ਦਾ ਰਿਲੀਜੀਅਸ ਅਕੋਮੋਡੇਸ਼ਨ ਦਾ ਤੁਸੀਂ ਸਾਨੂੰ ਆ ਕੇ ਪੁੱਛ ਸਕਦੇ ਹੋ ਸੋ ਥੈਂਕ ਯੂ ਅਗੇਨ ਸੋ ਮਚ ਹਾਂਜੀ ਆਪਾਂ ਆਪਣੇ ਵਿਊਅਰਸ ਦੇ ਨਾਲ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਹੈ ਉਸ ਦੇ ਜਿਸ ਤਰ੍ਹਾਂ ਨਾਲ ਚੱਲ ਰਹੀ ਸੀ ਸੰਗਤ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਭਾਈ ਸਾਹਿਬ ਉਧਰ ਦੇਖੋ ਕਿਉਂਕਿ ਸਾਡੇ ਵਿਊਅਰਸ ਤੁਹਾਨੂੰ ਦੇਖਣਾ ਚਾਹੁੰਦੇ ਨੇ ਕੈਮਰਾਮੈਨ ਹਾਂਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਕੁਰਬਾਨੀ ਅਨੁਸਾਰ ਜੋ ਨਗਰ ਕੀਰਤਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਮੁਬਾਰਕਾਂ ਇਹ ਨਗਰ ਕੀਰਤਨ ਦੇ ਵਿੱਚ ਬਹੁਤ ਵੱਡੀ ਇਕਾਤ ਦੇ ਵਿੱਚ ਐਸੀ ਦੁਨੀਆ ਆਈ ਆ ਮੈਂ ਸਾਰੀਆਂ ਸੰਗਤਾਂ ਨੂੰ ਨਗਰ ਕੀਰਤਨ ਦੇ ਵਿੱਚ ਬਹੁਤ ਮੁਬਾਰਕਾਂ ਭੇਟ ਕਰਦਾ ਜੋ ਕਿ ਥਿਆੜਾ ਸਾਹਿਬ ਨੇ ਸਾਰਿਆਂ ਨੇ ਇਕੱਠ ਕਰਕੇ ਬਹੁਤ ਸੋਹਣੇ ਨਗਰ ਕੀਰਤਨ ਦੀ ਰੌਣਕਾਂ ਨੂੰ ਵਧਾਇਆ ਆ ਸਾਰੀਆਂ ਸੰਗਤਾਂ ਨੂੰ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਸ ਤਰ੍ਹਾਂ ਕਿ ਵਿਊਅਰਸ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਹੈ ਉਹ ਗੁਜ਼ਰ ਰਿਹਾ ਹੈ ਸਾਹਮਣੇ ਸੋ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸੰਗਤਾਂ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਸੋ ਆਪਾਂ ਹੋਰ ਵੀ ਸਾਡੇ ਜਿਹੜੇ ਬੁਲਾਰੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਕਹਿਣਾ ਚਾਹੋਗੇ ਵਾਹਿਗੁਰੂ ਖਾਲਸਾ ਫਤਿਹ ਜੀ ਮੁਬਾਰਕਾਂ ਜੀ ਸਾਰੇ ਸਮੂਹ ਜਗਤ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰ ਦੀਆਂ ਲੱਖ ਮੁਬਾਰਕਾਂ ਜੀ ਹਾਂਜੀ ਥੈਂਕ ਯੂ ਸੋ ਮਚ ਹਾਂਜੀ ਸੰਗਤ ਬੜੇ ਵਧੀਆ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਨਾਲ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਸਾਡੇ ਸਾਹਮਣੇ ਗੁਜ਼ਰਿਆ ਬਹੁਤ ਹੀ ਵਧੀਆ ਸਜਾਇਆ ਗਿਆ ਫੁੱਲਾਂ ਦੇ ਫਰੈਸ਼ ਫੁੱਲਾਂ ਦੇ ਨਾਲ ਰੰਗ ਬਰੰਗੇ ਫੁੱਲਾਂ ਦੇ ਨਾਲ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਗਈ ਹੈ ਔਰ ਜਿਹੜੀਆਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਗੁਰੂ ਕੇ ਕੀਰਤਨ ਜਿਹੜੀ ਨੇ ਕੀਰਤਨ ਨੇ ਉਹ ਕਰ ਰਹੇ ਨੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਸੋ ਬਹੁਤ ਵਧੀਆ ਲੱਗ ਰਿਹਾ ਬਹੁਤ ਹੀ ਵਧੀਆ ਫਲੋਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਬਹੁਤ ਹੀ ਵਧੀਆ ਫਲੋਟ ਜਿਹੜਾ ਹੈ ਤਿਆਰ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਔਰ ਗੁਰੂ ਦੇ ਕੀਰਤਨੀ ਜਿਹੜੇ ਕੀਰਤਨ ਕਰ ਰਹੇ ਨੇ ਤੁਮ ਸ਼ਰਨਾਈ ਆਇਆ तुम शरणाई आया ठाकुर तुम शरणाई तुम शरणाई
ਆਇਆ ਠਾਕੁਰ ਤੁਮ ਸਰਨਾਈ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹੈਲੀਕਾਪਟਰ ਹੈ ਫੁੱਲਾਂ ਦੀ ਵਰਖਾ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਫਲੋਰ ਦੇ ਉੱਪਰੋਂ ਸਿੱਖ ਸੰਗਤਾਂ ਦੇ ਉੱਪਰੋਂ ਬਹੁਤ ਹੀ ਵਧੀਆ ਲੱਗ ਰਿਹਾ ਹੈ। ਫਰੈਸ਼ ਫੁੱਲਾਂ ਦੀ ਜਿਹੜੀ ਵਰਖਾ ਹੈ ਉਹ ਹੈਲੀਕਾਪਟਰ ਰਾਹੀਂ ਹੋ ਰਹੀ ਹੈ, ਬਹੁਤ ਵਧੀਆ ਲੱਗ ਰਿਹਾ ਹੈ। ਕਿਰਪਾ ਤੇ ਸੁਖ ਪਾਇਆ ਤੂੰ ਆਇਆ ਤੂੰ ਆਇਆ ਕਿਰਪਾ ਤੇ ਸੁਖ ਪਾਇਆ ਕਿਰਪਾ ਤੇ ਸੁਖ ਪਾਇਆ ਕਾਦਲੇ ਕੋ ਪ੍ਰਸ਼ਾਦ ਤੂੰ ਰਾਇਆ ਇੱਕ ਤੂੰ ਰਾਇਆ ਰੱਬ ਨੂੰ ਕਿਰਪਾ ਤੇ ਸੁਖ ਪਾਇਆ ਸੁਖ ਪਾਇਆ ਇੱਕ ਤੋਰਾਇਆ ਇੱਕ ਤੋਰਾਇਆ ਇੱਕ ਤੂੰ ਦਾਨਾ ਤੂੰ ਅਬਚਲ ਤੂੰ ਨਹੀਂ ਤੂੰ ਜਾਤ ਮੇਰੀ ਪਾਤੀ ਤੂੰ ਜਾਤ ਮੇਰੀ ਪਾਤੀ ਤੂੰ ਆਡੋਲ ਹੱਥ ਡੋਲੇ ਮਾਹੀ जी भाई साहब की मैसेज देना चाहोगे साडे व्यूअर्स नु? वाहिगुरु जी का खालसा वाहिगुरु जी की फतेह।
ਦਾਸ ਦੀ ਇਹੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਸਿੱਖ ਕੌਮ ਦੀ, ਸਿੱਖ ਧਰਮ ਦੀ ਨੀਂਹ ਰੱਖੀ ਸੀ ਤੇ ਨਾਲ ਸਾਨੂੰ 10ਵੇਂ ਪਾਤਸ਼ਾਹ ਜਦੋਂ ਸਰੀਰਕ ਕਿਰਿਆ ਸਮਾਪਤ ਕਰਨ ਤੋਂ ਪਹਿਲਾਂ ਉਹਨੇ 5 ਪੈਸੇ ਰੱਖ ਕੇ, ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਤਾ। ਅੱਜ ਤੋਂ ਬਾਅਦ ਸਾਰੇ ਸਿੱਖ ਆਗਿਆ ਭਾਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਓ। ਅੱਜ ਗੁਰਤਾ ਗੱਦੀ ਜੋ ਦਿਵਸ ਯੂਨੀਵਰਸਿਟੀ ਦੇ ਵਿੱਚ 22ਵਾਂ ਨਗਰ ਕੀਰਤਨ ਕੱਢ ਕੇ ਮਨਾ ਰਹੇ ਹਾਂ। ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਦਾਸ ਦੀ ਇਹੀ ਬੇਨਤੀ ਆਓ ਵੱਧ ਚੜ ਕੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦਾ ਜੋ ਮਿਸ਼ਨ ਆ, ਬਾਣੀ ਪੜ੍ਹਨੀ, ਕਿਰਤ ਕਰਨੀ, ਵੰਡ ਛਕਣਾ, ਉਹਨੂੰ ਸਮਰਪਿਤ ਹੋਈਏ ਤੇ ਸਿੱਖ ਕੌਮ ਦੀ ਵੱਧ ਤੋਂ ਵੱਧ ਸੇਵਾ ਕਰੀਏ ਤੇ ਆਪ ਸਿੱਖ ਬਣ ਕੇ ਸਿੱਖੀ ਸੇਵਾ ਕਰ ਸਕੀਏ। ਮੈਂ ਚੈਨਲ ਜੋ 84 ਮੇਰੇ ਵੀਰ ਡਾਕਟਰ ਅਮਰਜੀਤ ਸਿੰਘ ਹੋਰ ਉਹਨਾਂ ਦੇ ਸਾਥੀ ਜਿਹੜੇ ਬਹੁਤ ਹੀ ਕੌਮ ਦੀ ਅਗਵਾਈ ਕਰ ਰਹੇ ਹਨ, ਸਾਡਾ ਹੋਰ ਕੋਈ ਗੁਜ਼ਾਰਾ ਨਹੀਂ ਆਪਣਾ ਘਰ ਲੈ ਤੋਂ ਬਿਨਾਂ ਇਹ ਅੱਜ ਪਰਨ ਕਰੀਏ। ਠੀਕ ਹੈ, ਬਹੁਤ ਟਾਈਮ ਲੱਗ ਜਾਂਦਾ, ਕਈ ਵਾਰੀ ਅਸੀਂ ਇੱਕ ਪਿੱਛੇ ਅਸੀਂ ਬੈਟਲ ਹਾਰ ਗਏ, ਵਾਰ ਨਹੀਂ ਹਾਰੇ, ਪਰ ਅਸੀਂ ਫਿਰ ਤਿਆਰ ਹਾਂ ਲੜਨ ਲਈ, ਆਪਣਾ ਘਰ ਲੈ ਕੇ ਸਾਹ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਭਾਈ ਸਾਹਿਬ ਨੇ। ਆਓ ਭੈਣ ਜੀ ਨਾਲ ਗੱਲਬਾਤ ਕਰਦੇ ਹਾਂ। ਬਹੁਤ ਹੀ ਵਧੀਆ ਇਹਨਾਂ ਨੇ ਬਾਣਾ ਪਾਇਆ ਹੈ, ਨੀਲਾ ਬਾਣਾ ਗੁਰੂ ਜੀ ਦਾ, ਗੁਰੂ ਗੋਬਿੰਦ ਸਿੰਘ ਦਾ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਭਾਈ ਸਾਹਿਬ। ਮੈਂ ਪਹਿਲਾਂ ਭਾਈ ਸਾਹਿਬ ਨੂੰ ਕਹਾਂਗਾ ਸਾਈਡ ਤੇ, ਕਿਉਂਕਿ ਆਪਾਂ ਬੀਬੀ ਨਾਲ ਗੱਲ ਕਰ ਰਹੇ ਹਾਂ ਜੀ। ਭੈਣ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਪਾਂ ਆਪਣੀ ਸਿੱਖ ਕੌਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਵੀ ਸਾਰੇ ਇੱਕ ਮੁੱਠ ਹੋ ਕੇ ਸਾਰੇ ਏਕਤਾ ਵਿੱਚ ਰਹੀਏ ਤੇ ਜਦੋਂ ਵੀ ਗੁਰੂ ਜੀ ਦੇ ਘਰ ਕੋਈ ਪ੍ਰੋਗਰਾਮ ਹੁੰਦਾ, ਆਪਾਂ ਕੋਈ ਵੀ ਗੁਰਪੁਰਬ ਮਨਾਉਣੇ ਆ, ਸਾਰੇ ਇੱਕ ਮੁੱਠ ਹੋ ਕੇ ਸਾਰੇ ਏਕਤਾ ਦੇ ਨਾਲ ਸੇਵਾ ਕਰੀਏ ਤੇ ਗੁਰੂ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਮੈਸੇਜ ਭੈਣ ਜੀ ਨੇ ਦਿੱਤਾ ਹੈ ਕਿ ਏਕਤਾ ਦੇ ਨਾਲ ਜਿਹੜੀ ਕੌਮ ਹੈ ਸਾਡੀ ਨੂੰ ਇਕੱਠੇ ਹੋਣਾ ਚਾਹੀਦਾ। ਜਿਹੜੀ ਕੋਈ ਪ੍ਰੋਬਲਮ ਹੈ ਸਾਡੀ ਏਕਤਾ ਦੇ ਨਾਲ ਹੀ ਜਿਹੜੀ ਸੋਲਵ ਹੋਏਗੀ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਓ ਗੱਲਬਾਤ ਕਰਨ ਜਾ ਰਹੇ ਹਾਂ। ਸਾਡੇ ਵਿਊਅਰ ਤੁਹਾਨੂੰ ਦੇਖ ਰਹੇ ਨੇ, ਮੈਂ ਚਾਹਾਂਗੀ ਤੁਸੀਂ ਕੈਮਰੇ ਵੱਲ ਆਪਣਾ ਪੇਸ਼ ਕਰੋ ਜੀ। ਕੀ ਕਹਿਣਾ ਚਾਹੋਗੇ? ਅਸੀਂ ਅੱਜ ਇੱਥੇ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਤੇ ਆਏ ਹਾਂ। ਅਸੀਂ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਇਹੋ ਜਿਹੇ ਜਿਹੜੇ ਫੰਕਸ਼ਨ ਹੋ ਰਹੇ ਨੇ, ਕਮੇਟੀਆਂ ਨੂੰ ਚਾਹੀਦਾ ਵੀ ਇੱਥੇ ਕੋਈ ਨਾ ਕੋਈ ਕੌਮ ਨੂੰ ਸੰਦੇਸ਼ ਦਿੱਤਾ ਜਾਵੇ। ਬਿਲਕੁਲ, ਕਿਉਂ ਨਹੀਂ? ਹਾਂਜੀ, ਕਿਉਂਕਿ ਇੱਥੋਂ ਹੀ ਸਿੱਖ ਕੌਮ ਨੂੰ ਸੇਧ ਮਿਲ ਸਕਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I saw your interviews on the TV. Thank you so much. ਸੋ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਗੱਲਬਾਤ ਕਰੋ। Okay. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We congratulate all the Sikh nation and the Khalsa on the occasion of the first Prakash of Sri Guru Granth Sahib Ji, and we are requesting all the Sikhs to be Khalsa so that they can automatically become a part of the Khalsa rule. And we also want you to learn Punjabi and learn Guru Granth Sahib Ji in Punjabi and do Paath and take Amrit. Vaheguru ji ka Khalsa, Vaheguru ji ki Fateh। ਬਹੁਤ ਹੀ ਵਧੀਆ ਮੈਸੇਜ ਦਿੱਤਾ ਭਾਈ, ਥੈਂਕ ਯੂ ਵੈਰੀ ਮਚ। ਹਾਂਜੀ ਵੀਅਰਸ, ਤੁਸੀਂ ਦੇਖ ਰਹੇ ਹੋ ਕਿ ਵੱਖਰੇ ਵੱਖਰੇ ਤਰ੍ਹਾਂ ਦੇ ਪਹਿਰਾਵੇ ਪਾ ਕੇ ਤੁਸੀਂ ਜੋ ਵੀ ਬੋਲਣਾ ਪੰਜਾਬੀ ਇੰਗਲਿਸ਼ ਵਿੱਚ ਯੂ ਕੈਨ ਸੇ ਐਨੀਥਿੰਗ, ਨੋ ਪ੍ਰੋਬਲਮ, ਇਟਸ ਓਕੇ। ਕਹਿੰਦੇ ਸਾਨੂੰ ਪੰਜਾਬੀ ਨਹੀਂ ਆਉਂਦੀ, ਇੰਗਲਿਸ਼ ਵਿੱਚ ਨਹੀਂ ਬੋਲਦੇ, ਨਾ ਹਿੰਦੀ 'ਚ ਬੋਲਦੇ, ਨੋ ਪ੍ਰੋਬਲਮ, ਕੋਈ ਗੱਲ ਨਹੀਂ। ਵੀਅਰਸ, ਤੁਸੀਂ ਦੇਖ ਰਹੇ ਹੋ ਕਿ ਸਾਡੀ ਜ਼ਰਾ ਨਗਰ ਕੀਰਤਨ ਦਾ ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ, ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ। ਦੇਖ ਰਹੇ ਨੇ, ਆਪਣੀ ਫੈਮਿਲੀ ਦੇ ਨਾਲ ਵੀ ਕਾਫੀ ਸੰਗਤਾਂ, ਸਿੱਖ ਸੰਗਤਾਂ ਜਿਹੜੀਆਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ। ਆਪਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਕੀ ਕਹਿਣਾ ਚਾਹੋਗੇ ਸਿੱਖ ਦੇ ਨੇਸ਼ਨ ਦੇ ਨਾਂ ਤੇ ਤੁਹਾਡਾ ਕੀ ਮੈਸੇਜ ਆਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਯੂਬਾ ਸਿਟੀ ਨਗਰ ਕੀਰਤਨ ਆਈਆਂ ਸਾਰੇ ਸਰੋਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ। ਕਰੋਨਾ ਦੇ ਟਾਈਮ ਤੇ ਵੀ ਇੰਨਾ ਸੰਗਤ ਜੁੜੀ, ਬਹੁਤ ਬਹੁਤ ਵਧਾਈਆਂ। ਤੇ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਰਹੇ, ਇਸੇ ਹੀ ਤਰ੍ਹਾਂ ਆਪਣਾ ਨਗਰ ਕੀਰਤਨ ਚੱਲਦਿਆ ਰਹੇ। ਬਹੁਤ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਦੇਖ ਕੇ ਇੱਥੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਭਾਈ ਸਾਹਿਬ?
ਬੋਲੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਆਏ ਨਗਰ ਕੀਰਤਨ ਤੇ ਬਹੁਤ ਅੱਛਾ ਲੱਗਿਆ ਤੇ ਲਾਸਟ ਈਅਰ ਅਸੀਂ ਨੇ ਆ ਸਕਦੇ ਕਿਉਂਕਿ ਕੋਵਿਡ ਦੇ ਕਾਰਨ। ਹਾਂਜੀ ਤੇ ਇਹ ਮਿਸ ਕੀਤਾ ਉਹਦਾ ਨਗਰ ਕੀਰਤਨ। ਕੋਈ ਗੱਲ ਨਹੀਂ, ਹੁਣ ਆਪਾਂ ਸਾਰੇ ਇਕੱਠੇ ਆ, ਨੋ ਪ੍ਰੋਬਲਮ। ਹਾਂਜੀ ਥੈਂਕ ਯੂ। ਓਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਿਹੜੇ ਪਿਛਲਾ ਨਗਰ ਕੀਰਤਨ ਹੈ ਵਿਊਅਰਸ ਉਹ ਮਿਸ ਕਰ ਰਹੇ ਨੇ, ਜਿਹੜਾ ਪਿਛਲਾ ਨਗਰ ਕੀਰਤਨ ਨਹੀਂ ਹੋ ਪਾਇਆ ਕੋਵਿਡ ਦੇ ਕਰਕੇ। ਪਰ ਹੁਣ ਜਿਹੜੇ ਸਾਰੀਆਂ ਸਿੱਖ ਸੰਗਤਾਂ ਬੜੀਆਂ ਖੁਸ਼ੀ ਮਨਾ ਰਹੀਆਂ ਨੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ। ਪੈਂਦੇ ਮਸਤ ਕੌਮ ਤੇ ਹੁੰਦੀ ਭੜਕ ਜਵਾਨਾਂ ਦੀ ਖਾਲਸਾ ਦਸਤਾਰ ਕਲੱਬ ਦਾ ਫਲੋਟ ਤੁਸੀਂ ਦੇਖ ਰਹੇ ਹੋ, ਬਹੁਤ ਹੀ ਵਧੀਆ। ਇਹਦੇ ਤੁਸੀਂ ਇਹਦਾ ਦੇਖ ਸਕਦੇ, ਇਹਨਾਂ ਦੇ ਕੰਮ ਵੀ ਬਹੁਤ ਵਧੀਆ ਹੁੰਦੇ ਨੇ। ਸੋ ਦਸਤਾਰ ਖਾਲਸਾ ਜਿਹੜਾ ਫਲੋਟ ਹੈ ਉਹ ਤੁਸੀਂ ਦੇਖ ਰਹੇ ਹੋ। ਵੱਖਰੇ ਵੱਖਰੇ ਜਿਹੜੇ ਫਲੋਟ ਨੇ ਵੱਖਰੀ ਵੱਖਰੀਆਂ ਥੀਮਾਂ ਨੂੰ ਦਰਸਾਉਂਦੇ ਨਜ਼ਰ ਆ ਰਹੇ ਨੇ। भाई साहब की कहना चाहोगे? नो फार्मर नो फूड की कहना चाहोगे कि मैसेज देना चाहोगे? साड़ियां सिख संगतां ਜਿਹੜੀਆਂ ਤੁਹਾਨੂੰ ਦੇਖ ਰਹੀਆਂ ਨੇ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਕਿਸਾਨ ਵੀਰਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਅਸੀਂ ਹਮਦਰਦੀ ਕਰਦੇ ਹਾਂ। ਜੋ ਸਾਰਾ ਹਵਾਮ ਦੇਖ ਰਹੇ ਹਾਂ ਤੇ ਇਸੇ ਕਰਕੇ ਅਸੀਂ ਉਹਨਾਂ ਦੇ ਹਮਦਰਦੀ ਹਾਂ। ਅਸੀਂ ਤਨ ਮਨ ਧਨ ਦੇ ਨਾਲ ਉਹਨਾਂ ਦੇ ਨਾਲ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਫਲੋਟ ਆ ਰਿਹਾ, ਗੱਤਕੇ ਦਾ ਫਲੋਟ ਆ ਰਿਹਾ ਹੈ। ਇਹ ਸਾਡੇ ਸਿੱਖ ਧਰਮ ਦਾ ਇੱਕ ਅਹਿਮ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਗੱਤਕਾ ਦਾ ਗੱਤਕੇ ਦਾ ਜਿਹੜਾ ਫਲੋਟ ਹੈ ਉਹ ਤੁਸੀਂ ਦੇਖ ਰਹੇ ਹੋ ਆ ਰਿਹਾ। ਬਹੁਤ ਹੀ ਵਧੀਆ ਇਹਨਾਂ ਦਾ ਗੱਤਕੇ ਦਾ ਫਲੋਟ ਹੈ, ਸਜਾਇਆ ਹੈ। ਉੱਪਰ ਲਿਖਿਆ ਗਿਆ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, द्वार है सा मिलेंगे बचे शरण जो होए।
खालसा जी बेटी इंदिरा गई थी वो अपने फौजी जनरल वैद्या जनरल रणजीत ब्यास जनरल कुलदीप बराड़ ਨੂੰ ਕਹਿਣ ਲੱਗੀ ਕਿ ਤੁਸੀਂ ਨਾ ਕਹਿੰਦੇ ਸੀ ਭੰਡਾਰੇ ਸੱਤ ਨੂੰ 2 ਘੰਟਿਆਂ 'ਚ ਫੜ ਲਿਆਉਣਾ ਭੰਡਾਰਾ ਸੱਤ ਕਿੱਥੇ ਆ ਤੇ ਫੋਨ ਤੇ ਕੀ ਕਹਿੰਦਾ ਕੁਲਦੀਪ ਬਰਾੜ ਸੁਣਾ ਪਿਆਰ ਦੇ ਨਾਲ ਕਹਿੰਦੇ ਸੁਣ ਕੇ ਗੱਲ ਬਰਾੜ ਦੀ ਇੰਦਰਾ ਹੋਈ ਵੀਰ ਉਹਨੂੰ ਟੈਲੀਫੋਨ ਤੇ ਦੱਸਣਾ ਕਹਿੰਦਾ ਬੀਬਾ ਮਾਸਟਰ ਤਕਦੀਰ ਜਿਹੜੇ ਕੰਮ ਲਈ ਤਾਂ ਮੈਨੂੰ ਤੋਰਿਆ ਇਹ ਮਸਲਾ ਬੜਾ ਗੰਭੀਰ ਇੱਥੇ ਸਮਝ ਨਹੀਂ ਤਖਾਲਾ ਮੁਖੀ ਬੜਾ ਗੰਭੀਰ ਉਹਦੇ ਸਿਰ ਤੇ ਪੱਟਾ ਕੇਸਰੀ ਤੇ ਮਸਲਾ ਗਿਆ ਸੱਚੀ ਉਹਦੀ ਹਿੱਕ ਤੇ ਵਾਸ਼ਰ ਮੰਤਰਾ ਕੇ ਹੱਥ ਵਿੱਚ ਰੱਖਦਾ ਤੀਰ ਉਹ ਹਥਿਆਰ ਨਹੀਂ ਸੁੱਟਣਾ ਜਾਣਦਾ ਜਿੱਧਰ ਜਿੱਦਾਂ ਖਿੱਚ ਲਕੀਰ ਕਹਿੰਦਾ ਭੰਡਰਾਂ ਵਾਲੇ ਸ਼ੇਰ ਨੇ ਸਮਰਿਆ 10ਵਾਂ ਪੀਰ ਉਹਦੀ ਲਲਕਾਰ ਨੂੰ ਸਿਰ ਕੇ ਰਾਣੀਏ ਤੇਰੀ ਭੱਜੀ ਫਿਰੇ ਕਤੀਰ ਉਹਦੀ ਫਤਿਹ ਯਕੀਨਨ ਰਾਣੀਏ ਕੀ ਹਾਰ ਕਤੀਰ ਉਸ ਵੇਲੇ ਕੁਲਦੀਪ ਬਰਾੜ रणजीत ब्यास वो क्या लगा बीबी इंदिरा गांधी ਤਾਂ ਬਹੁਤ ਵੱਡੀ ਗਲਤੀ ਕਰਦੀ ਆ ਇਹ ਮੁੱਠੀ ਭਰ ਸਿੱਧਾ ਪੰਗਾ ਲੈ ਇਹ ਬਹਾਦਰ ਕੌਮ ਆ ਪਰ ਜੀਵਨ ਆ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਆ ਮਾਰ ਨੇ ਬਾਹਰ ਦਿੱਤਾ ਸੀ ਇਹਨਾਂ ਬੱਚੇ ਨੇ ਨਿੱਕੇ ਸੀਸ ਮਾਰਨੇ ਮੋਟਰਸਾਈਕਲ ਵਾਲੇ ਤੋਂ ਜਾ ਕਈ ਹਜ਼ਾਰ ਲਓ ਜੀ ਅਸਲੇ ਕੈਲੀਫੋਰਨੀਆ ਕਰਦਾ ਦਾ ਜੰਗ ਸਿਗਰੀਆਂ ਤੇ ਸੰਗੀਤ ਝਗੜਾ ਉਹ ਮਹਾਰਾਜ ਜੀ ਪ੍ਰਾਪਤ ਕਰਨੇ 42 ਦੇ ਮਹਾਨਗਰ ਕੀਰਤਨ ਦੇ ਵਿੱਚ ਤੋਂ ਖਾਲਸੀ ਬਹੁਤ ਤੋਂ ਸਾਡਾ ਮਾਨ ਦਾ ਕੱਠ ਤੋਂ ਅੱਜ ਆਏ ਹੈ ਜੋ 42 ਮਹਾਨਗਰ ਕੀਰਤਨ ਤੋਂ 7 ਪਰ 2021 ਨੂੰ ਕਿਉਂਕਿ ਤੋਂ 4 ਦਿਨਾਂ ਗੁਰਦੁਆਰਾ ਮਾਸੜੀ ਕੈਲੀਫੋਰਨੀਆ ਦੀ ਧਰਤੀ ਤੇ ਭਾਰਤ ਦੀਆਂ ਖੁਸ਼ੀਆਂ ਸਭ ਕਰਾਂਗੇ जिन्हें भी सरकार जो सरकार हो जिन्हें भी तो सब भी
विशेष धन्यवाद करते हैं जो कि हमेशा ही हमारे चैनल के अरदास है दिल्ली तख्त पर बहेगी आप गुरु की फौज चक्कर चलेंगे इस बार बड़ी तरह के बाद इस वेले गुरबत सिंह जी तो मनमीत सिंह जी रिवर साहब की धरती तो एक कंप्लीट तौर पर मनमीत जी आप सामने तो फरी सोच आओ खेड ने गज के बुलावे जावे बोले सो लाला का खून जता ना सिर सिक्खी दे तख्त ना ताज रहिंदा अले टुटदे ना गुलामियां दे ते देश उन्हां ही अज मथाज रहिंदा नौवां गुरु दान ना दिंदा जंजू लाउण दा अज रिवाज रहिंदा दसम पारदाना प्रोग्राम बिंदा अज प्रोग्राम दा राज काज के बुलावे ना हो जावे शहर श्री गुरु गोबिंद ਦਾ ਜਿਹੜਾ ਨਜ਼ਾਰਾ ਉਹ ਦੇਖ ਰਹੇ ਹੋ ਸਿੰਘ ਆਪਸ ਵਿੱਚ ਸੋਟੀ ਨਾਲ ਜਿਹੜਾ ਹੈ ਉਹ ਗੱਤਕਾ ਖੇਲ ਰਹੇ ਨੇ ਬਹੁਤ ਹੀ ਵਧੀਆ ਮਾਹੌਲ ਬਣਿਆ ਹੈ ਗੁਰੂ ਦੇ ਬਾਣੇ ਦੇ ਵਿੱਚ ਇਹ ਗੱਤਕਾ ਜਿਹੜਾ ਖੇਲਿਆ ਜਾ ਰਿਹਾ ਹੈ ਇਹਦੀ ਜਿਹੜੀ ਸਿੱਖ ਧਰਮ ਦੇ ਵਿੱਚ ਬਹੁਤ ਹੀ ਵੱਡੀ ਅਹਿਮੀਅਤ ਹੈ ਗੱਤਕੇ ਦੀ ਸੋ
ਡੇਜ਼ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਸੀ ਘੋੜੇ ਦੀ, ਸੋ ਉਹ ਵੀ ਘੋੜੇ ਤੇ ਸਿੰਘ ਜਿਹੜੇ ਨਾਲ ਸੱਜੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਬੜਾ ਹੀ ਜੋਸ਼ ਹੈ, ਕਿੰਨਾ ਵਧੀਆ ਗੱਤਕਾ ਜਿਹੜਾ ਖੇਲਿਆ ਜਾ ਰਿਹਾ ਆਪਣੇ ਸਿੰਘਾਂ ਵੱਲੋਂ। ਵੈਰੀ ਨਾਈਸ। ਅਸੀਂ ਗੱਲ ਵੀ ਕਰਾਂਗੇ, ਤੁਸੀਂ ਬਹੁਤ ਹੀ ਵਧੀਆ ਜਿਹੜਾ ਨਜ਼ਾਰਾ ਹੈ ਗੱਤਕੇ ਦਾ ਜਿਹੜਾ ਤੁਸੀਂ ਦੇਖ ਰਹੇ ਹੋ। ਸਿੰਘਾਂ 'ਚ ਪੂਰਾ ਜੋਸ਼ ਹੈ। ਇੱਕ ਦੂਜੇ ਤੇ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਵੈਰੀ ਨਾਈਸ, ਵੈਰੀ ਨਾਈਸ। ਹਾਂਜੀ, ਸਿੰਘ ਸਾਹਿਬ ਬੜੇ ਸੋਹਣੇ ਬਾਣੇ ਦੇ ਵਿੱਚ ਇਹਨਾਂ ਮੌਜੂਦ ਨੇ, ਔਰ ਨਾਲ ਗੱਲਬਾਤ ਕਰਦੇ ਆ। ਇੰਨਾ ਸੋਹਣਾ ਬਾਣਾ ਪਾ ਕੇ, ਗੁਰੂ ਦਾ ਬਾਣਾ ਪਾ ਕੇ ਤੇ ਤੁਸੀਂ ਜਿਹੜੇ ਆ ਇੰਨਾ ਸ਼ਾਈ ਫੀਲ ਕਰ ਰਹੇ ਹੋ। ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਵੋ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਭ ਤੋਂ ਪਹਿਲਾਂ ਗੁਰਗੱਤੀ ਦਿਵਸ ਦੀਆਂ ਲੱਖ ਲੱਖ ਵਧਾਈਆਂ। ਆਪ ਜੋ ਸੰਗਤਾਂ ਚੱਲ ਕੇ ਦੂਰੋਂ ਨੇੜੇ ਆਏ ਸਾਰਿਆਂ ਨੂੰ ਜੀ ਆਇਆ ਕਹਿੰਦੇ ਹਾਂ ਅਜੂਬਾ ਸਿਟੀ ਦੀ ਧਰਤੀ ਤੇ ਇਸ ਵੇਲੇ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਖਾੜੇ ਸਜਾਏ ਗਏ ਹਨ। ਮਹਾਰਾਜ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਜਿੱਦਾਂ 6ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਸਤਰ ਵਿੱਦਿਆ ਦੀ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ, ਉਸ ਨੂੰ ਗਾਹਾਂ ਤੋਰਦਿਆਂ ਹੋਇਆਂ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਇਸ ਵੇਲੇ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਖਾੜੇ ਚੱਲ ਰਹੇ ਹਨ। ਦੂਰੋਂ ਨੇੜੇ ਸੰਗਤਾਂ ਆਈਆਂ। ਬੜਾ ਹੀ ਬਹੁਤ ਸੋਹਣਾ ਮਾਹੌਲ ਹੈ ਇਸ ਵੇਲੇ। ਆਪ ਨੂੰ ਸਭ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਨੇ ਸੁਣੇ ਨੇ ਇਹਨਾਂ ਭਾਈ ਸਾਹਿਬ ਕੋਲੋਂ। ਸੋ ਗੱਤਕਾ ਜਿਹੜਾ ਦਲ ਵੱਲੋਂ ਜਿਹੜਾ ਗੱਤਕਾ ਹੈ ਉਹ ਖੇਡਿਆ ਜਾ ਰਿਹਾ ਹੈ। ਬਹੁਤ ਹੀ ਵਧੀਆ ਮਾਹੌਲ ਬਣਿਆ ਹੈ। ਵਰਸ਼ੇ ਵੀ ਉਹਨਾਂ ਦੇ ਹੱਥ ਵਿੱਚ ਹੈਗੇ ਆ, ਸਾਰੇ ਸ਼ਸਤਰ ਵੀ ਉਹਨਾਂ ਦੇ ਹੱਥ ਵਿੱਚ ਹੈਗੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਜਿਹੜਾ ਇਹ ਫਲੋਟ ਹੈ ਪਸੰਦ ਆਇਆ ਹੈਗਾ ਗੱਤਕਾ ਨੂੰ। ਸੋ ਵੈਰੀ ਨਾਈਸ। ਬਹੁਤ ਹੀ ਜੋਸ਼ ਦੇ ਨਾਲ, ਬਹੁਤ ਹੀ ਬਹਾਦਰੀ ਨਾਲ ਜਿਹੜਾ ਗੱਤਕਾ ਹੈ ਸੋਟੀ ਵਾਲਾ ਇਹ ਖੇਲਿਆ ਜਾ ਰਿਹਾ ਹੈ। ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ। ਸੋ ਨਾਲ ਨਾਲ ਜਿਹੜੇ ਸੰਗਤਾਂ ਨੇ ਉਹ ਸੰਗਤਾਂ ਲਈ ਲੰਗਰ ਵੀ ਜਿਹੜੀਆਂ ਨੇ, ਜਿਸ ਤਰ੍ਹਾਂ ਚਾਹ ਦੇ ਲੰਗਰ ਹੋਣ, ਕੌਫੀ ਦੇ ਲੰਗਰ ਹੋਣ, ਠੰਡੇ ਮਿੱਠੇ ਦੇ ਜਿਹੜੇ ਲੰਗਰ ਨੇ ਉਹ ਵੀ ਨਾਲ ਨਾਲ ਛਕ ਰਹੀਆਂ ਨੇ ਸਿੱਖ ਸੰਗਤਾਂ। ਵਾਓ, ਵੈਰੀ ਨਾਈਸ, ਦੈਟਸ ਇਟ। ਉਹ ਫੜੀਆਂ ਵੀ ਹੈਗੀਆਂ ਹੱਥ 'ਚ। ਓ ਨੋ, ਵੈਰੀ ਨਾਈਸ, ਵੈਰੀ ਨਾਈਸ, ਵੈਰੀ ਨਾਈਸ। ਜਿਆਦਾ ਜੋਸ਼ ਵਿੱਚ ਆ ਗਏ ਨੇ ਸਿੰਘ। ਵੈਰੀ ਨਾਈਸ, ਦੇ ਡਿਡ ਵੈਰੀ ਗੁੱਡ, ਵੈਰੀ ਨਾਈਸ। ਬੜਾ ਵਧੀਆ ਪਰਫਾਰਮੈਂਸ ਸੀ ਆਪਣੇ ਨੌਜਵਾਨਾਂ ਵੱਲੋਂ ਗੱਤਕੇ ਦੀ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸਿੰਘ ਸਾਹਿਬ ਜਿਹੜੇ ਨੇ ਘੋੜੇ ਦੇ ਜਿਹੜੇ ਸਵਾਰ ਨੇ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ TV 84 ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁੜ ਬੈਠੀਆਂ ਸਾਧ ਸੰਗਤ ਨੂੰ ਅਸੀਂ 42ਵੇਂ ਮਹਾਨਗਰ ਕੀਰਤਨ ਤੇ ਵਧਾਈ ਦਿੰਦੇ ਹਾਂ। ਇਸ ਵੇਲੇ ਕੈਲੀਫੋਰਨੀਆ ਗੱਤਕਾ ਦਲ ਦੇ ਜਥੇਦਾਰ ਬਾਬਾ ਜਸਪ੍ਰੀਤ ਸਿੰਘ ਜੀ ਸੋ ਉਹ ਮੈਦਾਨ ਦੇ ਵਿੱਚ ਸੋ ਹਮੇਸ਼ਾ ਦੀ ਤਰ੍ਹਾਂ ਸੋ ਕੈਲੀਫੋਰਨੀਆ ਗੱਤਕਾ ਦਲ ਦੇ ਬੱਚੇ ਬੱਚੀਆਂ ਜੋਰ ਵਿਖਾ ਰਹੇ ਨੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਪਿੰਡਰਾਂ ਵਾਲਾ ਸੰਤ ਸਿਪਾਹੀ ਜਿਸਨੇ ਕੁੱਤੀ ਕੌਮ ਜਗਾਈ। ਗੱਡੀ ਦੇ ਲਾਗੇ ਹੋਵੇ ਤਾਂ ਬਹੁਤ ਫਰਕ ਪੈ ਗਿਆ। ਬੋਲੇ ਸੋਨਿਹਾ ਇੰਨੀ ਦੂਰ ਤੇ ਉਹ ਬਾਬਾ ਜੀ ਨਹੀਂ ਹੈਗਾ ਲਾਗੇ ਹੋਵੇ ਤਾਂ ਬਹੁਤ ਦੂਰ ਹੈ। ਬੋਲਣ ਵਾਸਤੇ ਗਿਆ ਹੀ ਤੁਹਾਨੂੰ TV 84 ਤੇ ਜਾਣਾ। ਆ ਦੇ ਜਰਾ ਉਹ ਭਾਈ ਫੜੋ ਤੁਸੀਂ ਆ ਜਾਓ। ਠੀਕ ਹੈ ਮਿਲਦੇ ਆ। ਨਹੀਂ ਉਹ ਭੈਣ ਜੀ ਚੱਲ ਗਿਆ। ਹਥਿਆਰਾਂ ਨਾਲ ਕਰੋ ਸੂਰਮਾ ਹੁੰਦਾ ਕੁੜੀਏ। ਹਾਂ ਇਹਦਾ ਹਥਿਆਰ ਵੀ ਮਾਇਕ ਹਥਿਆਰ ਹੀ ਗਵਾਲੇ ਹੈ। ਆਪੇ ਜੋ ਐਕਸ਼ਨ ਸੂਰਮਿਆਂ
ਆ ਕੇ ਬਹੁਤ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨਾਲ? ਸਾਡੇ ਵੀ ਤੁਹਾਨੂੰ ਦੇਖ ਰਹੇ ਹੋ ਅੰਦਰ ਕੈਮਰੇ ਦੇ ਵਿੱਚ। ਹਾਂਜੀ, ਕਿਸਾਨ ਏਕਤਾ ਇੱਥੇ ਦੇਖ ਕੇ ਨਾ, ਇੱਥੇ ਦੇਖ ਕੇ ਇੱਧਰ। ਹਾਂਜੀ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਹਾਂਜੀ, ਬਹੁਤ ਸਾਰਾ ਉਹਨਾਂ ਨੇ ਮੈਸੇਜ ਦਿੱਤਾ ਹੈ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ। ਨੋ ਫਾਰਮਰ ਨੋ ਫੂਡ। ਸੋ ਥੈਂਕ ਯੂ ਸੋ ਮਚ, ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏਗੇ। ਥੈਂਕ ਯੂ ਸੋ ਮਚ। ਵਿਊਅਰਸ ਦੇ ਨਾਲ ਨਾਲ ਸਾਡੇ ਜਿਹੜੇ ਸਿੱਖ ਸੰਗਤਾਂ ਨੇ ਉਹ ਕਿਸਾਨਾਂ ਨੂੰ ਵੀ ਜਿਹੜੀ ਸਪੋਰਟ ਕਰ ਰਹੀਆਂ, ਹਮਾਇਤ 'ਚ ਖੜੀਆਂ ਨੇ। ਸੋ ਤੁਸੀਂ ਠਾਠਾ ਮਾਰਦਾ ਜਿਹੜਾ ਇਕੱਠ ਹੈ ਉਹ ਦੇਖ ਰਹੇ ਹੋ। ਸੋ ਮੇਰੇ ਪਿੱਛੇ ਜਿਹੜਾ ਫਾਰਮਰਸ ਪ੍ਰੋਟੈਸਟ ਜਿਹੜੇ ਜਿੱਦਾਂ ਚੱਲ ਰਿਹਾ ਆਪਣੇ ਦਿੱਲੀ ਦੇ ਵਿੱਚ, ਉਹਨਾਂ ਜਿਹੜਾ ਫਲੋਟ ਹੈ ਉਹ ਆ ਰਿਹਾ ਹੈ। ਸੋ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤੁਸੀਂ ਸ਼ਮੂਲੀਅਤ ਦੇਖ ਰਹੇ ਹੋ ਇਸ ਨਗਰ ਕੀਰਤਨ ਦੇ ਵਿੱਚ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸਾਡੇ ਕੋਲ ਬਹੁਤ ਸਾਰੇ ਬੁਲਾਰੇ ਨੇ ਬੋਲਣ ਵਾਸਤੇ, ਆਪਣੇ ਵਿਚਾਰ ਦੇਣ ਵਾਸਤੇ। ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਇੱਧਰ ਆ ਜਾਓ ਕਿਉਂਕਿ ਸਾਡਾ ਕੈਮਰਾਮੈਨ ਉੱਪਰ ਨਹੀਂ। ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਕਿਸਾਨੀ ਬਾਰੇ ਕਹਿਣਾ ਚਾਹੁੰਦੇ ਹਾਂ ਜੀ। ਹਾਂਜੀ, ਕਿਉਂ ਨਹੀਂ? ਇੱਕ ਨਾਰਾ ਲਾਉਣਾ ਚਾਹੁੰਦੇ ਹਾਂ ਜੀ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ। ਆਓ ਆਪਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਹੀ ਵਧੀਆ ਮੈਸੇਜ ਦੇ ਕੇ ਜਿਹੜੇ ਨੌਜਵਾਨ ਪੀੜ੍ਹੀ ਹੈ। ਤੁਸੀਂ ਕੁਝ ਬੋਲਣਾ ਚਾਹੋਗੇ? ਮੇਰੇ ਖਿਆਲ ਤੁਸੀਂ ਕਹਿਣਾ ਚਾਹੋਗੇ, ਸਾਡੇ ਦਰਸ਼ਕਾਂ ਦੇ ਰੂਬਰੂ ਹੈਗੇ ਹੋ, ਕੀ ਕਹਿਣਾ ਚਾਹੋਗੇ? ਕੁਝ ਨਹੀਂ ਜੀ, ਬਸ ਅਸੀਂ ਨਾਰੇ ਲਾਵਾਂਗੇ ਜੀ ਕਿਸਾਨੀ ਦੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਖਾਲਸਾ, ਥੈਂਕ ਯੂ ਸੋ ਮਚ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਡਾ ਇਹ ਚੌਥਾ ਸਾਲ ਹੈ ਇੱਥੇ, ਤੇ ਅਸੀਂ ਜਦ ਵੀ ਪਿਛਲੇ ਸਾਲ ਹੋਇਆ ਨਹੀਂ ਕਿਸੇ ਕਾਰਨ ਵਰਸ਼ ਕੋਵਿਡ ਕਰਕੇ ਸੋ ਬਹੁਤ ਹੀ ਚੰਗਾ ਲੱਗਦਾ। ਆਪਣੇ ਬੰਦੇ ਅਸੀਂ ਦੇਖਦੇ ਹਾਂ ਇੱਥੇ ਜਿਸ ਤਰ੍ਹਾਂ ਚੜ੍ਹਦੀ ਕਲਾ ਸਾਰੇ ਨੇ, ਤੇ ਬਹੁਤ ਹੀ ਚੰਗਾ ਲੱਗਦਾ ਜੀ। ਬਹੁਤ ਫੈਮਿਲੀ ਦੇ ਨਾਲ ਆਇਓ? ਬਿਲਕੁਲ, ਸਾਡੀ ਫੈਮਿਲੀ ਹੈ। ਮੇਰੀ ਵਾਈਫ ਨੇ, ਮੇਰਾ ਵੱਡਾ ਮੁੰਡਾ, ਮੇਰਾ ਛੋਟਾ ਮੁੰਡਾ। ਇੱਥੇ ਪਤਾ ਲੱਗੇਗਾ ਜਦੋਂ ਇਹ ਵੱਡੇ ਹੋਣਗੇ ਫਿਰ ਕਹਿਣਗੇ ਵੀ ਆਪਾਂ ਮੇਲੇ 'ਚ ਗਏ ਸੀ ਆਪਣੇ ਪਾਪਾ ਦੇ ਨਾਲ, ਨਾ ਫਿਰ ਆਪਣੇ ਬੱਚਿਆਂ ਨੂੰ ਦੱਸਣਗੇ। ਬਿਲਕੁਲ, ਉਹ ਨਾਈਸ ਹੈ, ਜ਼ਿਆਦਾ ਹੁੰਦੀਆਂ ਨੇ। ਬਹੁਤ ਵਧੀਆ ਲੱਗਾ ਇਹ। ਬਿਲਕੁਲ ਕਲਚਰ ਨਾਲ ਸਾਡੇ ਬੱਚਿਆਂ ਨੂੰ ਮਤਲਬ ਜੋੜ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਸਾਡੇ ਵੀ ਮਾਪਿਆਂ ਨੇ ਸਾਨੂੰ ਜੋੜਿਆ। ਬਿਲਕੁਲ, ਵਰਨਾ ਫਿਰ ਸਾਰਾ ਰੋਲ ਜਾਣਾ, ਫਿਰ ਕੋਈ ਫਾਇਦਾ ਨਹੀਂ ਕਿਸੇ ਚੀਜ਼ ਦਾ। ਫਾਇਦਾ ਨਹੀਂ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ, ਬੜਾ ਵਧੀਆ ਲੱਗਿਆ ਗੱਲ ਕਰਕੇ। ਸੋ ਵਿਊਅਰਸ, ਸਾਡੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਨਗਰ ਕੀਰਤਨਾਂ ਦੇ ਵਿੱਚ। ਜਿਸ ਤਰ੍ਹਾਂ ਇਹ ਇਕੱਠ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੀ ਸਿੱਖੀ ਬਾਰੇ, ਸਾਡੀ ਸਿੱਖ ਕੌਮ ਬਾਰੇ ਪਤਾ ਲੱਗਣਾ ਚਾਹੀਦਾ। ਜਿਸ ਤਰ੍ਹਾਂ ਕਿ ਫਲੋਟ ਤੁਸੀਂ ਦੇਖ ਰਹੇ ਹੋ, ਫਾਰਮਾਂ ਦੇ ਹਮਾਇਤ ਦੇ ਵਿੱਚ ਜਿਹੜਾ ਹੈ ਫਲੋਟ ਬਹੁਤ ਹੀ ਵਧੀਆ ਸਜਾਇਆ ਗਿਆ ਹੈ। ਜਦੋਂ ਮੈਂ ਆਪਣੀ ਚਾਈਲਡਹੁੱਡ ਦੇ ਵਿੱਚ ਸੀ, ਇਸ ਤਰ੍ਹਾਂ ਦੇ ਆਪਾਂ ਦੇਖਦੇ ਮੋਟਰਾਂ ਲੱਗੀਆਂ ਹੁੰਦੀਆਂ ਸੀ, ਪਾਣੀ ਨਿਕਲਦਾ ਹੁੰਦਾ ਸੀ, ਕਿਸਾਨ ਹੁੰਦੇ ਸੀ, ਮੰਜਾ ਡੱਠਿਆ ਹੋਇਆ ਹੈ, ਦਾਤਰੀ ਉੱਪਰ ਪਈ ਹੋਈ ਹੈ, ਖੁਰਪਾ ਉੱਥੇ ਪਿਆ ਹੈ, ਬਹੁਤ ਸਾਰਾ ਪੰਡ ਵੀ ਪਈ ਹੋਈ ਹੈ ਭਰੀ। ਸੋ ਨਾਈਸ। ਜਿਸ ਤਰ੍ਹਾਂ ਕਿ ਗੰਨੇ ਦੇ ਇਹਨਾਂ ਨੇ ਲਗਾਏ ਹੋਏ ਨੇ ਪਲਾਂਟ, ਬਹੁਤ ਹੀ ਵਧੀਆ ਫਲੋਟ ਸਜਾਇਆ ਹੈ, ਬਹੁਤ ਹੀ ਵਧੀਆ ਰੈਲੀ ਲਾ ਕੇ ਲਿਖਿਆ ਹੈ ਨੋ ਫਾਰਮਰ ਨੋ ਫੂਡ। ਜਿਹੜੀ ਆਈ ਥਿੰਕ ਇਹਨੂੰ ਕਹਿੰਦੇ ਨੇ ਪੁਰਾਣੀ ਦੀ ਪੰਡ ਕਹਿੰਦੇ ਨੇ ਇਹਨੂੰ। ਸੋ ਇਹ ਬਣੀ ਹੋਈ ਹੈ, ਬਹੁਤ ਹੀ ਵਧੀਆ ਹੈ। ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਇਸੇ ਕਿ ਇਸ ਫਲੋਟ ਦੇ ਉੱਪਰ ਕੈਮਰਾ ਜ਼ਰੂਰ ਮਾਰੇ ਕਿ ਸਾਡੇ ਦਰਸ਼ਕ ਆਪਣੀ ਜਿਹੜੀ ਪੁਰਾਣੀ ਯਾਦ ਉਹ ਮੇਰੇ ਖਿਆਲ ਤਾਜ਼ਾ ਕਰ ਸਕਦੇ ਨੇ, ਕਿਉਂਕਿ ਅਸੀਂ ਚਾਈਲਡਹੁੱਡ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ। ਬਹੁਤ ਹੀ ਵਧੀਆ ਫਲੋਟ ਹੈ ਫਾਰਮਰਸ ਲਈ, ਫਾਰਮਰਸ ਇਨ ਕ੍ਰਾਈਸਿਸ। ਇਸ ਦੇ ਉੱਪਰ ਲਿਖਿਆ ਹੈ ਵੀ ਸਟੈਂਡ ਵਿਦ ਫਾਰਮਰਸ। ਸੋ ਬਹੁਤ ਹੀ ਵਧੀਆ ਹੈ ਫਲੋਟ ਹੈ, ਮੈਸੇਜ ਬਹੁਤ ਵਧੀਆ ਕਲੀਅਰ ਹੈ ਕਿ ਅਸੀਂ ਆਪਣੇ ਫਾਰਮਰਸ ਦੇ ਨਾਲ ਹੈਗੇ ਹਾਂ। ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਅੱਗੇ ਲੰਘ ਚੁੱਕਿਆ ਹੈ। ਸੋ ਬਹੁਤ ਹੀ ਵਧੀਆ ਮਾਹੌਲ ਬਣਿਆ, ਬਹੁਤ ਹੀ ਵਧੀਆ ਨਜ਼ਾਰਾ ਹੈ, ਤੁਸੀਂ ਦੇਖ ਸਕਦੇ ਹੋ। ਔਰ ਮੌਸਮ ਵੀ ਬਹੁਤ ਹੀ ਵਧੀਆ ਹੈ, ਸਨਸ਼ਾਈਨ ਫੁੱਲ ਹੈ ਬਿਲਕੁਲ।
ਸੋ ਸਿੱਖ ਸੰਗਤਾਂ ਇਸ ਨਜ਼ਾਰੇ ਨੂੰ ਮਾਣ ਰਹੀਆਂ ਨੇ, ਇਸ ਮੌਸਮ ਨੂੰ ਮਾਣ ਰਹੀਆਂ ਨੇ। ਸੋ ਬਹੁਤ ਹੀ ਵਧੀਆ ਮਾਹੌਲ ਹੈ। ਸੋ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਵੀ ਸਾਡੇ ਨਾਲ ਮੌਜੂਦ ਨੇ। ਜਿਸ ਤਰ੍ਹਾਂ ਕਿ ਆਪਾਂ ਸ਼ੋਅ ਕਰਦੇ ਹਾਂ ਪ੍ਰੋਗਰਾਮ ਸੱਚੋ ਸੱਚ, ਸਾਡੇ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਵੀਕਐਂਡ ਤੇ ਵੀ ਸ਼ੋਅ ਕਰਿਆ ਕਰੋ। ਅਸੀਂ ਵੀਕਐਂਡ ਤੇ ਸ਼ੋਅ ਤੇ ਨਹੀਂ ਕੀਤਾ, ਪਰ ਆਪਾਂ ਕੈਲੀਫੋਰਨੀਆ ਦੀ ਧਰਤੀ ਤੇ ਆ ਕੇ ਆਪਾਂ ਯੂਬਾ ਸਿਟੀ ਦੇ ਵਿੱਚ ਜਿਹੜਾ ਨਗਰ ਕੀਰਤਨ ਦੇ ਨਾਲ ਤੁਹਾਨੂੰ ਆਪਾਂ ਦਰਸ਼ਨ ਵੀ ਕਰਾ ਰਹੇ ਹਾਂ, ਆਪ ਵੀ ਖੁਦ ਵੀ ਦਰਸ਼ਨ ਕਰ ਰਹੇ ਹਾਂ। ਸੋ ਸਾਡੇ ਜਿਹੜੇ ਪਾਕਿਸਤਾਨੀ ਵੀਰ ਭੈਣ ਪੱਕਾ ਖੁਸ਼ ਹੋਏ ਹੋਣਗੇ ਸਾਨੂੰ ਸਟੂਡੀਓ ਦੇ ਵਿੱਚੋਂ ਬਾਹਰ ਨਿਕਲ ਕੇ ਆਪਾਂ ਯੂਬਾ ਸਿਟੀ ਦੀ ਧਰਤੀ ਦੇ ਵਿੱਚ ਅਤੇ ਪਹੁੰਚੇ ਹਾਂ ਇਸ ਈਵੈਂਟ ਨੂੰ ਕਵਰ ਕਰਨ ਵਾਸਤੇ। ਸੋ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਜਾਣਦੇ ਹਾਂ। ਸੋ ਡਾਕਟਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿੱਦਾਂ ਫੀਲ ਕਰ ਰਹੇ ਹੋ ਸਟੂਡੀਓ ਦੇ ਵਿੱਚੋਂ ਬਾਹਰ ਨਿਕਲ ਕੇ? ਦੇਖੋ ਜੀ 6 ਘੰਟੇ ਦੀ ਕੈਦ ਪਹਿਲਾਂ ਜਹਾਜ਼ ਦੇ ਵਿੱਚ ਰਹੀ, ਕੱਲ ਫਿਰ 6 ਘੰਟੇ ਦੀ ਹੋਣੀ ਹੈ। ਇੱਥੇ ਲਿਬਰਟੀ ਹੈ ਔਰ ਵੈਸੇ ਵੀ ਲਿਬਰਟੀ ਔਰ ਆਜ਼ਾਦੀ ਦੀ ਗੱਲ ਫਿਜ਼ਾ ਦੇ ਵਿੱਚ ਗੂੰਜ ਰਹੀ ਹੈ। ਗੁਰੂ ਗ੍ਰੰਥ ਗੁਰੂ ਪੰਥ ਸਾਡੇ ਕੇਸਰੀ ਨਿਸ਼ਾਨ ਵੀ ਝੂਲ ਰਹੇ ਨੇ, ਗੁਰਬਾਣੀ ਦੀਆਂ ਧੁਨਾਂ ਵੀ ਜਿਹੜੀਆਂ ਨੇ ਫਿਜ਼ਾ ਵਿੱਚ ਨੇ ਔਰ ਦੂਸਰੇ ਪਾਸੇ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜ ਰਿਹਾ। ਸੋ ਅਸੀਂ ਸਮਝਦੇ ਹਾਂ, ਮੈਂ ਸਭ ਤੋਂ ਪਹਿਲਾਂ ਤਾਂ ਆਪਣੀ TV 84 ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਕਿ ਪਿਛਲੇ 3 ਦਿਨ ਤੋਂ ਜਿਸ ਮਿਹਨਤ ਦੇ ਨਾਲ ਰਾਤਾਂ ਜਾਗ ਕੇ ਲੱਗੇ ਹੋਏ ਨੇ ਔਰ ਸਾਡੇ ਲੱਖਾਂ ਵਿਊਅਰਸ ਦੁਨੀਆ ਭਰ ਦੇ ਵਿੱਚ, ਔਰ ਮੈਂ ਕੱਲ ਵੀ ਦੇਖ ਰਿਹਾ ਸੀ ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣ ਭਰਾ, ਉਹਨਾਂ ਨੇ ਜਦੋਂ ਇਹ ਖਾਲਸਾਈ ਜਾਓ ਜਲਾਲ ਕੱਲ ਵੀ ਦੇਖਿਆ ਕਿ ਉਹ ਇਹ ਮਹਿਸੂਸ ਕਰਦੇ ਨੇ ਕਿ ਇਸ ਲੈਵਲ ਦੀ ਕੌਮ ਜਿਹੜੀ ਲੱਖਾਂ ਲੋਕਾਂ ਦੇ ਲਈ ਫੂਡ ਦਾ ਪ੍ਰਬੰਧ ਕਰਦੀ ਹੈ, ਜਿਸ ਕੌਮ ਦੇ ਕੋਲ ਇੰਨਾ ਜਿਹੜਾ ਉਹ ਗੁਰੂ ਦੇ ਨਾਲ ਪਿਆਰ ਹੈ ਕਿ ਉਹ ਬੇਘਰੀ ਕਿਉਂ ਹੈ। ਔਰ ਮੈਂ ਸਮਝਦਾ ਵੀ ਇਹਦੇ ਬਾਵਜੂਦ ਹੁਣੇ ਇੱਕ ਵੀਰ ਮੇਰੇ ਨਾਲ ਖਲੋਤੇ ਸੀ, ਕਹਿਣ ਲੱਗੇ ਵੀ ਕਿੰਨਾ ਜ਼ੋਰ ਹਕੂਮਤਾਂ ਦਾ ਲੱਗਾ ਸਿੱਖਾਂ ਨੂੰ ਤੋੜਨ ਦੇ ਲਈ, ਪਰ ਇਹ ਜਿਹੜੀ ਗੁਰੂ ਦੀ ਕਮਾਈ ਹੈ ਕਿ ਆਪਣੇ ਆਪ ਅੰਦਰੋਂ ਸਤਨਾਮ ਵਾਹਿਗੁਰੂ ਨਿਕਲਦਾ ਹੈ, ਆਪਣੇ ਆਪ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਨਿਕਲਦਾ ਹੈ। ਸੋ ਮੈਂ ਸਮਝਦਾ ਵੀ ਖਾਲਸਾ ਹੀ ਜਾਓ ਜਲਾਲ ਵੀ ਹੈ ਤੇ ਜਿਸ ਹਕੂਮਤ ਦੇ ਨਾਲ ਸਾਡਾ ਵਾਹ ਹੈ, ਇਸ ਗੱਲ ਦਾ ਧਿਆਨ ਰਹੇ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਸ਼ੁਰੂ ਕੀਤੀਆਂ, ਸੌਦਾ ਸਾਧ ਵਰਗਾ ਫਰੌਡੀਆ ਲਿਆ ਕੇ ਵਿੱਚ ਵਾੜਿਆ, ਕਿਵੇਂ 3 ਖੇਤੀ ਕਾਨੂੰਨਾਂ ਦੇ ਥੱਲੇ ਉਹਨਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਡਿਸਟਰੋਏ ਕਰਨ ਦੇ ਲਈ ਅੰਬਾਨੀ, ਅਡਾਨੀ, ਪਤੰਜਲੀ ਦੇ ਹਵਾਲੇ ਕਰਨ ਦੀ ਇਹ ਲਾਈਨ ਲਈ ਹੈ। ਇਹਦੇ ਬਾਵਜੂਦ ਜੇ ਸਾਡੇ ਕਿਸਾਨ ਵੀ ਪਿਛਲੇ 1 ਸਾਲ ਤੋਂ ਡਟੇ ਬੈਠੇ ਨੇ ਦਿੱਲੀ ਦੀਆਂ ਬਰੂਹਾਂ ਤੇ, ਇਹ ਵੀ ਗੁਰੂ ਨਾਨਕ ਸਾਹਿਬ ਦੀ ਉਹ ਸਪਿਰਿਟ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲ ਹੈ। ਔਰ ਜੇ ਦੁਸ਼ਮਣ ਨੂੰ ਵੰਗਾਰਦੇ ਨੇ ਸਿੰਘ ਤੇ ਇਹ ਵੀ ਉਹੀ ਸਪਿਰਿਟ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅਸੀਂ ਪ੍ਰੋਟੈਕਟਰ ਹੈ। ਜੇ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਕਿਹਾ, ਸਰਹੱਦਾਂ ਤੇ ਵੀ ਸਾਡੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਅੱਜ ਉਹਨਾਂ ਪੰਜਾਬ ਦੇ ਖੇਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਇੰਨਾ ਜ਼ਰਖੇਜ਼ ਬਣਾਇਆ ਕਿ ਭਾਰਤ ਦੀ ਭੁੱਖ ਕੱਢੀ ਸਾਰੀ, ਉਹ ਉਸੇ ਹੀ ਹੱਥ ਨੂੰ ਵੱਢ ਰਹੇ ਨੇ ਜਿਹੜਾ ਹੱਥ ਉਹਨਾਂ ਨੂੰ ਫੀਡ ਕਰ ਰਿਹਾ। ਪਰ ਜਦੋਂ ਤੱਕ ਗੁਰੂ ਪੰਥ ਗੁਰੂ ਗ੍ਰੰਥ ਇਹ 2 ਪਿੱਲਰ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਤਕਾਦ ਰੱਖ ਕੇ ਖੜੇ ਹਾਂ, ਗੁਰੂ ਦੀ ਬਾਣੀ ਦੇ ਉੱਤੇ ਸਾਡਾ ਭਰੋਸਾ ਹੈ। ਆਪਸੀ ਭਾਈਚਾਰੇ ਦੇ ਵਿੱਚ ਠੀਕ ਹੈ ਮਤਭੇਦ ਵੀ ਹੁੰਦੇ ਨੇ, ਕਈ ਵਾਰ ਅਸੀਂ ਆਪਣੀਆਂ ਕਮਜ਼ੋਰੀਆਂ ਦੀ ਗੱਲ ਜ਼ਿਆਦਾ ਕਰਦੇ ਹਾਂ ਕਿ ਜੀ ਆਹ ਨਹੀਂ ਹੈ ਉਹ ਨਹੀਂ ਹੈ। ਇਸ ਗੱਲ ਦਾ ਧਿਆਨ ਰਹੇ, ਜਾਗਦੀਆਂ ਕੌਮਾਂ ਦੇ ਵਿੱਚ ਲੋਕ ਆਜ਼ਾਦ ਸੋਚਦੇ ਨੇ ਔਰ ਦੁਸ਼ਮਣ ਵੀ ਉਹਨਾਂ ਦਾ ਵੀ ਜ਼ੋਰ ਹੈ। ਕਦੇ ਤੁਸੀਂ ਮਰਿਆਦਾ ਦਾ ਝਗੜਾ ਖੜਾ ਕਰ ਦਿਓ, ਕੋਈ ਹੋਰ। ਅਸੀਂ ਇਸ ਪਾਸੇ ਨਾ ਜਾਈਏ। ਰੋਜ਼ਾਨਾ ਅਸੀਂ 1.5 ਘੰਟਾ ਬੈਠ ਕੇ ਮੰਡੇ ਥਰੂ ਫਰਾਈਡੇ ਪਿਛਲੇ 10 ਸਾਲ ਤੋਂ ਸੱਚੋ ਸੱਚ ਪ੍ਰੋਗਰਾਮ 'ਚ ਦੱਸਦੇ ਹਾਂ ਕਿ ਭਾਈ ਸਾਰਿਆਂ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਐਂਡ ਵੀ ਐਗਰੀ ਟੂ ਡਿਸਐਗਰੀ। ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਕੁਝ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਸਹਿਮਤ ਨਾ ਹੋਈਏ, ਲੇਕਿਨ ਇਸ ਗੱਲ ਤੇ ਤਾਂ ਅਸੀਂ ਸਹਿਮਤ ਹੈ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ ਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ 42 ਸਾਲ ਤੋਂ ਲਗਾਤਾਰਤਾ ਨਾਲ ਯੂਬਾ ਸਿਟੀ ਦੀਆਂ ਸੜਕਾਂ ਤੇ ਇਹ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਇਹ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਸੋ ਅਸੀਂ 37 ਵਰੇ ਪਹਿਲਾਂ, ਕਿਉਂਕਿ ਇਸ ਹਫ਼ਤੇ 'ਚ ਸਿੱਖ ਨਸਲ ਕੁਸ਼ੀ ਦਿੱਲੀ ਔਰ ਭਾਰਤ ਭਰ 'ਚ ਹੁੰਦੀ ਹੈ, ਉਹਨਾਂ ਬੇਗੁਨਾਹ ਨੂੰ ਵੀ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ, ਆਪਣੇ ਕਿਸਾਨ ਭੈਣਾਂ ਭਰਾਵਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ। ਰੈਫਰੈਂਡਮ 2020 ਦੇ ਨਾਲ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਇੱਕ ਸਟੈਪ ਫਾਰਵਰਡ ਹੈ, ਉਹਨਾਂ ਦੀ ਵੀ ਹਮਾਇਤ ਕਰੀਏ।
ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਸਜ਼ਾ ਯਾਫਤਾ ਕਰਨ ਵਾਲਿਆਂ ਨੂੰ ਜਿਹੜਾ ਉਹ ਅਸੀਂ ਓਨ ਕਰਦੇ ਹਾਂ। ਨਿਹੰਗ ਸਿੰਘ ਸਾਡੀਆਂ ਲਾਡਲੀਆਂ ਫੌਜਾਂ ਨੇ, ਸਾਡਾ ਹਿੱਸਾ ਨੇ। ਇਹ ਗੁਰੂ ਦਾ ਤਿੰਨ ਪ੍ਰਗਟ ਕੀਨੋ ਖਾਲਸਾ ਨਿਲੰਬਰ ਧਾਰਾ, ਇਹ ਨੀਲਾ ਬਾਣਾ ਗੁਰੂ ਕਲਗੀਧਰ ਪਾਤਸ਼ਾਹ ਦਾ ਹੈ। ਸਤਿਗੁਰੂ ਰਹਿਮਤ ਕਰੇ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ इंडिपेंडेंट सॉवरन नेशन खालिस्तान लिबरेट होएगा, दिल्ली तख्त पर बहेगी, आप गुरु की फौज छतर चुलेंगे सीस पर, बड़ी करेगी मौज। वाहिगुरु जी का खालसा, वाहिगुरु जी की फतेह। ਆਲਵੇਜ਼ ਡਾਕਟਰ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਕਮਲਜੀਤ ਸਿੰਘ ਆ। ਪਹਿਲਾਂ ਤਾਂ ਸਰਬੱਤ ਸੰਗਤ ਨੂੰ, ਪੂਰੀ ਇਲਾਕਾਈ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦਿਵਸ ਦੀ ਲੱਖ ਲੱਖ ਵਧਾਈਆਂ ਹੋਣ ਜੀ। ਕਹਿਣਾ ਇਹੀ ਬੇਨਤੀ ਆ ਸੰਗਤ ਨੂੰ, ਖਾਸ ਕਰਕੇ ਸਿੱਖ ਸੰਗਤ ਨੂੰ, ਕਿ ਅੱਜ ਆਪਾਂ ਗੁਰਗੱਦੀ ਦਿਵਸ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਤੇ ਦੋ ਗੱਲਾਂ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਜਿਹੜਾ ਸ਼ਬਦ ਨੂੰ ਗੁਰੂ ਪੂਰੀ ਇਲਾਕਾਈ ਤੇ ਸਿਰਫ ਸਿੱਖੀਜ਼ਮ ਦੇ ਵਿੱਚ ਹੀ ਆ ਵੀ ਸ਼ਬਦ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਐਸੀ ਚੀਜ਼ ਨੂੰ ਗੁਰੂ ਦਾ ਦਰਜਾ ਮਿਲਿਆ ਹੋਵੇ ਜਿਹੜਾ ਪੂਰੀ ਇਲਾਕਾਈ 'ਚ ਪਹਿਲਾਂ ਨਹੀਂ ਸੀਗਾ। ਦੂਜੀ ਗੱਲ ਜਿਹੜੀ ਸ਼ਬਦ ਗੁਰੂ ਦੀ ਗੱਲ ਹੈ, ਜਦੋਂ ਨਿੱਕੇ ਹੁੰਦੇ ਆ, ਮੈਂ ਜ਼ਰੂਰ ਉਹ ਸ਼ੇਅਰ ਕਰਨੀ ਚਾਹਣਾ ਸੰਗਤ ਦੇ ਨਾਲ। ਜਦੋਂ ਮਹਾਰਾਜ ਨੂੰ ਮੱਥਾ ਟੇਕਣ ਜਾਣਾ ਤੇ ਮਨ ਦੇ ਵਿੱਚ ਸਵਾਲ ਆਉਂਦੇ ਸੀਗੇ ਕਿ ਸ਼ਬਦ ਗੁਰੂ ਕਿਵੇਂ ਹੋ ਸਕਦਾ। ਮੈਨੂੰ ਲੱਗਦਾ ਬੜੀ ਸੰਗਤ ਦਾ ਜਾਂ ਬੜਿਆਂ ਦਾ ਇਹ ਸਵਾਲ ਹੁੰਦਾ ਸੀਗਾ, ਜਾਂ ਮੇਰਾ ਵੀ ਸੀਗਾ। ਸਮੇਂ ਦੇ ਨਾਲ ਉਹ ਸਵਾਲ ਹੱਲ ਹੋਏ ਆ। ਮੈਂ ਸੰਗਤ ਨਾਲ ਉਹ ਸ਼ੇਅਰ ਕਰਨਾ ਚਾਹਣਾ ਵੀ ਉਹ ਕੀ ਵਿਚਾਰ ਬਣੇ। ਹੁਣ ਜਿਵੇਂ ਆਪਾਂ ਹੁੰਦਾ ਕੀ ਆ ਕਿ ਮਨੁੱਖ ਦੀ ਜਿੰਨੀ ਵੀ ਤਰੱਕੀ ਹੋਈ ਸਾਰੀ ਸਿਰਫ ਹਿਊਮਨ ਦੀ ਹੋਈ ਆ। ਜਿਵੇਂ ਜੀਵ ਜੰਤੂ, ਸ਼ੇਰ ਹਜ਼ਾਰਾਂ ਸਾਲ ਪਹਿਲਾਂ ਹੀ ਅੱਜ ਵੀ ਉੱਦਾਂ ਵਾ, ਗਊ ਹਜ਼ਾਰਾਂ ਸਾਲ ਪਹਿਲਾਂ ਹੀ ਅੱਜ ਵੀ ਉੱਦਾਂ ਵਾ। ਠੀਕ ਆ, ਕਿਉਂ ਤਰੱਕੀ ਹੋਈ ਆ? ਸਾਡੇ ਕੋਲ ਸ਼ਬਦ ਆ। ਸ਼ਬਦ ਦੇ ਨਾਲ ਹੀ ਰਿਸ਼ਤਾ ਜੁੜਦਾ। ਜਿਵੇਂ ਆਪਾਂ ਤੁਰੇ ਜਾਂਦੇ ਕਿਸੇ ਨਾਲ ਰਿਲੇਸ਼ਨ ਨਹੀਂਗਾ। ਜਿਵੇਂ ਘਰ ਦੇ ਵਿੱਚ ਜੇ ਦੋ ਜੀ ਬੋਲਦੇ ਨਾ ਹੁਣ ਕਹਿੰਦੇ ਵੀ ਮੇਰਾ ਉਹਦੇ ਨਾਲ ਕੋਈ ਰਿਲੇਸ਼ਨ ਨਹੀਂਗਾ, ਸਮਝਦੇ? ਸ਼ਬਦ ਦੇ ਕਰਕੇ ਹੀ ਸਾਰੀ ਤਰੱਕੀ ਹੋਈ। ਜਿੰਨੀ ਕ੍ਰੀਏਸ਼ਨ ਦੀ ਡਿਵੈਲਪਮੈਂਟ ਦੇਖ ਰਹੇ ਆ ਉਹ ਸ਼ਬਦ ਦੇ ਕਰਕੇ ਹੀ ਆ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਸ਼ਬਦਾਂ ਵਿੱਚ ਹੀ ਤਿੰਨ ਲੋਕਾਂ ਦਾ ਗਿਆਨ ਪਿਆ ਵਾ। ਜਿਵੇਂ ਕੋਈ ਵੀ ਮਹਾਂਪੁਰਖ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਜਿੰਨਾ ਚਿਰ ਅਸੀਂ ਮੱਥਾ ਟੇਕਦੇ ਆ, ਜੋ ਮਰਜ਼ੀ ਕਰੀ ਜਾਂਦੇ ਆ, ਜਿੰਨਾ ਚਿਰ ਅਸੀਂ ਉਹ ਸ਼ਬਦ ਨੂੰ ਮੰਨਦੇ ਨਹੀਂ ਜੇ, ਸਾਡੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਹੋਣੀ। ਮੰਨ ਲਓ ਵਕਤਾ ਕੁਝ ਬੋਲ ਰਿਹਾ ਵਾ, ਉਹਦੇ ਸ਼ਬਦਾਂ ਨੇ ਤਬਦੀਲੀ ਲਿਆਉਣੀ ਆ, ਤੁਹਾਡਾ ਮਨ ਬਦਲਣਾ। ਮਹਾਰਾਜ ਦੀ ਬਾਣੀ ਕਹਿੰਦੀ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਵੇਂ ਗੁਰੂ ਸ਼ਬਦ ਆ, ਚੇਲਾ ਵੀ ਸੁਰਤ ਆ, ਸਰੀਰ ਚੇਲਾ ਬਣੇਗਾ। ਪਹਿਲੀ ਤੇ ਸਾਨੂੰ ਇਹ ਸਮਝਣ ਦੀ ਲੋੜ ਆ ਵੀ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ ਦੋ ਵੱਖਰੀਆਂ ਇੱਕ ਦ੍ਰਿਸ਼ ਤੇ ਇੱਕ ਅੰਦਰਿਸ਼ ਦੇ ਨਾਲ ਜੋੜਿਆ ਵਾ, ਤੇ ਇੱਕ ਸਾਡਾ ਮਨ ਆ, ਇੱਕ ਸਾਡਾ ਸਰੀਰ ਆ। ਉਸ ਚੀਜ਼ ਨੂੰ ਸਮਝੀਏ ਅਸੀਂ, ਤੇ ਜੋ ਗੁਰਬਾਣੀ ਮਨ ਨੂੰ ਉਪਦੇਸ਼ ਦਿੰਦੀ ਆ ਉਸ ਚੀਜ਼ ਨੂੰ ਸਮਝ ਕੇ ਅੱਗੇ ਚੱਲੀਏ। ਦੂਜੀ ਜਿਹੜੀ ਬੇਨਤੀ ਇਸੇ ਚੋਂ ਹੀ ਆ, ਜਿਹੜਾ ਭਾਰਤ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਾਨੂੰ ਰਾਜ ਚਾਹੀਦਾ, ਕਿਉਂ ਚਾਹੀਦਾ ਵਾ? ਜਿਹੜੀ ਬਹੁਤੀ ਸੰਗਤ, ਕਿਉਂਕਿ ਅਸੀਂ ਤਾਂ ਉਹ ਪਾਸੇ ਆ, ਕਿਉਂਕਿ ਬਹੁਤ ਸੰਗਤ ਨੂੰ ਲੱਗਦਾ ਵਾ ਕਿ ਸ਼ਾਇਦ ਉਸੇ ਢਾਂਚੇ 'ਚ ਹੀ ਸਾਡਾ ਹੱਲ ਹੋ ਜਾਊਗਾ, ਜਾਂ ਉੱਥੇ ਕੀ ਆ ਵੀ ਉੱਥੇ ਕੁਝ ਨਹੀਂ ਹੋ ਰਿਹਾ, ਸੋਕੇ ਆ। ਪਰ ਸਿਰਫ ਉਹਨਾਂ ਨਾਲ ਹੋ ਰਿਹਾ ਜਿਹੜੇ ਬਾਬੇ ਦੀ ਬਾਣੀ ਨੂੰ ਮੰਨਦੇ ਆ, ਜਿਹੜੇ ਗੁਰੂ ਸਾਹਿਬ ਦੇ ਸਿੱਖ ਮੰਨਦੇ ਆਪਣੇ ਆਪ ਨੂੰ। ਉਹਨਾਂ ਨੂੰ ਉਹ ਸ਼ਬਦ ਤੋਂ ਖਤਰਾ ਵਾ। ਜਿਹੜਾ ਸ਼ਬਦ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਉਹ ਝੂਠ ਦੀ ਵਿਚਾਰਧਾਰਾ, ਜਿਹੜਾ ਲਾਈਕ ਅਸੀਂ ਗਲਬਾ ਬਣਾਇਆ 4-5 ਹਜ਼ਾਰ ਸਾਲ ਤੋਂ, ਉਹ ਜੇ ਇਹ ਸਿੱਖੀਵਾਦੀ ਫੁੱਲਦੀ ਉਹ ਖਤਮ ਹੋ ਜਾਣੀ ਆ। ਤੇ ਉਹ 47 ਤੋਂ ਬਾਅਦ ਚੋਂ ਸਿੱਖੀ ਦੇ ਮਗਰ ਲੱਗੇ ਆ, ਉਹ ਸਾਡੇ ਨਹੀਂ ਗੇ। ਸਾਨੂੰ ਉਹ ਸਰੀਰਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂਗਾ। ਉਹਨਾਂ ਨੂੰ ਮਤਲਬ ਆ ਉਹ ਸ਼ਬਦ ਦੇ ਨਾਲ। ਉਹ ਸ਼ਬਦ ਨੂੰ ਖਤਮ ਕਰਨਾ ਚਾਹੁੰਦੇ। ਤੁਸੀਂ ਉਹਨਾਂ ਦੀ ਫਲਸਫੇ 'ਚ ਆ ਜਾਓ, ਜੋ ਕਹਿੰਦੇ ਮੰਨ ਲਓ। ਉਹਨਾਂ ਦੀ ਕੋਈ ਲੜਾਈ ਨਹੀਂ ਗੀ। ਲੜਾਈ ਉਹਨਾਂ ਚਿਰ ਆ ਜਿਹੜਾ ਫਲਸਫਾ ਗੁਰੂ ਸਾਹਿਬ ਦਾ ਵਾ, ਉਹ ਫਲਸਫਾ ਮਤਲਬ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਆ। ਸੋ ਜਿੰਨਾ ਚਿਰ ਅਸੀਂ ਆਪਣਾ ਘਰ ਖਾਲਿਸਤਾਨ ਜਾਂ ਆਪਣਾ ਰਾਜ ਨਹੀਂ ਰੱਖਦੇ, ਉਹਨਾਂ ਚਿਰ ਲਾਈਕ ਮੈਨੂੰ ਲੱਗਦਾ ਨਹੀਂਗਾ ਕਿ ਅਸੀਂ ਬਚਾ ਸਕਦੇ ਆ। ਜਾਂ ਬੇਸਿਕਲੀ ਇਹ ਆ ਵੀ ਜਿਹੜੇ ਉਹ ਫਲਸਫੇ ਨੂੰ ਮੰਨਦੇ ਆ ਉਹਨਾਂ ਤੇ ਅਤਿਆਚਾਰ ਹੁੰਦਾ ਰਹੂਗਾ। ਠੀਕ ਆ, ਉਹਨਾਂ ਨੂੰ ਮਾਰਦੇ ਰਹਿਣਗੇ, ਜਿਵੇਂ ਕਿ ਹੁਣ ਆਪਾਂ 47 ਤੋਂ ਬਾਅਦ ਚ ਖਾਸ ਕਰਕੇ ਦੇਖ ਰਹੇ ਆ। ਇੰਨੀਆਂ ਕੀ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ। ਜੀ ਵਿਊਅਰਸ, ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਆ ਪਸੰਦ ਆਏ ਹੋਣਗੇ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਇੱਧਰ ਕਰੋ। ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੀ ਗੁਰੂ ਨਾਨਕ ਲੇਵਾ ਸਾਧ ਸੰਗਤ ਰਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਸਾਰੀ ਸੰਗਤ ਬੜੀ ਖੁਸ਼ੀਆਂ ਨਾਲ ਦੂਰ ਨੇੜੇ ਤੋਂ ਚੱਲ ਕੇ ਆਈ ਹੈ। ਸਾਰਿਆਂ ਦੇ ਮਨ ਦੇ ਵਿੱਚ ਅੱਜ ਬਹੁਤ ਜ਼ਿਆਦਾ ਹੀ ਖੁਸ਼ੀ ਹੈ ਤੇ ਖੁਸ਼ੀਆਂ ਭਰਾ ਦਿਹਾੜਾ ਹੈ।
ਔਰ ਨਾਲ ਦੀ ਨਾਲ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਹੁਣ ਮੌਕਾ ਆ ਗਿਆ ਸਾਰਿਆਂ ਨੂੰ ਇੱਕ ਪਾਸੇ ਹੋਣ ਦਾ, ਕਿਉਂਕਿ ਹੁਣ ਸਾਨੂੰ ਖਾਲਿਸਤਾਨ ਦੀ ਲੋੜ ਪੈ ਗਈ। ਸਾਨੂੰ ਖਾਲਿਸਤਾਨ ਚਾਹੀਦਾ ਹੈ। ਸਾਡੇ ਕਿਸਾਨਾਂ ਨੂੰ 1 ਸਾਲ ਹੋ ਗਿਆ ਦਿੱਲੀ ਦੀ ਬਰੂਹਾਂ ਤੇ ਬੈਠਿਆਂ ਨੂੰ, ਇਹਨਾਂ ਨੇ ਉਹਨਾਂ ਦੀ ਸਾਰ ਨਹੀਂ ਲਈ। ਹੁਣ ਜਿਹੜਾ ਟਾਈਮ ਆ ਗਿਆ ਹੈਗਾ ਇਸ ਦੇਸ਼ ਨਾਲੋਂ ਅਸੀਂ ਅਲੱਗ ਹੋ ਕੇ ਆਪਣਾ ਰਾਜ ਭਾਗ ਸਾਂਭ ਕੇ, ਤਾਂ ਕਿ ਸਾਨੂੰ ਗਾਹਾਂ ਨੂੰ ਐਦਾਂ ਦੇ ਵੱਡੇ ਵੱਡੇ ਡੈਮੋਨਸਟ੍ਰੇਸ਼ਨ ਨਾ ਕਰਨੇ ਪੈਣ। ਖਾਲਸੇ ਦਾ ਰਾਜ ਹੋਵੇ, ਖਾਲਸੇ ਦੇ ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਆਪਣਾ ਆਪਣਾ ਅਧਿਕਾਰ ਮਿਲੇ, ਬੋਲਣ ਦੀ ਆਗਿਆ ਹੋਵੇ, ਜੋ ਕੁਛ ਵੀ ਕੋਈ ਮਨੁੱਖ ਕਰਨਾ ਚਾਹੇ। ਨੇ ਹੁਣ ਮੈਂ ਤਿਆਰ ਕਰਕੇ ਆਣਾ ਸੀਗਾ, ਹੁਜ ਨਹੀਂ ਬੋਲ ਹੋਣੀ ਹੈਗੇ। ਕੋਈ ਗੱਲ ਹਾਂਜੀ ਐਨੀਮਨ ਉਹ ਡੇਟ ਕੱਟੀ ਦੇ ਨੇ ਬੁੱਧ ਟਾਈਮ ਔਰ ਨੰਗ ਸੀ, ਆਣ ਕੇ ਡਿਊਟੀ ਉੱਤੇ ਖੜੇ ਸਿੰਘ ਸੀ। ਆਂਦੀ ਦੇਖ ਰਾਣੀ ਨੂੰ ਸਲੂਟ ਮਾਰਤਾ, ਨਾਲੇ ਉਸ ਦਾਤੇ ਦਾ ਸ਼ੁਕਰ ਗੁਜ਼ਾਰਦਾ। ਉਹ ਮੌਕੇ ਨਾਲੇ ਸੀਗੀ ਰਾਣੀ ਕੱਲੀ ਟੱਕਰੀ, ਬੱਗੇ ਸ਼ੇਰਾਂ ਹੱਥ ਕੱਲੀ ਆ ਗਈ ਬੱਕਰੀ। ਬਈ ਵੇਖ ਕੇ ਬੇਅੰਤ ਅੱਖੀ ਜੋਸ਼ ਆ ਗਿਆ, ਕੋਲੇ ਸਤਵੰਤ ਸੀ ਮਰੋੜੇ ਖਾ ਰਿਆ। ਉਹ ਕਹਿੰਦਾ ਭਾਜੀ ਕਾਤੋਂ ਮੌਕੇ ਨੂੰ ਖਜਾਉਣਾ ਏ, ਘਰੇ ਆਈ ਡੈਣ ਕਾਤੋਂ ਬਖਸ਼ਾਉਣਾ ਏ। ਇਹਨੇ ਹੱਥ ਪਾਇਆ ਖਾਲਸੇ ਦੀ ਪੱਗ ਨੂੰ, ਹੋ ਗਈ ਬਦਨਾਮੀ ਬਈ ਸਾਰੇ ਜੱਗ ਨੂੰ, ਹੋ ਗਈ ਬਦਨਾਮੀ ਪਤਾ ਸਾਰੇ ਜੱਗ ਨੂੰ। ਉਹ ਬੇਅੰਤ ਕਹਿੰਦਾ ਭਾਜੀ ਹੋਰ ਨਾ ਮਾਰੀ ਤਾਨੇ ਓਏ, ਉਹ ਬੇਅੰਤ ਕਹਿੰਦਾ ਭਾਜੀ ਹੋਰ ਨਾ ਮਾਰੀ ਤਾਨੇ ਓਏ, ਅੱਜ ਮੈਂ ਚਲਾ ਦੂੰ ਸਾਰੇ ਖੋਟੇ ਆਨੇ ਓਏ। ਆਣ ਕੇ ਸੀ ਗੁੱਸੇ ਚ ਬੇਅੰਤ ਬੋਲਿਆ, ਦੱਬ ਦਿੱਤਾ ਘੋੜਾ ਨਾਲੇ ਫੈਰ ਖੋਲਿਆ। ਉਹ ਬਾਡੀਗਾਰਡ ਸਾਰੇ ਅੱਗੇ ਪਿੱਛੇ ਭੱਜ ਗਏ, ਕੱਲੇ ਸੀ ਖੜੇ ਵੇ ਦੋਵੇਂ ਸ਼ੇਰ ਗੱਜਦੇ। ਉਹ ਕੱਲੇ ਸੀ ਖੜੇ ਵੇ ਦੋਵੇਂ ਸ਼ੇਰ ਗੱਜਦੇ। ਉਹ ਆਣ ਕੇ ਬੁਲਾਵੇ ਜਿਹੜਾ ਰਾਖਾ ਮਾਈ ਦਾ, ਪਿਆ ਸੀ ਬਰਾਂਡੇ 'ਚ ਚੁਗਾਠਾ ਮਾਈ ਦਾ। ਉਹ ਸੋਨੀ ਗੰਦੀ ਅੰਦਰੋਂ ਬੇਨੱਠੀ ਆਈ ਸੀ, ਮੂਰੇ ਜਦ ਵੇਖਿਆ ਜਾ ਮਰੀ ਮਾਈ ਸੀ। ਉਹ ਮੂਰੇ ਜਦ ਵੇਖਿਆ ਜਾ ਮਰੀ ਮਾਈ ਸੀ। ਉਹ ਸੋਨੀ ਚੱਕ ਫੋਨ ਸੀ ਰਾਜੂ ਨੂੰ ਕਰਿਆ, ਛੇਤੀ ਆ ਜਾ ਮਾਈਆ ਤੂੰ ਕਿੱਧਰ ਮਰਿਆ। ਆਣ ਕੇ ਤੇ ਦੇਖ ਤੇਰੀ ਮੰਮੀ ਮਾਰਤੀ, ਕੱਲੀ ਕੱਲੀ ਹੱਡੀ ਸਿੰਘਾਂ ਨੇ ਖਿਲਾਰਤੀ। ਉਹ ਕੱਲੀ ਕੱਲੀ ਹੱਡੀ ਸਿੰਘਾਂ ਨੇ ਖਿਲਾਰਤੀ। ਬਈ ਸੋਨੀ ਕਹਿੰਦੀ ਪਤੀ ਜੀ ਮੈਂ ਸੱਚ ਕਹੀ ਐ, ਆਣ ਕੇ ਤੇ ਦੇਖ ਮੰਮੀ ਮਰੀ ਪਈ ਐ। ਉਹ ਆਣ ਕੇ ਤੇ ਦੇਖ ਮੰਮੀ ਮਰੀ ਪਈ ਐ। ਉਹ ਆਣ ਇੰਨੇ ਨੂੰ ਕਮਾਡੋਆਂ ਨੇ ਘੇਰਾ ਪਾ ਲਿਆ, ਲੱਗੀ ਗੋਲੀ ਬੇਅੰਤ ਦੇ ਸੀ ਸ਼ਹੀਦੀ ਪਾ ਗਿਆ। ਉਹ ਜਾਣ ਲੱਗਾ ਇੰਨੀ ਗੱਲ ਕਹਿ ਗਿਆ ਸ਼ੇਰ ਸੀ, ਜੱਲੇ ਨੂੰ ਮਿਲਾਂਗੇ ਕਦੇ ਮੁੜ ਫੇਰ ਜੀ। ਉਹ ਇੰਨੀ ਗੱਲ ਜਾਂਦਾ ਹੋਇਆ ਕਹਿ ਗਿਆ ਸ਼ੇਰ ਸੀ, ਜੱਲੇ ਨੂੰ ਮਿਲਾਂਗੇ ਕਦੇ ਮੁੜ ਫੇਰ ਸੀ। ਉਹ ਮੋਟੇ ਅੱਖਰਾਂ ਨਾਲ ਲਿਖਦਾ ਬਚਿੱਤਰੀ, ਦਿੱਲੀ ਚੋਂ ਅੜਾਤੀ ਖਾਲਸੇ ਨੇ ਤਿੱਤਰੀ। ਵੇ ਦਿੱਲੀ ਚੋਂ ਅੜਾਤੀ ਖਾਲਸੇ ਨੇ ਤਿੱਤਰੀ। ਵਾਹਿਗੁਰੂ ਜੀ ਕਾ ਖਾਲਸਾ ਬਹੁਤ ਪਿਆਰੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ।
व्यूअर्स जिस तरह कि तुसी ਵੱਖਰੇ ਵੱਖਰੇ ਫਲੋਟ ਦੇਖ ਰਹੇ ਸੀ ਲੰਘ ਵੀ ਗਏ ਨੇ ਕਾਫੀ ਸਾਰੇ ਆਪਾਂ ਰੂਬਰੂ ਕਰਾਏ ਵੀ ਨੇ ਤੁਹਾਡੇ ਨਾਲ ਆਪਣੀਆਂ ਜਿਹੜੀਆਂ ਸਿੱਖ ਸੰਗਤਾਂ ਨਾਲ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਆ ਵੀ ਰਹੀਆਂ ਨੇ ਜਿਸ ਤਰ੍ਹਾਂ ਕਿ ਅਜੇ ਤੱਕ ਹੁਣੇ ਤੁਸੀਂ ਦੇਖਿਆ ਸੀ ਖਾਲਿਸਤਾਨ ਦਾ ਜਿਹੜਾ ਫਲੋਟ ਸੀ ਰੈਫਰੈਂਡਮ 2020 ਦਾ ਉਹ ਤੁਸੀਂ ਦੇਖਿਆ ਜਿਹੜੀ ਸਿੱਖ ਸੰਗਤਾਂ ਉਸ ਫਲੋਟ ਦੇ ਵਿੱਚ ਵੀ ਬੈਠੀਆਂ ਹੋਈਆਂ ਨੇ ਨਾਲ ਵੀ ਚੱਲ ਰਹੀਆਂ ਨੇ ਔਰ ਖਾਲਿਸਤਾਨ ਦੇ ਜਿਹੜੇ ਝੰਡੇ ਸੀ ਉਹ ਵੀ ਤੁਸੀਂ ਦੇਖੇ ਨੇ ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਆਪਾਂ ਕਰਨ ਲੱਗੇ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਤੇ ਕਹਿਣ ਨੂੰ ਤਾਂ ਬਹੁਤ ਖੁਸ਼ ਹੋ ਵੈਸੇ ਕਹੋ ਜੀ ਹਾਂਜੀ ਕੱਲ ਦੇਖ ਕੇ ਬੜਾ ਮਨ ਵੀ ਥੋੜ੍ਹਾ ਬੜਾ ਚਲੋ ਦੁਖੀ ਹੋਇਆ ਦੇਖ ਕੇ ਜਿਹੜਾ ਮੀਡੀਆ ਸਾਡਾ ਆਪਣੀ ਕੌਮ ਦੀ ਗੱਲ ਕਰਨੇ ਵਾਲਾ ਆ ਸਾਡੇ ਲੋਕਾਂ ਨੇ ਉਹਨੂੰ ਪਿੱਛੇ ਧੱਕਿਆ ਆ ਤੇ ਜਿਹੜਾ ਕੌਮ ਦਾ ਦੁਸ਼ਮਣ ਆ ਤੇ ਉਹਨੂੰ ਸਿਰ ਤੇ ਚੱਕਿਆ ਆ ਤੇ ਬਹੁਤ ਸ਼ਰਮ ਵਾਲੀ ਗੱਲ ਆ ਇਹ ਜਿਹੜੇ ਸਾਡੇ ਲੋਕਾਂ ਨੂੰ ਸੋਚਣੀ ਚਾਹੀਦੀ ਆ ਅਸੀਂ ਕੌਮ ਦੇ ਜੜ੍ਹਾਂ ਦੇ ਵਿੱਚ ਤੇਲ ਖੁਦ ਹੀ ਪਾ ਰਹੇ ਆ ਪਰ ਇਸ ਗੱਲ ਨੂੰ ਬੜੀ ਧਿਆਨ ਰੱਖਣਾ ਚਾਹੀਦਾ ਆ ਕਿ ਜਿਹੜਾ ਸਾਡੀ ਗੱਲ ਕਰਦਾ ਕੌਮ ਦੀ ਉਹਨੂੰ ਆਪਾਂ ਕਿਤੇ ਸਿੱਟਿਆ ਤੇ ਜਿਹੜਾ ਕੌਮ ਦਾ ਦੁਸ਼ਮਣ ਆ ਤੇ ਉਹਨੂੰ ਅਸੀਂ ਬਿਜ਼ਨਸ ਦਿੰਦੇ ਆ ਇਹ ਬਹੁਤ ਮਾੜੀ ਗੱਲ ਜਦੋਂ ਬਿਜ਼ਨਸ ਦੇਣ ਦੀ ਵਾਰੀ ਆਉਂਦੀ ਤਾਂ ਦੁਸ਼ਮਣ ਮੀਡੀਆ ਨੂੰ ਦਿੰਦੇ ਆ ਤੇ ਜੇ ਕੌਮ ਦੀ ਕੋਈ ਗੱਲ ਕਿਤੇ ਕਰਨੀ ਪੈ ਹੀ ਜਾਵੇ ਫਿਰ ਆਪਣੇ ਮੀਡੀਆ ਚੇਤਾ ਆ ਜਾਂਦਾ ਤੇ ਇਹ ਗੱਲ ਦੇਖ ਕੇ ਬਹੁਤ ਕੱਲ ਦਾ ਮਨ ਬੜਾ ਦੁਖੀ ਹੋਇਆ ਠੀਕ ਹੈ ਤੁਸੀਂ ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਬੜਾ ਵਧੀਆ ਜਿਹੜਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਕਿ ਜਿਹੜੇ ਆਪਾਂ ਸਿੱਖ ਕੌਮ ਜਿਹੜੇ ਆਪਣੇ ਹੋਮਲੈਂਡ ਦੀ ਆਪਾਂ ਜਿਹੜੇ ਗੱਲ ਕਰਨ ਵਾਲੇ ਜਿਹੜੇ ਮੀਡੀਆ ਹੈ ਉਹਨੂੰ ਆਪਾਂ ਸਾਹਮਣੇ ਨਹੀਂ ਲੈ ਕੇ ਆਂਦੇ ਜਿਹੜਾ ਦੂਸਰਾ ਮੀਡੀਆ ਜਿਹੜਾ ਆਲਤੂ ਫਾਲਤੂ ਜਿਹੜੇ ਫੇਕ ਚੀਜ਼ਾਂ ਜਿਹੜੀਆਂ ਨੇ ਉਹ ਫੈਲਾਉਂਦਾ ਹੈ ਉਹ ਪ੍ਰਚਾਰਦਾ ਹੈ ਉਹਨੂੰ ਆਪਾਂ ਫਰੰਟ ਲੈ ਕੇ ਆਉਂਦੇ ਆ ਉਹਨੂੰ ਉਹਦੀ ਆਪਾਂ ਹਮਾਇਤ ਕਰਦੇ ਆ ਥੈਂਕ ਯੂ ਸੋ ਮਚ
ਦੋਚੀ ਬੀਬੀ ਮਹਿਲ ਸਿੰਘ ਦੀ ਸਿੰਗੜੀ ਨੂੰ ਗੋਹਾ ਕੋਲ ਇਸ ਨੇ ਮੂੰਹ ਉਸ ਦੇ ਲਾਇਆ ਪੀਏਬੀ ਉਡਾਤਾ ਬੈਠਾ ਉੱਪਰ ਕੁਰਸੀ ਦੇ ਪੀਏਬੀ ਉਡਾਤਾ ਬੈਠਾ ਉੱਪਰ ਕੁਰਸੀ ਦੇ ਬਾਣਾ ਬਾਬੀ ਤੇ ਸਿੰਘਾਂ ਨੇ ਵਰਤਾਇਆ ਤੇ ਪਹੁੰਚ ਚੁੱਕੇ ਹਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਭੈਣ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟੀਵੀ 84 ਦੇ ਸਾਰੇ ਵਿਊਅਰਸ ਨੂੰ ਪਹਿਲੇ ਤੇ ਫਤਿਹ ਬੁਲਾਉਣਾ ਚਾਹਾਂਗੀ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗੀ ਯੂਬਾ ਸਿਟੀ ਭੈਣ ਜੀ ਆਏ ਹੋਏ ਆ ਬੜਾ ਚੰਗਾ ਲੱਗ ਰਿਹਾ ਹੈਗਾ ਵੈਸੇ ਹਰ ਸਾਲ ਆਉਂਦੇ ਆ ਇੱਕ ਸਾਲ ਲਾਸਟ ਈਅਰ ਨਹੀਂ ਹੋਇਆ ਸੋ ਇਸ ਵਾਰੀ ਜ਼ਿਆਦਾ ਐਕਸਾਈਟਮੈਂਟ ਸੀਗੀ ਬਟ ਸੰਗਤਾਂ ਬੜੀਆਂ ਹੁਮ-ਹੁਮਾ ਕੇ ਪਹੁੰਚੀਆਂ ਨੇ ਅਸੀਂ ਬੇਸਿਕਲੀ ਆਏ ਹੋਏ ਆ ਆਪਣੇ ਕਲਗੀਧਰ ਟਰਸਟ ਬੜੂ ਸਾਹਿਬ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਹਦੀ ਇਨਫੋਰਮੇਸ਼ਨ ਸ਼ੇਅਰ ਕਰਨ ਆਇਆ ਤੇ ਤੁਹਾਨੂੰ ਜਿਵੇਂ ਪਤਾ ਹੀ ਹੋਏਗਾ ਸਾਰੇ ਵਿਊਅਰਸ ਨੂੰ ਕਿ ਅਕਾਲ ਅਕੈਡਮੀਆਂ 129 ਸਕੂਲ ਆਪਣੇ ਚੱਲ ਰਹੇ ਨੇ 2 ਯੂਨੀਵਰਸਿਟੀਆਂ ਚੱਲ ਰਹੀਆਂ ਨੇ ਤੇ ਜਿਹੜਾ ਸੰਸਥਾ ਦਾ ਮੇਨ ਮੋਟਿਵ ਹੈਗਾ ਵੇ ਬੱਚੇ ਪੜਾਓ ਪੰਜਾਬ ਬਚਾਓ ਸੋ ਪੰਥ ਨੂੰ ਬਚਾਣਾ ਵੇ ਜੇ ਅਸੀਂ ਅੱਗੇ ਜਾਣਾ ਯਹੂਦੀਆਂ ਦੀ ਤਰ੍ਹਾਂ ਬਾਬਾ ਜੀ ਨੂੰ ਇਹ ਕਿ ਆਪਣੇ ਬੱਚੇ ਪੜਾਣੇ ਪੈਣਗੇ ਤੇ ਉਹਦੇ ਬਿਨਾ ਸਾਡੀ ਕੌਮ ਦੀ ਤਰੱਕੀ ਨਹੀਂ ਹੋਣੀ ਹੈਗੀ ਸੋ ਆਲਰੇਡੀ ਸੰਸਥਾ ਜਿਹੜੀ ਹੈ ਪਿੰਡਾਂ ਦੇ ਵਿੱਚ 70,000 ਬੱਚਾ ਪੜਾ ਰਹੀ ਹੈ ਉਹਦੇ ਵਿੱਚੋਂ ਅਸੀਂ 22,000 ਬੱਚਾ ਜਿਹੜਾ ਫ੍ਰੀ ਤੇ ਏਡਡ ਪੜਾ ਰਹੇ ਹਾਂ ਸੋ ਅਸੀਂ ਐਵਰੀ ਈਅਰ ਜਿਹੜਾ ਹੈਗਾ ਕਿ ਹਰ ਸਾਲ ਬੱਚੇ ਫ੍ਰੀ ਇਨਰੋਲ ਕਰਦੇ ਆ ਇੰਡੀਆ ਤੋਂ ਤੇ ਅਸੀਂ ਉਹਨਾਂ ਦੇ ਜਿਹੜੇ ਸਪਾਂਸਰਸ ਨੇ ਉਹ ਅਸੀਂ ਫੋਰਨ ਤੋਂ ਜਿਹੜੇ ਲੱਭਦੇ ਹੈਗੇ ਆ ਸੋ ਯੂਐਸਏ ਤੋਂ ਸਾਡਾ ਆਲਰੇਡੀ 3500 ਬੱਚਾ ਯੂਐਸਏ ਦੇ ਡੋਨਰਸ ਨੇ ਸਪਾਂਸਰ ਕੀਤਾ ਹੋਇਆ ਉਹਨਾਂ ਦੀ ਐਜੂਕੇਸ਼ਨ ਨੂੰ ਸੋ ਕੈਨੇਡਾ ਇੰਗਲੈਂਡ ਵਿੱਚ ਸਾਡਾ ਅਸਲਾ ਫੰਡ ਰੇਜ਼ਿੰਗ ਚੱਲਦਾ ਹੈਗਾ ਵੇ ਤੇ ਇੱਕ ਸਾਡਾ ਪ੍ਰੋਗਰਾਮ ਹੈ ਕਿ ਅਸੀਂ ਬੱਚਾ ਸਪਾਂਸਰ ਕਰ ਸਕਦੇ ਹਾਂ ਵਿਦ $500 ਈਅਰ ਔਰ ਇੱਕ ਅਸੀਂ ਵਿਦ $4,000 ਵਿਚ ਇਜ਼ ਇੰਡੋਮੈਂਟ ਫੰਡ ਉਹਦੇ ਨਾਲ ਜਿਹੜੇ ਲੰਗਰ ਨੇ ਉਹ ਵੀ ਛਕੇ ਜਾ ਰਹੇ ਨੇ ਸੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਜਿਹੜਾ ਬਹੁਤ ਹੀ ਵਧੀਆ ਲੱਗ ਰਿਹਾ ਹੈ ਜਿਸ ਤਰ੍ਹਾਂ ਮੌਸਮ ਵੀ ਬਹੁਤ ਵਧੀਆ ਹੈ ਸਿੱਖ ਸੰਗਤਾਂ ਦੇ ਵਿੱਚ ਖੁਸ਼ੀਆਂ ਵੀ ਨੇ ਬਹੁਤ ਵਧੀਆ ਲੱਗ ਰਿਹਾ ਸੋ ਬੀਬੀਆਂ ਭੈਣਾਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਸੋਹਣੇ ਸੋਹਣੇ ਸੂਟ ਪਾਏ ਹੋਏ ਨੇ ਭੈਣ ਜੀ ਕੈਮਰਾ ਤੁਹਾਡੇ ਦੇ ਉੱਪਰ ਆ ਗਿਆ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੱਸ ਇੰਨਾ ਹੀ ਦੱਸ ਦਿਓ ਕਿ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ ਸਿੱਖ ਸੰਗਤਾਂ ਵੀ ਹੈਗਾ ਨਗਰ ਕੀਰਤਨ ਕੋਵਿਡ ਤੋਂ ਬਾਅਦ ਕਿੱਦਾਂ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰ ਰਹੇ ਹਾਂ ਬਾਕੀ ਮੇਰੇ ਵੱਲੋਂ ਸਾਰੀ ਸੰਗਤ ਨੂੰ ਯੂਬਾ ਸਿਟੀ ਦੇ 42ਵੇਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਸੋ ਮਚ ਕਹਿੰਦੇ ਬਹੁਤ ਵਧੀਆ ਫੀਲ ਕਰ ਰਹੇ ਹਾਂ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ ਕੈਮਰਾ ਇਹ ਪਤਾ ਨਹੀਂ ਕੀ ਗੱਲ ਹੈ ਇੱਥੇ ਤੇ ਕੈਲੀਫੋਰਨੀਆ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਗੱਲ ਕਰਕੇ ਨਹੀਂ ਰਾਜੀ ਇੰਨੀਆਂ ਸ਼ਰਮਾਉਂਦੀਆਂ ਨੇ ਜਿਹੜੇ ਸੋਹਣੇ ਸੋਹਣੇ ਸੂਟ ਪਾਏ ਨੇ ਨਹੀਂ ਉਹ ਸੋਹਣੀਆਂ ਤਿਆਰ ਹੋ ਕੇ ਆਈ ਨੇ ਆਈ ਡੋਨਟ ਨੋ ਵਾਈ ਸੋ ਭਾਈ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੋਗੇ ਹਾਂਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਨਗਰ ਕੀਰਤਨ ਦੀ ਥੈਂਕ ਯੂ ਸੋ ਮਚ ਕਹਿੰਦੇ ਨਗਰ ਕੀਰਤਨ ਦੀਆਂ ਵਧਾਈਆਂ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗਰਤੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਜਾਇਆ ਜਾ ਰਿਹਾ ਹੈ ਸੋ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਅੱਗੇ ਜਾ ਚੁੱਕਿਆ ਹੈ ਕਾਫੀ ਉਸ ਦੇ ਪਿੱਛੇ ਕਾਫੀ ਜਿਹੜੇ ਫਲੋਟ ਨੇ ਵੱਖ-ਵੱਖ ਥੀਮਾਂ ਨੂੰ ਦਰਸਾਉਂਦੇ ਉਹ ਵੀ ਜਾ ਰਹੇ ਨੇ ਸਿੱਖ ਸੰਗਤਾਂ ਜਿਹੜਾ ਅਜੇ ਤੱਕ ਵੀ ਠਾਠਾ ਮਾਰਦਾ ਕਾਟੇ ਇਹਦੇ ਪਿੱਛੇ ਜਾ ਰਿਹਾ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਇਕੱਠ ਹੁੰਦਾ ਹੈ ਯੂਬਾ ਸਿਟੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੋਗੇ ਕਦੇ ਬਾਰੇ ਪੁੱਛਦੇ ਤੁਸੀਂ ਹਾਂਜੀ ਜਿਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਤੁਸੀਂ ਆਏ ਹੋ ਸਿੱਖ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਿੱਖ ਕੌਮ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇੱਥੇ ਬਹੁਤ ਵੱਡਾ ਜਿਆਦਾ ਨਗਰ ਕੀਰਤਨ ਹੁੰਦਾ ਯੂਬਾ ਸਿਟੀ ਦੇ ਵਿੱਚ ਸਿੱਖ ਕੌਮ ਨੂੰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਚਾਹੀਦਾਗਾ ਆਪਣੀ ਆਜ਼ਾਦੀ ਦੇ ਲਈ ਜਿਸ ਤਰ੍ਹਾਂ ਮੋਦੀ ਸਰਕਾਰ ਕਾਲੇ ਕਾਨੂੰਨ ਪਾਸ ਕਰ ਰਹੀ ਆ ਇਹਦਾ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰ ਰਹੀ ਆ ਉਹਦੇ ਖਿਲਾਫ ਸੰਗਤਾਂ ਨੂੰ ਸਾਰੀਆਂ ਨੂੰ ਪਰਜੋਰ ਅਪੀਲ ਆ ਕਿ ਉਹਨਾਂ ਨੂੰ ਜੱਜ ਕੇ ਲੜਨਾ ਚਾਹੀਦਾਗਾ ਡਟ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਬਿਲਕੁਲ ਥੈਂਕ ਯੂ ਸੋ ਮਚ ਜਿਸ ਤਰ੍ਹਾਂ ਕਿ ਵਿਊਅਰਸ ਸਾਡੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੁਲਾਰੇ ਨੇ ਉਹ ਸਿੱਖਾਂ ਦੀ ਹਮਾਇਤ ਵਿੱਚ ਜਿਹੜੇ ਸਿੱਖਾਂ ਦੀ ਹਮਾਇਤ ਦੇ ਵਿੱਚ ਜਿਹੜੇ ਨਾਲੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਨਾਰੇ ਲਾ ਰਹੇ ਨੇ ਉਹ ਕਹਿ ਰਹੇ ਕਿ ਨੋ ਫਾਰਮਰ ਨੋ ਫੂਡ ਔਰ ਸਿੱਖਾਂ ਜਿਹੜੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਖੜੇ ਨੇ ਹੱਕਾਂ ਦੇ ਲਈ ਜਿਹੜੇ ਖੜੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਆਪਣੇ ਵਿਚਾਰ ਵੀ ਦਿੱਤੇ ਨੇ ਸੋ ਵਿਊਅਰਸ ਕਾਫੀ ਸਾਰਾ ਇਕੱਠ ਜੋੜ ਮੇਲਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਹਜੇ ਤੱਕ ਵੀ ਕਾਫੀ ਸਾਰਾ ਜਿਹੜਾ ਜਿਹੜੇ ਆ ਰਹੇ ਨੇ ਸਿੱਖ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਨਗਰ ਕੀਰਤਨ ਦੇ ਵਿੱਚ ਕਿਉਂਕਿ ਫਲੋਟ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅੱਗੇ ਜਾ ਚੁੱਕਾ ਕਾਫੀ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਜਿਹੜੀਆਂ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਸੋ ਛੋਟੀਆਂ ਬੱਚੀਆਂ ਵੀ ਨੇ
ਬਟ ਨਹੀਂ ਬੋਲ ਰਹੀਆਂ ਆਈ ਡੋਂਟ ਨੋ ਵਾਈ ਦੇ ਫੀਲ ਸ਼ਾਈ ਸੋ ਓਕੇ ਮੈਂ ਇਹਨਾਂ ਨਾਲ ਪੱਕੀ ਗੱਲਬਾਤ ਕਰਾਂਗੀ ਹਾਂਜੀ ਕੀ ਕਰੋ ਬੋਲਦੇ ਨਹੀਂ ਆਈ ਡੋਂਟ ਨੋ ਵਾਈ ਇੰਨੀਆਂ ਸ਼ਰਮੀਲੀਆਂ ਤੂੰ ਕੈਲੀਫੋਰਨੀਆ ਦੀਆਂ ਕੁੜੀਆਂ ਮੈਨੂੰ ਤਾਂ ਪਤਾ ਨਹੀਂ ਕਦੋਂ ਸ਼ਰਮਾਉਂਦੀਆਂ ਹੈਗੀਆਂ ਨੇ ਪਹੁੰਚਣ ਤੇ ਬਹੁਤ ਬਹੁਤ ਵਧਾਈਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 42ਵਾਂ ਗੁਰਤਖਤ ਦੀ ਸਾਹਿਬ ਮੁਬਾਰਕ ਹੋਵੇ ਸਾਰਿਆਂ ਨੂੰ ਤੋਂ ਬਹੁਤ ਵਧੀਆ ਲੱਗੇ ਇੱਥੇ ਆ ਕੇ ਸਾਰੀ ਸੰਗਤ ਇੱਥੇ ਆਪਣੀ ਪੰਜਾਬੀ ਕਮਿਊਨਿਟੀ ਜਿਹੜੀ ਸਾਰੀ ਇੱਥੇ ਇਕੱਠੀ ਹੋਈ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਇੱਕ ਨਾਰਾ ਲਾਉਂਦੇ ਸਾਰਿਆਂ ਨੇ ਖਾਲਿਸਤਾਨ ਦਾ ਕਿਉਂਕਿ ਖਾਲਿਸਤਾਨ ਸਾਡੀ ਮੇਨ ਮੰਗ ਹੈ ਸਾਡੀ ਹੋਮਲੈਂਡ ਵਾਸਤੇ ਸੋ ਸਾਰਿਆਂ ਨੇ ਵੀਰੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਧੰਨਵਾਦ ਜੀ ਬਾਬਾ ਥੈਂਕ ਯੂ ਸੋ ਮਚ ਇਹਨਾਂ ਨੇ ਖਾਲਿਸਤਾਨ ਦੇ ਨਾਰੇ ਨੇ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਹੈ ਔਰ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਸੋ ਆਸ ਕਰੇ ਸਾਡੇ ਦਰਸ਼ਕਾਂ ਨੂੰ ਜਿਹੜਾ ਇਹ ਵਿਚਾਰ ਨੇੜੇ ਪਸੰਦ ਆਏ ਹੋਣਗੇ ਥੈਂਕ ਯੂ ਸੋ ਮਚ ਥੈਂਕ ਯੂ ਹਾਂ ਬੱਚੀਆਂ ਛੋਟੀਆਂ ਬੱਚੀਆਂ ਮੇਰੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਕਿੱਦਾਂ ਇੰਗਲਿਸ਼ ਵਿੱਚ ਬੋਲੋਗੇ ਪੰਜਾਬੀ ਚ ਬੋਲੋਗੇ ਵਟਐਵਰ ਪੰਜਾਬੀ ਓਕੇ ਬੋਲੋ ਫਿਰ ਕੀ ਕਹਿਣਾ ਚਾਹੋਗੇ ਕਿੱਦਾਂ ਫੀਲ ਕਰ ਰਹੇ ਹੋ ਨਗਰ ਕੀਰਤਨ ਦੇ ਵਿੱਚ ਆ ਕੇ ਬਹੁਤ ਸੋਹਣਾ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੋਗੇ ਆ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਛੋਟੇ ਬੱਚੇ ਕੀ ਮੈਸੇਜ ਦੇਣਾ ਚਾਹੋਗੇ ਫਨ ਕਰੋ ਇੱਥੇ ਆਣ ਕੇ ਕਿਹੜਾ ਫਨ ਕਰੋ ਸਾਰਾ ਕੁਝ ਕਿੱਦਾਂ ਦਾ ਖਾਓ ਪੀਓ ਮੱਥਾ ਟੇਕੋ ਹਾਂ ਵੈਰੀ ਨਾਈਸ ਇਹ ਗੁੱਡ ਗੱਲ ਕੀਤੀ ਹੈ ਮੱਥਾ ਟੇਕੋ ਨਾਮ ਜਪੋ ਹਾਂਜੀ ਕੀ ਕਹਿਣਾ ਚਾਹੋਗੇ ਕਿ ਸਾਰੇ ਨੇ ਫਨ ਕਰੋ ਤਾਂ ਇੰਜੋਏ ਕਰੋ ਨਗਰ ਕੀਰਤਨ ਇੰਨਾ ਕਰਾਂਗੇ ਬਸ ਹੋਰ ਕੁਝ ਨਹੀਂ ਕਹਿਣਾ ਸਿੱਖੀ ਦੀ ਕੋਈ ਗੱਲ ਨਹੀਂ ਕਰਨੀ ਕਹਿੰਦੇ ਸਿੱਖੀ ਦੀ ਆਪਾਂ ਗੱਲ ਨਹੀਂ ਕਰਨੀ ਪਰ ਸਿੱਖੀ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਆਪਾਂ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਸਿੱਖ ਧਰਮ ਦੇ ਬਾਰੇ ਕੀ ਕਹਿਣਾ ਚਾਹੋਗੇ ਭੈਣ ਜੀ ਸਾਡੇ ਨਾਲ ਭੈਣ ਜੀ ਗੱਲ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਸ਼ਰਮਾਂਦੇ ਕਿਉਂ ਗੱਲ ਕਰੋ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਦੇ ਵਿੱਚ ਆ ਕੇ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਹਾਂਜੀ ਦੀ ਬਹੁਤ ਵਧੀਆ ਫੀਲ ਹੋ ਰਿਹਾ ਇੱਥੇ ਆ ਕੇ ਸਿਰਫ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਤਨ ਦੀ ਭੁੱਖ ਹੀ ਨਹੀਂ ਮਿਟਦੀ ਮਨ ਦੀ ਭੁੱਖ ਵੀ ਮਿਟਦੀ ਬਿਲਕੁਲ ਹੈ ਨਾ ਰੱਬੀ ਬਾਣੀ ਤਾਂ ਪ੍ਰਵਾਹ ਦੇਖੋ ਕਿੰਨਾ ਚੱਲ ਰਿਹਾ ਹਾਂਜੀ ਬਿਲਕੁਲ ਸਿੱਖ ਕੌਮ ਦੇ ਬਲਿਹਾਰ ਜਾਈਏ ਜਿਹੜੇ ਇੰਨੇ ਦਿਨਾਂ ਦੇ ਉਪਰਾਲਾ ਕਰ ਰਹੇ ਨੇ ਦੇਖੋ ਹਨਾ ਹਾਂਜੀ ਠੀਕ ਹੈ ਹਰ ਤਰ੍ਹਾਂ ਦਾ ਅਰੇਂਜਮੈਂਟ ਇੱਥੇ ਹੈਗਾ ਬਹੁਤ ਵਧੀਆ ਲੱਗਦਾ ਲਾਸਟ ਈਅਰ ਥੋੜੇ ਅਸੀਂ ਡਿਸਅਪਾਇੰਟ ਹੋਏ ਕੋਵਿਡ ਕਰਕੇ ਕਿਉਂਕਿ ਅਸੀਂ ਆਲਮੋਸਟ ਦੀ ਪਿਛਲੇ 12 ਸਾਲਾਂ ਤੋਂ ਇਹ ਮੇਲਾ ਅਟੈਂਡ ਕਰ ਰਹੇ ਹਾਂ ਬਟ ਬਿਕਾਜ਼ ਆਫ ਕੋਵਿਡ ਲਾਸਟ ਈਅਰ ਥੋੜਾ ਸੀ ਅਪਸੈਟ ਹੋਏ ਪਰ ਚਲੋ ਮਹਾਰਾਜ ਦੀ ਅਪਾਰ ਕਿਰਪਾ ਕਿ ਇਸ ਵਾਰ ਫਿਰ ਵਾਹਿਗੁਰੂ ਨੇ ਦਰਸ਼ਨ ਕਰਾਏ ਨੇ ਹਾਂਜੀ ਬਹੁਤ ਵਧੀਆ ਬੋਲੇ ਨੇ ਭੈਣ ਜੀ ਪਤਾ ਨਹੀਂ ਕਿਉਂ ਨਹੀਂ ਇੱਥੋਂ ਦੇ ਬੋਲਦੀ ਸੰਗਤਾਂ ਕਿੰਨੇ ਸੋਹਣੇ ਬੋਲਦੇ ਹੈਗੇ ਨੇ ਕਿੰਨੇ ਸੋਹਣੇ ਇਹਨਾਂ ਦੇ ਵਿਚਾਰ ਹੈਗੇ ਥਾਟ ਹੈਗੇ ਨੇ ਥੈਂਕ ਯੂ ਸੋ ਮਚ ਥੈਂਕ ਯੂ ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਤਾਂ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਜਿਹੜੀ ਦੇਖ ਰਹੀ ਹੈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ 42ਵੇਂ ਗੁਰਪੁਰਬ ਦੀਆਂ ਜਿਹੜੀਆਂ ਯੂਬਾ ਸਿਟੀ ਦੀਆਂ ਵਧਾਈਆਂ ਹੋਣ ਤੇ ਮਹਾਰਾਜ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਸਾਨੂੰ ਜਿਹੜਾ ਸਾਡਾ ਰਾਜ ਭਾਗ ਜਿਹੜਾ ਕਿ ਸਾਡਾ ਖੁੱਸਿਆ ਹੋਇਆ ਉਹ ਜਲਦੀ ਤੋਂ ਜਲਦੀ ਮਿਲੇ ਤੇ ਮਹਾਰਾਜ ਚੜ੍ਹਦੀ ਕਲਾ ਕਰਨ ਸਾਰਿਆਂ ਹਾਂਜੀ ਥੈਂਕ ਯੂ ਸੋ ਮਚ ਵਿਊਅਰਸ ਜਿਸ ਤਰ੍ਹਾਂ ਕਿ ਇਹਨਾਂ ਨੇ ਕੌਮੀ ਕਾਰ ਖਾਲਸਾ ਦੀ ਗੱਲ ਕੀਤੀ ਹੈ ਸਾਡਾ ਜਿਹੜਾ ਰਾਜ ਭਾਗ ਹੈ ਸਿੱਖਾਂ ਦਾ ਉਹ ਸਾਨੂੰ ਜਲਦ ਤੋਂ ਜਲਦ ਮਿਲੇ ਥੈਂਕ ਯੂ ਸੋ ਮਚ ਵਿਊਅਰਸ ਤੁਸੀਂ ਨਗਰ ਕੀਰਤਨ ਦੀਆਂ ਖੁਸ਼ੀਆਂ ਲੈ ਰਹੇ ਹੋ ਤੁਸੀਂ ਨਜ਼ਾਰਾ ਦੇਖ ਰਹੇ ਹੋ ਥੈਂਕ ਯੂ ਸੋ ਮਚ ਹਾਂਜੀ ਭੈਣ ਜੀ ਆਏ ਨੇ ਬੜੇ ਸੋਹਣਾ ਸੂਟ ਪਾ ਕੇ ਪਿੰਕ ਕਲਰ ਦਾ ਮੇਰੇ ਫਰੈਂਡ ਵੀ ਹੈਗੇ ਨੇ ਵੈਸੇ ਮੈਂ ਤੁਹਾਨੂੰ ਦੱਸਦਾ ਵਾਂ ਇਹ ਬਹੁਤ ਹੀ ਚੰਗੇ ਨੇ ਬੜੀ ਨੇਚਰ ਵਧੀਆ ਇਹਨਾਂ ਦੀ ਹਾਂ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਾਰੀ ਸਾਧ ਸੰਗਤ ਨੂੰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਜੀ ਆਇਆਂ ਤੁਹਾਡੇ ਹਾਂਜੀ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿਉਂਕਿ ਇੱਥੇ ਬਹੁਤ ਵੱਡੀ ਮਾਰਕੀਟ ਵੀ ਲੱਗਦੀ ਹੈ ਇਹਨਾਂ ਨੇ ਕੱਲ ਕੀ ਖਰੀਦਿਆ ਅੱਜ ਕੀ ਖਰੀਦਣਾ ਅੱਜ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਕੱਲ ਅਸੀਂ ਸੂਟ ਖਰੀਦੇ ਆ ਸ਼ਾਲ ਖਰੀਦੇ ਆ ਜੁਐਲਰੀ ਖਰੀਦੀ ਆ ਬਾਕੀ ਜਿਹੜਾ ਰਹਿ ਗਿਆ ਉਹ ਅੱਜ ਖਰੀਦਾਂਗੇ ਉਹ ਅੱਜ ਇਹਨਾਂ ਨੇ ਖਰੀਦਣਾ ਸਾਰੀ ਅੱਜ ਮਣੀਆਂ ਜਿਹੜਾ ਵੇਸਟ ਕਰਦਾ ਕਿਉਂਕਿ ਜਿਹੜਾ ਜੋੜ ਮੇਲਾ ਹੁੰਦਾ ਸਾਲ ਦੇ ਵਿੱਚ ਇੱਕ ਵਾਰੀ ਹੁੰਦਾ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਆਇਆ ਤੁਹਾਡਾ ਓਕੇ ਥੈਂਕ ਯੂ ਸੋ ਮਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਸਿੱਖ ਯੂਥ ਖੜਾ ਹੈ ਬੜੀਆਂ ਸੋਹਣੀਆਂ
ਨੀਲੀਆਂ ਪੀਲੀਆਂ ਲਾਲ ਦਸਤਾਰਾਂ ਗ੍ਰੇ ਕਲਰ ਦੀਆਂ ਦਸਤਾਰਾਂ ਔਰੇਂਜ ਕਲਰ ਦੀਆਂ ਦਸਤਾਰਾਂ ਸਜਾ ਕੇ ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ। ਆਓ ਗੱਲਬਾਤ ਕਰਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਸਾਰੇ ਪ੍ਰਿਜ਼ਨੋ ਤੋਂ ਹਾਂਜੀ 42nd ਨਗਰ ਕੀਰਤਨ ਇਕੱਤਰ ਹੋਏ ਆ ਸਾਰੇ। ਸੋ ਬਹੁਤ ਵਧੀਆ, ਸੰਗਤ ਨੂੰ ਦੇਖ ਕੇ ਉਤਸ਼ਾਹ ਹੋ ਰਿਹਾ। ਸੋ ਚੰਗਾ, ਪਿੱਛੇ ਜਿਵੇਂ ਦੇਖਿਆ ਇੱਕ ਟਰੱਕ ਦੇ ਪਿੱਛੇ ਖਾਲਿਸਤਾਨ ਨੂੰ ਲੈ ਕੇ ਬਹੁਤ ਸੋਹਣੇ ਨਾਅਰੇਬਾਜ਼ੀ ਹੋ ਰਹੀ ਹੈ, ਵਿਚ ਇਜ਼ ਗੁੱਡ। ਫਾਰਮਰਸ ਬਾਰੇ ਵੀ ਹਾਂਜੀ, ਫਾਰਮਰ ਭਾਜੀ ਥੋੜਾ ਜਿਹਾ ਚਾਨਣਾ ਤੁਸੀਂ ਪਾਓ ਇੱਧਰ ਆਵੇ। ਜਿਵੇਂ ਕਿ ਪਤਾ ਹੈ ਵੀ ਇਹ 3 ਕਾਲੇ ਕਾਨੂੰਨ ਇਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਾੜਾ ਕੀਤਾ ਇੰਡੀਆ ਵਾਸਤੇ, ਕਿਸਾਨਾਂ ਵਾਸਤੇ। ਅਸਲ ਦੇ ਵਿੱਚ ਉਹਨਾਂ ਨੂੰ ਮੇਰੀ ਮੇਨ ਪ੍ਰੋਬਲਮ ਆ ਉਹ ਸਿੱਖਾਂ ਤੋਂ ਆ, ਸਿੱਖੀਜ਼ਮ ਤੋਂ ਆ, ਪਰ ਕਾਲੇ ਕਾਨੂੰਨਾਂ ਦਾ ਉਹਨੇ ਇੱਕ ਬਹਾਨਾ ਹੀ ਬਣਾਇਆ ਹੋਇਆ। ਸੋ ਜਿਵੇਂ ਪ੍ਰੋਟੈਸਟ ਚੱਲ ਰਹੇ ਨੇ, ਸੋ ਵਾਹਿਗੁਰੂ ਦੀ ਮਿਹਰ ਨਾਲ ਇਦਾਂ ਹੀ ਉਹ ਕੰਮ ਸੀ ਨੇਪਰੇ ਜਿਹੜੇ ਤੇ ਕਾਲੇ ਕਾਨੂੰਨ ਵਾਪਸ ਹੋਣ। ਹਾਂਜੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬੋਲੇ ਸੋਨਿਆ, ਸਤਿ ਸ੍ਰੀ ਅਕਾਲ। ਵਿਊਅਰਸ, ਇਹਨਾਂ ਨੇ ਕਿਸਾਨ ਮੋਰਚੇ ਦੀ ਹਮਾਇਤ ਦੇ ਵਿੱਚ ਨਾਰੇ ਲਾਏ ਨੇ ਔਰ ਗੱਲ ਵੀ ਕੀਤੀ ਹੈ ਕਿ ਨੋ ਫਾਰਮਰ ਨੋ ਫੂਡ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਸਾਹਿਬ ਨਾਲ। ਭਾਈ ਸਾਹਿਬ ਜੀ, ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵੈਰੀ ਨਾਈਸ ਟੂ ਸੀ ਯੂ। ਹਾਂਜੀ, ਸਾਡੇ ਦਰਸ਼ਕਾਂ ਨਾਲ ਤੁਸੀਂ ਗੱਲ ਆਪਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਕੈਮਰਾਮੈਨ ਮੇਰੇ ਨਾਲ ਮੌਜੂਦ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਇੱਥੇ ਅੱਜ ਯੁਵਾ ਸਿਟੀ ਜਿਹੜੀ ਸਾਡੇ ਪੁਰਖਿਆਂ ਦੀ ਧਰਤੀ ਆ ਤੇ ਵੈਸੇ ਵੀ ਕੈਲੀਫੋਰਨੀਆ ਰੈਵੋਲੂਸ਼ਨਰੀ ਧਰਤੀ ਆ, ਜਿੱਥੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਉਣ ਲਈ ਸੰਗਤ ਬਹੁਤ ਦੂਰੋਂ ਦੂਰੋਂ ਆਈ ਆ। ਅਸੀਂ ਵੀ ਈਸਟ ਕੋਸਟ ਤੋਂ ਪਹੁੰਚੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ TV 84 ਦੇ ਥੈਂਕ ਯੂ, ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਨੂੰ ਕਵਰ ਕਰ ਰਹੇ ਆ। ਸੋ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਸੋਚ ਵੀ ਨਿਕਲਦੀ ਆ। ਜਿੱਥੇ ਉਹ ਸਿੱਖਾਂ ਦੇ ਧਾਰਮਿਕ ਗ੍ਰੰਥ ਨੇ, ਉੱਥੇ ਮੀਰੀ ਪੀਰੀ ਦੀ ਸੋਚ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲਦੀ ਆ। ਸਭ ਤੋਂ ਵੱਡਾ ਅਫਸੋਸ ਇਹ ਆ ਵੀ ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਕੰਪਾਇਲ ਹੋਏ, ਇਕੱਠੇ ਕੀਤੇ ਗੁਰੂ ਸਾਹਿਬਾਨਾਂ ਨੇ, ਬਾਣੀ ਨੂੰ ਇਕੱਠਾ ਕੀਤਾ, ਉਹਦੇ ਵਿੱਚ ਸ਼ੂਦਰ ਵੀ, ਉਹਦੇ ਵਿੱਚ ਬ੍ਰਾਹਮਣ ਵੀ ਆ। ਤੇ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਜਾਤ ਪਾਤ ਦਾ ਖੰਡਨ ਕੀਤਾ ਮੁੰਡੋਂ, ਅੱਜ ਉਸ ਧਰਤੀ ਦੇ ਉੱਤੇ ਜਦੋਂ ਪਿਛਲੇ 6 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਭਾਰਤ ਦੇਸ਼ ਆਜ਼ਾਦ ਹੈ। ਕੋਈ ਸੋਚ ਸਕਦਾ ਕਿ ਉੱਥੇ ਗੀਤਾ ਦਾ ਨਰਾਦਰ ਹੋ ਸਕਦਾ? ਕੋਈ ਸੋਚ ਸਕਦਾ ਕਿ ਪਾਕਿਸਤਾਨ ਦੇ ਵਿੱਚ ਕੁਰਾਨ ਦਾ ਨਰਾਦਰ ਹੋ ਸਕਦਾ? ਸੋ ਅਸੀਂ ਗੁਲਾਮ ਹੈ ਤੇ ਮੈਂ ਸਮਝਦਾ ਕਿ ਸਾਡੀ ਕੌਮ ਨੂੰ ਸਮਝਣ ਦੀ ਲੋੜ ਹੈ। ਜਿੱਥੇ ਸਾਨੂੰ ਧਾਰਮਿਕ ਆਜ਼ਾਦੀ ਨਹੀਂ, ਜਿੱਥੇ ਸਾਨੂੰ ਰਾਜਨੀਤਿਕ ਆਜ਼ਾਦੀ ਨਹੀਂ, ਅਸੀਂ ਸਾਰੇ ਜਿਹੜੇ ਆਪਣੇ ਨੇਸ਼ਨ ਵੱਲ ਵਧੀਏ। ਸੋ ਮੇਰੀ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ। ਬਹੁਤ ਵਧੀਆ ਗੱਲ ਕੀਤੀ ਹੈ ਵਿਊਅਰਸ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰਨਾ ਚਾਹਾਂਗੇ ਨਹੀਂ ਤੁਸੀਂ, ਕਿਉਂਕਿ ਸਾਡੇ ਜਿਹੜੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਮੈਂ ਚਾਹਾਂਗੀ ਕਿ 1-2 ਸ਼ਬਦ ਜ਼ਰੂਰ ਬੋਲੋ। ਨਹੀਂ, ਇਹ ਬੋਲਣਗੇ, ਇੱਧਰ ਬੋਲੋ। ਤੁਸੀਂ ਵੀ ਬੋਲੋ, ਮੈਂ ਜ਼ਰੂਰ ਕਵਾਂਗੀ। ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤਰਸੇਮ ਸਿੰਘ ਜੀ ਬੁਲਾ ਰਹੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਯੁਵਾ ਸਿਟੀ ਦੇ 42ਵੇਂ ਗੁਰਤਾ ਗੱਦੀ ਨਗਰ ਕੀਰਤਨ ਦੇ ਉੱਤੇ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਜੀ। ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਜਿਹੜਾ ਹੈ ਸਜਾਇਆ ਗਿਆ ਹੈ ਯੁਵਾ ਸਿਟੀ ਦੀ ਸਿੱਖ ਸੰਗਤਾਂ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ।
ਜਿਸ ਤਰ੍ਹਾਂ ਕਿ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਔਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਜਿਹੜਾ ਇਹ ਹੋ ਰਿਹਾ ਹੈ। ਸੋ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਹਜੇ ਤੱਕ ਵੀ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ। ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਨਿਸ਼ਾਨ ਸਾਹਿਬ ਦੇ ਨਾਲ ਔਰ ਪੰਜ ਪਿਆਰੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਜਿਹੜਾ ਇਹ ਨਗਰ ਕੀਰਤਨ ਜਿਹੜਾ ਹੋ ਰਿਹਾ ਹੈ। ਹਾਂਜੀ ਵਿਊਅਰਸ, ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੂੰਜਾਂ ਨੇ ਉਹ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਨੇ। ਸਿੱਖ ਸੰਗਤਾਂ ਜਿਹੜੀਆਂ ਨੇ ਸਿਮਰਨ ਵੀ ਕਰ ਰਹੀਆਂ ਨੇ, ਨਾਲ ਦੀ ਨਾਲ ਲੰਗਰ ਵੀ ਛਕ ਰਹੀਆਂ ਨੇ, ਨਾਲ ਨਾਲ ਆਪਣੇ ਵਿਚਾਰ ਵੀ ਤੁਹਾਨੂੰ ਨਾਲ ਪੇਸ਼ ਕਰ ਰਹੀਆਂ ਨੇ। ਜੀ ਕੀ ਕਹਿਣਾ ਚਾਹੋਗੇ? ਨਗਰ ਕੀਰਤਨ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ, ਕੀ ਕਹਿਣਾ ਚਾਹੋਗੇ ਸਾਡੀ ਸਿੱਖ ਸੰਗਤ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ, ਇਹ ਜਿਹੜੀ ਇਕੱਠ ਹੈ ਇਹ ਕੌਮ ਦੀ ਸਟਰੈਂਥ ਨੂੰ ਸ਼ੋਅ ਕਰਦਾ, ਬਿਲਕੁਲ ਸ਼ੋਅ ਕਰਦਾ। ਤੇ ਲੇਕਿਨ ਇਹ ਹੈ ਵੀ ਜਿਹੜੀ ਆਪਣੀ ਯੰਗ ਜਨਰੇਸ਼ਨ ਆ ਉਹਨੂੰ ਇਹਦੇ ਬਾਰੇ, ਇਹਦੀ ਅਧਿਆਤਮਿਕਤਾ ਜਾਂ ਇਹਦੇ ਕਨੈਕਸ਼ਨ ਦੇ ਬਾਰੇ ਆਪਾਂ ਨੂੰ ਜਾਣੂ ਕਰਾਉਣਾ ਬੜਾ ਜ਼ਰੂਰੀ ਹੈ। ਕਿਉਂਕਿ ਜਿਹੜੀ ਸਟਰੈਂਥ ਤਾਂ ਹੋ ਸਕਦੀ ਹੈ, ਪਰ ਉਹਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਯੂਜ਼ ਕਰਨਾ ਤੇ ਉਹ ਬੜਾ ਜ਼ਰੂਰੀ ਹੈ ਜੀ। ਤੇ ਉਹ ਡਿਸਕਨੈਕਟ ਹੋ ਰਿਹਾ ਹੈ ਕਾਫੀ, ਮੈਂ ਦੇਖ ਰਿਹਾ, ਤੇ ਉਹ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਲੋਕਾਂ ਦਾ ਜ਼ਿਆਦਾ ਖਾਣ ਪੀਣ ਜਾਂ ਸ਼ੋਅ ਆਫ ਦਾ ਜ਼ਿਆਦਾ ਧਿਆਨ ਹੈ ਤੇ ਆਪਣੀ ਧਰਮ ਨਾਲ ਲਿੰਕ, ਆਪਣੀ ਗੁਰਬਾਣੀ ਦੇ ਨਾਲ ਅਟੈਚਮੈਂਟ, ਨਗਰ ਕੀਰਤਨ ਦਾ ਸਹੀ ਮਤਲਬ ਕੀ ਆ। ਸਿੰਪਲੀ ਤੁਸੀਂ ਦੇਖੋ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੈਂ ਦੇਖ ਰਿਹਾ ਸੀਗਾ, ਪਾਣੀ ਦੀਆਂ ਬੋਤਲਾਂ ਇੰਨੀਆਂ ਐਕਸਪੈਂਸਿਵ ਆ। ਪਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਾਬੇ ਨਾਨਕ ਨੇ ਵੀ ਕਿਹਾ ਵੀ ਕਿੰਨਾ ਮਹਿੰਗਾ ਔਰ ਇਹਦੀ ਸਕੇਅਰਸਿਟੀ ਕਿੰਨੀ ਆ। ਆਪਾਂ ਫਿਰ ਵੀ ਉਹਨੂੰ ਮੂਹਰੇ ਆਪਣੇ ਬੋਤਲਾਂ ਦੇ ਨਾਲ ਕਰ ਰਹੇ ਆ। ਸੜਕਾਂ ਇੰਨੀਆਂ ਸਾਫ਼ ਨੇ, ਲੇਕਿਨ ਲੋਕੀ ਕੀ ਕਰ ਰਹੇ ਨੇ, ਆਪਣੀ ਸ਼ਰਧਾ ਜਿਹੜੀ ਆ, ਸ਼ਰਧਾ ਨੂੰ ਮਿਸਡਾਇਰੈਕਟ ਕਰਕੇ ਸੜਕ ਦਾ ਜਿਹੜੀ ਮਿੱਟੀ ਆ ਲੋਕਾਂ ਦੇ ਪਾ ਰਹੇ ਨੇ, ਹਨਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਧਿਆਨ ਚ ਰੱਖਣੀ ਚਾਹੀਦੀਆਂ ਨੇ। ਥੈਂਕ ਯੂ ਸੋ ਮਚ। ਬਹੁਤ ਹੀ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਭਾਈ ਸਾਹਿਬ ਨੇ। ਥੈਂਕ ਯੂ ਸੋ ਮਚ। ਹਾਂਜੀ ਭਾਈ ਸਾਹਿਬ ਵੀ ਆਏ ਨੇ। ਹਾਂਜੀ ਕੀ ਕਹਿਣਾ ਚਾਹੋਗੇ? ਭਾਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਹਿਲੀ ਵਾਰੀ ਅੱਜ ਮੈਂ ਵੇਖਣ ਲੱਗਾ, ਇੰਡੀਆ ਤੋਂ ਹੁਣੇ ਆਇਆ, ਸਾਲ ਵੀ ਨਹੀਂ ਹੋਇਆ ਜੇ। ਤੇ ਬਹੁਤ ਵਧੀਆ, ਇੰਨੀ ਸੰਗਤ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਮਨ ਨੂੰ। ਹਾਂਜੀ ਬਿਲਕੁਲ ਬਿਲਕੁਲ, ਐਵੇਂ ਲੱਗਦਾ ਪੰਜਾਬ ਹੀ ਹਾਂ, ਬਿਲਕੁਲ ਇੰਨੀ ਭੀੜ ਕਿਤੇ ਵੀ ਨਹੀਂ ਵੇਖੀ। ਹਾਂਜੀ ਹਾਂਜੀ। ਇਹ ਪਹਿਲਾਂ ਅਮਰੀਕਾ ਦੇ ਵਿੱਚ ਨਾ ਸਭ ਤੋਂ ਵੱਡਾ ਇੱਥੇ ਜਿਹੜਾ ਮਹਾਨ ਇਕੱਠ ਹੁੰਦਾ ਨਗਰ ਕੀਰਤਨ ਯੂਬਾ ਸਿਟੀ ਦੇ ਵਿੱਚ, ਇਹ ਪਹਿਲਾ ਹੈਗਾ ਅਮਰੀਕਾ ਦੇ ਵਿੱਚ ਨਾ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜਿਹੜੀਆਂ ਇਕੱਠੀਆਂ ਹੁੰਦੀਆਂ। ਓਕੇ ਥੈਂਕ ਯੂ। ਫਤਿਹ ਜੀ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆਏ ਆ ਤੇ ਮਨ ਦੀ ਇੱਛਾ ਸੀਗੀ ਤੇ ਹੁਣ ਸਾਨੂੰ ਮੌਕਾ ਮਿਲਿਆ ਤੇ 42ਵੇਂ ਨਗਰ ਕੀਰਤਨ ਸਾਰੀ ਸੰਗਤਾਂ ਨੂੰ ਵਧਾਈਆਂ ਤੇ ਸਾਰਾ ਪਰਿਵਾਰ ਆਏ ਆ। ਮੇਰੇ ਯਾਰ ਦੋਸਤ ਆਏ ਆ, ਪਾਪਾ ਆਏ ਆ, ਪਾਪਾ ਹਾਂਜੀ 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 ਆ ਮੇਰੇ ਡੈਡ ਆਏ ਨਾਲ। ਆਓ ਡੈਡੀ, ਵਧਾਈਆਂ ਦੇ ਦਿਓ ਨਗਰ ਕੀਰਤਨ ਦੀਆਂ। ਹਾਂ ਵਧਾਈਆਂ ਭੈਣ ਜੀ, ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧੀਆ ਵਧਾਈਆਂ। ਇਹ ਤਾਂ ਅਨੰਦਪੁਰ ਸਾਹਿਬ ਤੋਂ ਹੀ ਵੱਡਾ ਮੇਲਾ ਹੋ ਗਿਆ ਜੀ, ਵੱਡਾ ਮੇਲਾ। ਇੱਥੇ ਤਾਂ ਸਭ ਪੰਜਾਬ ਇਕੱਠਾ ਹੋਇਆ ਪਿਆ ਸਾਰਾ। ਹਾਂਜੀ ਹਾਂਜੀ ਹਾਂਜੀ, ਇਹ ਤਾਂ ਉੱਥੇ ਜਾਂਦੇ ਨੇ ਨਿੱਕੇ ਨਿੱਕੇ ਅਨੰਦਪੁਰ ਵੇਖਦੇ ਨੇ ਹੈ, ਤੇ ਅਨੰਦਪੁਰ ਸਾਹਿਬ ਤੋਂ ਹੀ ਵੱਡਾ ਮੇਲਾ ਬਣਿਆ। ਹਾਂ ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਜਿਹੜਾ ਮਨਾਇਆ ਜਾਂਦਾ ਹੈ ਤੇ ਉਸ ਤੋਂ ਵੀ ਜ਼ਿਆਦਾ ਵੱਡਾ ਜਿਹੜਾ ਇਕੱਠ ਹੈ ਵੇਖਣ ਨੂੰ ਮਿਲ ਰਿਹਾ ਹੈ। ਸੋ ਵਿਊਅਰਸ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਵੱਖਰੇ ਵੱਖਰੇ ਜਿਹੜੇ ਫਲੋਟ ਨੇ ਉਹ ਆ ਰਹੇ ਨੇ, ਟਰੱਕਾਂ ਵਾਲੇ, ਟਰਾਲਿਆਂ ਵਾਲੇ। ਸੋ ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਹੀ ਵਧੀਆ ਮਾਹੌਲ ਬਣਿਆ ਆ।
ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਸਿੰਘ ਸਜੀਏ, ਗੁਰੂ ਦੇ ਸਿੰਘ ਬਣੀਏ ਤੇ ਆਪਾਂ ਆਪਣੀ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਕਜੁੱਟ ਹੋਈਏ, ਜੋ ਕਿ ਸਾਡੀ ਕੌਮ ਬਹੁਤ ਹੀ ਖਿਲਰੀ ਹੋਈ ਆ। ਇਹਨੂੰ ਇਕੱਠੇ ਹੋਣ ਦੀ ਬਹੁਤ ਹੀ ਲੋੜ ਆ। ਉਹ ਕਹਿੰਦੇ ਆ ਵੀ ਸਿੱਖ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ। ਸੋ ਮੇਰੀ ਇਹੀ ਬੇਨਤੀ ਆ ਸਾਰੀ ਸੰਗਤ ਨੂੰ ਕਿ ਸਾਰੇ ਇਕੱਠੇ ਹੋ ਕੇ ਚਲੋ, ਇਕਜੁੱਟ ਹੋ ਕੇ ਚਲੋ, ਤਾਂ ਅਸੀਂ ਆਪਣੀ ਕੌਮ ਦਾ ਕੁਝ ਕਰ ਸਕਾਂਗੇ, ਅੱਗੇ ਵੱਧ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਕੌਮ ਹੈ ਉਹ ਖਿਲਰੀ ਹੋਈ ਹੈ। ਸਾਡੀ ਕੌਮ ਨੂੰ ਇੱਕ ਮੁੱਠ ਹੋ ਕੇ ਆਪਣਾ ਜਿਹੜਾ ਕੌਮੀ ਕਾਰਜ ਹੈ ਉਸ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ।
ਸਿੱਖ ਦੀ ਜਿੱਥੇ ਤੇ ਕੋਈ ਸਿੱਖ ਛੁਰਾ ਮਾਰ ਜੇ ਨਾ ਪੀਰਾ ਨਾ ਤਲਵਾਰਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਸੰਗਤਾਂ 42ਵੇਂ ਨਗਰ ਕੀਰਤਨ ਵਿੱਚ ਯੂਬਾ ਸਿਟੀ ਵਿੱਚ ਇਕੱਤਰ ਹੋਈਆਂ ਨੇ। ਇਹ ਆਪਣੇ ਸਾਰੇ ਅਮਰੀਕਾ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਜਿੱਥੇ ਸੰਗਤਾਂ ਹਰ ਸਾਲ ਗੁਰਦਾ ਗੁਰਗੱਦੀ ਦਿਵਸ ਤੇ ਆ ਕੇ ਜੁੜਦੀਆਂ ਨੇ ਔਰ ਇਸ ਸਾਡੇ ਵਾਸਤੇ ਸਮੁੱਚੀ ਕਮਿਊਨਿਟੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਸੰਗਤਾਂ 42ਵੇਂ ਨਗਰ ਕੀਰਤਨ ਵਿੱਚ ਯੂਬਾ ਸਿਟੀ ਵਿੱਚ ਇਕੱਤਰ ਹੋਈਆਂ ਨੇ। ਇਹ ਆਪਣੇ ਸਾਰੇ ਅਮਰੀਕਾ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ, ਜਿੱਥੇ ਸੰਗਤਾਂ ਹਰ ਸਾਲ ਗੁਰਤਾ ਗੁਰਗੱਦੀ ਦਿਵਸ ਤੇ ਆ ਕੇ ਜੁੜਦੀਆਂ ਨੇ। ਔਰ ਇਹ ਸਾਡੇ ਵਾਸਤੇ, ਸਮੁੱਚੀ ਕਮਿਊਨਿਟੀ ਵਾਸਤੇ ਇੱਕ ਬਹੁਤ ਅੱਛਾ ਮੌਕਾ ਹੈ, ਜਦੋਂ ਤੁਸੀਂ ਆਪਣਾ ਹੀ ਸਟਰੈਂਥ ਵੀ ਸ਼ੋਅ ਕਰਦੇ ਹੋ, ਭਾਈਚਾਰੇ ਨਾਲ ਮੇਲ ਮੁਲਾਕਾਤ ਵੀ ਹੁੰਦਾ ਤੇ ਇੱਥੋਂ ਦੇ ਸਿਸਟਮ ਵਿੱਚ ਪੈਣ ਵਾਸਤੇ, ਇੱਥੋਂ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਨਾਲ ਕੰਮ ਕਰਨ ਵਾਸਤੇ ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲਦਾ। ਤੇ ਮੈਂ ਸਮਝਦਾ ਜਿਹੜੀ ਸਾਡੀ ਸੰਗਤ ਆ, ਜਿਹੜੇ ਇੱਥੋਂ ਦੇ ਅਦਾਰੇ ਨੇ, ਚਾਹੇ ਉਹ ਸਿਆਸੀ ਨੇ, ਧਾਰਮਿਕ ਨੇ ਤੇ ਜਾਂ ਕੋਈ ਵੀ ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਸ਼ਨਸ ਨੇ, ਉਹਨਾਂ ਦੇ ਨਾਲ ਸਾਨੂੰ ਮਿਲ ਕੇ ਰਲ ਕੇ ਆਪਣੀ ਅੰਡਰਸਟੈਂਡਿੰਗ ਬਣਾ ਕੇ ਇੱਕ ਕੰਮ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀਆਂ ਸਿੱਖ ਸੰਗਤਾਂ ਨੂੰ ਯੂਬਾ ਸਿਟੀ ਵਿਖੇ ਗੁਰਤਾ ਗੱਦੀ ਦਿਵਸ ਦੇ ਮੌਕੇ ਦੇ ਉੱਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਜਿੱਥੇ ਅੱਜ ਆਪਾਂ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ, ਉੱਥੇ ਕੋਸ਼ਿਸ਼ ਕਰੀਏ ਗੁਰੂ ਕੀ ਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਅਰਦਾਸ ਕਰੀਏ ਸੱਚੇ ਪਾਤਸ਼ਾਹ ਇਸ ਬਾਣੀ ਅਨੁਸਾਰ ਸਾਡਾ ਜੀਵਨ ਬਣ ਸਕੇ। ਅੱਜ ਜੋ ਸਿੱਖ ਕੌਮ ਜਿਹੜੇ ਦੌਰ ਵਿੱਚੋਂ ਲੰਘ ਰਹੀ ਹੈ, ਸਾਨੂੰ ਇਹਦੇ ਵਿੱਚ ਇਕੱਠ ਕਰਨ ਦੀ ਲੋੜ ਹੈ ਕਿ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਅੱਜ ਇਕੱਠੇ ਹੋ ਕੇ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਵੱਲ ਵਧਣ ਦੀ ਲੋੜ ਹੈ। ਅਚੇਚੇ ਤੌਰ ਦੇ ਉੱਤੇ TV 84 ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਦੀ ਜਿਹੜੀ ਆਵਾਜ਼ ਹੈ ਉਹ ਘਰ ਘਰ ਪਹੁੰਚਾਈ ਹੈ। ਅਰਦਾਸ ਹੈ ਸੱਚੇ ਪਾਤਸ਼ਾਹ ਇਸ ਅਦਾਰੇ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਯੂਬਾ ਸਿਟੀ, ਜਿੱਥੇ 42 ਵਰ੍ਹੇ ਪਹਿਲੇ ਨਗਰ ਕੀਰਤਨ ਦਾ ਆਗਾਜ਼ ਹੋਇਆ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ, ਉਸ ਮੁਕਾਮ ਦੇ ਉੱਤੇ ਹਜ਼ਾਰਾਂ ਦੇ ਇਕੱਠ ਵਿੱਚ ਬੜੇ ਖੂਬਸੂਰਤ ਮੌਸਮ ਦੇ ਵਿੱਚ ਖਲੋਤੇ। ਔਰ ਜਿਵੇਂ ਅਮਰੀਕਾ ਦੇ ਵਿੱਚ ਇਹ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੈ, ਔਰ ਇਹ ਹਮੇਸ਼ਾ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਲੈ ਕੇ, ਕਿਉਂਕਿ 1978 13 ਅਪ੍ਰੈਲ ਜਦੋਂ ਨਰਕਧਾਰੀਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ, ਉਸ ਤੋਂ ਬਾਅਦ ਇਸ ਗੱਲ ਤੇ ਫੋਕਸ ਸੀ ਕਿ ਕੌਮ ਨੂੰ ਇਹ ਪਤਾ ਹੋਣਾ ਥੈਂਕ ਯੂ ਸੋ ਮਚ। ਬੜੇ ਸੋਹਣੇ ਤਰਾਨਾ ਇਹਨਾਂ ਨੇ ਸਾਡੇ ਖਾਲਸਾ ਦੇ ਲਈ ਗਾਇਆ ਹੈਗਾ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਯੂਥ ਹੈ, ਸਿੱਖ ਯੂਥ ਹੈ, ਖਾਲਿਸਤਾਨ ਦੀ ਜਿਹੜੀ ਹਮਾਇਤ ਦੇ ਵਿੱਚ ਖਾਲਿਸਤਾਨ ਜਿਹੜੇ ਨਾਰੇ ਨੇ ਉਹ ਗੁਜਾ ਰਹੇ ਨੇ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜ਼ਿੰਦਾਬਾਦ 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 ਜ਼ਿੰਦਾਬਾਦ। ਪਿੰਡਾਂ ਦੀ ਸੋਚ ਤੇ ਪਹਿਲਾਂ ਦੇਗੇ ਠੋਕ ਕੇ, ਪਿੰਡਾਂ ਦੀ ਸੋਚ ਤੇ ਪਹਿਲਾਂ ਦੇਗੇ ਠੋਕ ਕੇ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਮਾਨਾ ਤੇਰੀ ਸੋਚ ਤੇ ਪਹਿਲਾਂ ਦੇਗੇ ਠੋਕ ਕੇ, ਮਾਨਾ ਤੇਰੀ ਸੋਚ ਤੇ ਪਹਿਲਾਂ ਦੇਗੇ ਠੋਕ ਕੇ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ।
कैमरा हम हथ वाला फिर मेरा हम फोन की बैटरी खत्म हो गई पता नहीं मेरा हम सेव रहना कि जाता रहना मेरा सारा बैटरी
मोदी कुत्ता हाय हाय, मोदी कुत्ता हाय हाय, मोदी कुत्ता हाय हाय, मोदी कुत्ता हाय हाय, इंडियन गवर्नमेंट हाय हाय, इंडियन गवर्नमेंट हाय हाय, इंडियन गवर्नमेंट हाय हाय। वाहिगुरू जी का खालसा, वाहिगुरू वाहिगुरू जी का खालसा, वाहिगुरू जी की फतेह। गुरु ग्रंथ साहिब गुरगद्दी दिवस पर गुरबाणी नगर कीर्तन खालिस्तान जिंदाबाद के नारे नाल सजा गूंज रही है। इस धरती को एक मैसेज दिता जा रहा है कि भारती हाकम जिन्होंने शास्त्र से शस्त्र दोनों के जोर में आजादी की आवाज को दबाने की कोशिश की, दूर दराजी का घल्लू कर है, पर असं मांग करते सर सिमरजीत सिंह मान और उन्होंने ऑर्गेनाइजेशन के उन्होंने जिन्हें पिछले लगभग 4 दहाकियां तो खालिस्तान की आवाज को बुलंद रखा है, आज ये पर्वा एक मैसेज दे रहे कि जी आजादी की आवाज इस धरती को गूंजी आज दुनिया के कोने कोने के अंदर एक आवाज सुन चुकी है। और तुम सारे भी खासतौर पर मैंने खुशी है कि आज इस दौर के नाल बहुत वड्डी गिनती के नौजवान सिंह ने और यही खुशी साडा भविख और जे असीं ईमानदारी के नाल गुरु वाल मूँह करके इस रस्ते से तुर पाएंगे, गुरु वाल साडे नाल इकरार करना है, पंच भक्त खेती मेरी बहुत संभाल करो फिर तेरी कोई भी खालिस्तान की मंजिल हासिल करने को रोक नहीं सकता। अपना ध्यान भरिए उस खुराक बनाया गया अकाल तख्त देश से उसकी और सर्वत खालसा के कख में खालिस्तान का पंथक नारा, खालिस्तान का पंथक निशाना लिखे थे, 5 बुलंद नारे खालिस्तान के। अकाल तख्त को आई आवाज, खालिस्तान खालिस्तान, 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 अकाल तख्त को आई आवाज, खालिस्तान खालिस्तान। इंडिया आउटा, खालिस्तान, इंडिया आउटा, खालिस्तान, इंडिया आउटा, खालिस्तान, इंडिया आउटा, खालिस्तान, इंडिया आउटा, खालिस्तान। Who is the terrorist? Who is the terrorist? Who is the butcher? Who is the butcher? Who is the killer? Who is the killer? Indian democracy. Indian democracy. Indian phagocracy. Indian phagocracy. Indian autocracy. Indian autocracy. Indian democracy. Indian democracy. India alta. India alta. India alta. India alta. Na Hindi na Hindustan. Na Hindi na Hindustan. Na Hindi na Hindustan. जथेदार जगतार सिंह हमारा, जथेदार जगतार सिंह हमारा, सरदार सिमरनजीत सिंह मान, सरदार सिमरनजीत सिंह मान। इंडिया आउटा, इंडिया आउटा। वाहिगुरू जी का खालसा, वाहिगुरू जी की फतेह।
खालिस्तान जिंदाबाद वही कैबिनेट दाना जिंदगी जोड़ जिन्हें सूरमिया ने अंदरों ਮੈਨੂ ਵਾਲਾ ਬਟਨ ਕਿੱਥੇ ਸੀਗਾ ਇਹਦਾ ਇਹ ਹਰ ਬੰਦਾ ਖਾਲਿਸਤਾਨ ਜਿੰਦਾਬਾਦ ਨਹੀਂ ਕਹਿ ਸਕਦਾ ਲੱਤਾਂ ਕੰਮਦੀਆਂ ਹੋ ਗਈਆਂ ਤੇ ਇਹ ਜਿਹੜੀ ਸੁਣਦਾ ਨਾ ਇਹ ਤੁਹਾਨੂੰ ਮਹਾਰਾਜ ਨੇ ਦੱਸੀ ਆ ਇਹ ਤੁਹਾਨੂੰ ਬਾਦਸ਼ਾਹ ਨੇ ਦੱਸੀ ਆ ਤਾਂ ਤੁਸੀਂ ਅੱਜ ਬਾਹਰ ਵੀ ਦਫ਼ਤਰ ਖਾਲਸਾ ਜਿੰਦਾਬਾਦ ਬੋਲ ਰਹੇ ਹੋ ਤੇ ਇੰਡੀਆ ਦਾ ਨਿਰਮਾਣ ਬਾਹਰ ਬੜੇ ਫਕਰ ਨਾਲ ਖਾਲਿਸਤਾਨ ਦਾ ਝੰਡਾ ਚੁੱਕ ਕੇ ਤੁਰਦੇ ਨੇ ਇਹ ਤੋਂ ਪਹਿਲਾ ਸ਼ਖਸ ਜਿਹਨੇ ਪੂਰੇ ਹਿੰਦੁਸਤਾਨ ਵਿੱਚ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਕਰਨ ਦਾ ਹੱਕ ਮੰਗਣ ਹੋਇਆ ਜਿਹਦੇ ਭਾਰਤ ਦੇ ਅੰਦਰ ਜਿਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੇ ਅੰਦਰ ਸਭਿਆ ਕੁੱਟਿਆ ਜਾ ਰਿਹਾ ਤੁਹਾਨੂੰ ਤਾਂ ਬੋਲਣ ਦਾ ਵੀ ਹੱਕ ਨਹੀਂ ਹੋਣਾ ਇਹ ਮਾਨ ਸਾਹਿਬ ਦੀ ਸੋਚ ਹੈ ਜਿਨ੍ਹਾਂ ਨੇ ਉੱਥੇ ਤੁਹਾਡੀ ਨਸਲ ਕੁਸ਼ੀ ਦੀ ਆਵਾਜ਼ ਉਠਾਈ ਪਾਰਲੀਮੈਂਟ ਦੇ ਅੰਦਰ ਖੜੇ ਹੋ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਤੁਸੀਂ ਤੁਹਾਡੀ ਜਿਹੜੀ ਹੋਈ ਹੈ ਮੁਨਾਸਿਬ ਹੋਈ ਹੈ ਤੁਹਾਡੀ ਜਿਹੜੀ ਬਰਬਾਦੀ ਕੀਤੀ ਗਈ ਹੈ ਤੋਂ ਵੀਰੋ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਲਾਂਗਾ ਇੰਨਾ ਜ਼ਰੂਰ ਕਹਾਂਗਾ ਵੀ ਖਾਲਿਸਤਾਨ ਜਿੱਥੇ ਵੀ ਕੋਈ ਕਹਿੰਦਾ ਕਿਸੇ ਕਰਕੇ ਜੁੜਾਵਾ ਜ਼ਰੂਰ ਬੋਲਿਆ ਕਰੋ ਉਹਨਾਂ ਦੇ ਨਾਲ ਖੜਿਆ ਕਰੋ ਭਾਰਤ ਦੀ ਤੁਸੀਂ ਮਾਨ ਸਾਹਿਬ ਦੇ ਨਾਲ ਖੜ ਕੇ ਖਾਲਿਸਤਾਨ
ਮੁਹਿੰਮ ਨੂੰ ਪੇਸ਼ ਕਰੋ ਤੇ ਵਿਦੇਸ਼ਾਂ ਦੀ ਜਿਹੜਾ ਮੇਰਾ ਜੀ ਜਿਹੜੀ ਵੀ ਸਾਡੇ ਦੀ ਖਾਲਸਾ ਸਾਹਿਬ ਨਾਲ ਆਉਂਦੀ ਹੈ ਉਹਦੇ ਨਾਲ ਖੜਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਖੁੱਡੇ ਨੂੰ ਨਾਮ ਸ਼ਹੀਦਾਂ ਲੈਂਦੇ ਨੇ ਮਰ ਜਾਂਦੇ ਉਹ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਨੇ। ਸਾਡੇ ਮੈਂ ਬਾਹਰ ਵੀ ਕਰ ਰਿਹਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਆ ਜਿਹੜੇ ਫੋਟੋਆਂ ਲਾਉਂਦੇ ਨਾ ਸੰਤਾਂ ਦੀਆਂ ਬੜੀ ਵਧੀਆ ਗੱਲ ਆ। ਪਰ ਜੇ ਸੋਚਦੇ ਨਾ ਕਰੇ ਨਾ ਤਾਂ ਨਕਲਾਂ ਫੋਟੀਆਂ ਫੜਾਈ ਰਹਿਣੀਆਂ। ਜੇ ਅੱਜ ਸਾਡੇ ਕੌਮ ਨੂੰ ਕੋਈ ਉੱਠ ਕੇ ਗਲਤ ਬੋਲਣਾ ਸ਼ੁਰੂ ਕਰਦਾ ਤੇ ਇਹਨੇ ਕਮਜ਼ੋਰ ਇਹਨੇ ਬੇਦਿਲ ਨਾ ਬਣਿਆ ਕਰੋ। ਤੁਹਾਨੂੰ ਆਉਣਾ ਪੈਂਦਾ ਸਾਰਿਆਂ ਦਾ, ਕਿਉਂਕਿ ਇਹ ਕੱਲੇ ਇੱਕ ਦੀ ਲੜਾਈ ਨਹੀਂ। ਜੇ ਸਾਡੇ ਗੁਰੂਆਂ ਨੂੰ ਕੋਈ ਮਾੜਾ ਬੋਲ ਕੇ ਸਰ ਗਿਆ ਤੇ ਨਹੀਂ ਕਰਨਗੇ ਬਈ ਸਾਡੀਆਂ ਅਰਥਾਂ ਦੱਸਦੇ ਪਈਆਂ ਆਪਣੀਆਂ ਕਾਹਦੇ ਲਈ। ਜੇ ਖਾਲਿਸਤਾਨ ਦਾ ਆਪਣਾ ਘਰ ਹੀ ਨਾ ਤੁਸੀਂ ਲੈ ਸਕੇ ਤੇ ਤੁਸੀਂ ਇੰਡੀਆ ਜਾਣ ਦੀ ਧੁੱਪ ਕਰਕੇ ਮੂੰਹ ਵੱਟ ਕੇ ਬਹਿ ਜਾਂਦੇ ਆ। ਇਹ ਖਤਰਾ ਫੇਰ ਹੀ ਲੱਗਦੇ ਆ ਤੁਹਾਡੇ ਜਦੋਂ ਮਰਜ਼ੀ ਭੱਜ ਲਓ। ਤੇ ਜੇ ਖਾਲਿਸਤਾਨ ਬਣਦਾ ਤੇ ਉੱਥੇ ਤੁਸੀਂ ਜਦੋਂ ਮਰਜ਼ੀ ਆ ਜਾ ਸਕਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ। ਪਰ ਤੁਸੀਂ ਧੁੱਪਾਂ ਤਾਂ ਵੱਟੀਆਂ ਕਿਉਂਕਿ ਤੁਸੀਂ ਸਿਰਫ ਐਸ਼ੋ ਆਰਾਮ ਵਾਲੀ ਜ਼ਿੰਦਗੀ ਲਾਉਣੀ ਆ। ਕਿਉਂਕਿ ਉੱਥੇ ਜਾ ਕੇ ਇੰਡੀਆ 'ਚ ਜਾ ਕੇ ਫੜਾ ਮਾਰਨੀਆਂ ਵੀ ਅਮਰੀਕਾ ਤੋਂ ਆਇਆ। ਉਹ ਜਿਹੜਾ ਖਾਲਿਸਤਾਨ 'ਚ ਜਾਊਗਾ ਨਾ ਚੜ੍ਹਦੀ ਕਲਾ ਉਹਦੀ ਹੋਣੀ ਆ। ਤੁਸੀਂ ਸਾਰੇ ਅੱਜ ਟਰੱਕਾਂ ਤੇ ਫੋਟੋਆਂ ਲਾ ਕੇ ਇਕੱਲਾ ਨਾਂ ਨਾ ਵਰਤੋ ਸੰਤਾਂ ਦਾ, ਉਹਨਾਂ ਦੀ ਸੋਚ ਤੇ ਪਹਿਲਾਂ ਵੀ ਦਿਓ। ਆ ਲੰਡੀ ਗੁੱਜੀ ਉੱਠ ਕੇ ਆ ਕਰਨ ਮੋਰੀ ਆ ਦੋ ਚਾਰ ਕੁੱਤੇ ਬਿੱਲੇ ਭੌਂਕੇ ਇੱਥੇ ਤੇ ਪਰ ਸਾਡਾ ਸਾਰੇ ਦਾ ਫਰਜ਼ ਨਹੀਂ ਬਣਦਾ ਪਹੁੰਚੇਗਾ। ਕੱਲੇ ਅਮਨਵੀਰ ਨੇ ਜਾਂ ਜਾਗਦਾਰ ਨੇ ਸਾਰੇ ਦਾ ਫੇਰਾ ਲੈਣਾ ਵੀ ਇਹਨਾਂ ਨੇ ਹੋਣਾ ਕਿ ਸਾਰਿਆਂ ਦਾ ਫਰਜ਼ ਬਣਦਾ ਵੀ ਹੋ। ਜੇ ਖਾਲਿਸਤਾਨ ਲੈਣਾ ਤੇ ਚੜ੍ਹਦੀ ਕਲਾ ਵਾਲੀ ਅੰਦਰ ਹੀ ਸੀਗੀ ਬੈਠੀ ਹਰ ਇੱਕ ਜਿੰਨੇ ਸਿੰਘ ਸੀਗੇ ਸਭ ਨੇ ਕੀਤਾ। ਆਵਾਜ਼ ਨਹੀਂ ਆਉਂਦੀ ਆ ਜੀ ਕੱਢ ਕੇ ਬੋਲੋ ਖਾਲਿਸਤਾਨ ਜਿੰਦਾਬਾਦ 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 ਖਾਲਿਸਤਾਨ ਜਿੰਦਾਬਾਦ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਖਾਲਿਸਤਾਨ 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 ਖਾਲਿਸਤਾਨ। ਵੀਰੋ ਚਾਹ ਸਾਰਿਆਂ ਨੇ ਛੱਡੀਆਂ ਖਾਲਿਸਤਾਨ 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 ਖਾਲਿਸਤਾਨ। ਹਿੰਦੁਸਤਾਨ ਦੀ ਗੌਰਮੈਂਟ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਖਾਲਿਸਤਾਨ 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 ਸਾਡਾ ਖਾਲਿਸਤਾਨ ਮੈਂ ਵੀ ਇੱਥੇ ਆ ਗਿਆ XLR ਪਈਏ ਭਾਈ ਵਾਸਤੇ ਤਾਰ ਮੰਗਦੇ ਆ ਹਾਂਜੀ ਕਰਨ ਦੇ ਉਹਨਾਂ ਨੂੰ ਨਹੀਂ ਫਰੈਜੀ ਉੱਤੇ ਲਾ ਦੇ ਸਾਰਾ
ਚਿਰ ਅਸੀਂ ਇੱਕ ਅਜਿਹਾ ਘਰ ਨਹੀਂ ਬਣਾ ਲੈਂਦੇ ਜਿਸ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸਾਡਾ ਧਰਮ ਸੁਰੱਖਿਅਤ ਹੋਵੇ। ਖਾਲਸਾ ਜੀ, ਜਿਸ ਕੌਮ ਨੇ ਸਾਨੂੰ ਇਜਾਜ਼ਤ ਅਪਣਾਉਣ ਦਾ ਮਾਣ ਦਿੱਤਾ ਹੈ, ਅਸੀਂ ਉਸ ਕੌਮ ਨਾਲ ਪ੍ਰਣ ਕਰਦੇ ਹਾਂ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਖੂਨ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ। ਦੱਸਾਂਗਾ ਤਾਂ ਮੈਂ ਜੁਗਰਾਜ ਸਿੰਘ ਇੱਕ ਦੂਏ ਦੀ, ਜਿਵੇਂ ਖੁਦ ਨੂੰ ਜਿਸ ਨੇ ਦੁਨੀਆ ਵਿੱਚ ਚਮਕਾਇਆ। ਉਹਦਾ ਸੀ ਇੱਕ ਲੌਤਾ ਵੀਰਾ ਪੰਜਾਂ ਭੈਣਾਂ ਦਾ, ਬਾਪੂ ਮਿੱਤਰ ਸਿੰਘ ਦਾ ਭਾਰ ਨਾ ਅਜੇ ਵੰਡਾਇਆ। ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ, ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ। ਔਕਾ ਪੁੱਤਰਾਂ ਬਾਝੋਂ ਜਾਂਦਾ ਸਮਾਂ ਲਗਾਇਆ। ਵਿੱਚ ਜਿਹਾ ਸੀ ਹਮਲਾ ਹੋਇਆ ਸੀ ਹਰਮੰਦਰ ਤੇ, ਕੀ ਜੁਗਰਾਜ ਸਿੰਘ ਨੇ ਅੱਖਾਂ ਨਾਲ ਤਕਾਇਆ। ਕਹਿੰਦਾ ਮਿਲਿਆ ਹੈ ਜੋ ਜੀਵਨ ਮੈਨੂੰ ਸਿੱਖੀ ਦੇ, ਕਹਿੰਦਾ ਮਿਲਿਆ ਹੈ ਜੋ ਜੀਵਨ ਮੈਨੂੰ ਸਿੱਖੀ ਦੇ। ਹੋ ਜੇ ਸਫਲ ਜੇ ਹੋ ਕੌਮ ਲਈ ਜੇ ਲਾਇਆ। ਲੋਕਾਂ ਤੋਂ ਜਾਣੂ ਮੈਂ ਕਈ ਲੈ ਲਾ ਬਦਲੇ ਨੂੰ, ਜਿੰਨਾ ਤੱਕ ਗੁਰਾਂ ਦਾ ਤੋਪਾਂ ਨਾਲ ਹੀ ਉਡਾਇਆ। ਜਿਹੜੇ ਦਿਨ ਵਿਖੀਏ ਕੌਮ ਪ੍ਰਸਤੀ ਸਿੰਘਾਂ ਨੂੰ, ਵਿੱਚੋਂ ਨਾਮ ਇੱਕ ਹੈ ਗੋਬਿੰਦ ਰਾਮ ਦਾ ਆਇਆ। ਪਕੜ ਬਦੋਚੀ ਬੀਬੀ ਮਹਿਲ ਸਿੰਘ ਦੀ ਸਿੰਗੜੀ ਨੂੰ, ਗੋਹਾ ਘੋਲੀਏ ਇਸ ਨੇ ਮੂੰਹ ਉਸ ਤੇ ਲਾਇਆ। ਬੀਏਪੀ ਉਡਾਤਾ ਬੈਠਾ ਉੱਪਰ ਕੁਰਸੀ ਦੇ, ਬੀਏਪੀ ਉਡਾਤਾ ਬੈਠਾ ਉੱਪਰ ਕੁਰਸੀ ਦੇ। ਪਾਣਾ ਪਾਪੀ ਉੱਤੇ ਸਿੰਘਾਂ ਨੇ ਵਰਤਾਇਆ। ਪਾਪੀ ਵਾਂਗ ਠੀਕਰਾ ਟੁਕੜੇ ਟੁਕੜੇ ਕਰਿਆ ਸੀ, ਇਕੱਠਾ ਕਰਕੇ ਇਸ ਨੂੰ ਵਿੱਚ ਬੈਗ ਦੇ ਪਾਇਆ। ਇਸੇ ਵਾਂਗੂ ਪੁੱਤਰ ਉਤਾਂ ਸਿੰਘਾਂ ਟੋਰਿਆ ਸੀ, ਦਾਤਾ ਕੋਲੀਏ ਦੀ ਦਾ ਸਿੰਘ ਤੂਫਾਨ ਸੁਖਾਇਆ। ਸਿੰਘਾਂ ਕਰੀ ਬੇਨਤੀ ਕਈ ਵਾਰੀ ਜੁਗਰਾਜ ਨੂੰ, ਸਿੰਘਾਂ ਕਰੀ ਬੇਨਤੀ ਕਈ ਵਾਰੀ ਜੁਗਰਾਜ ਨੂੰ। ਤੂੰ ਇਕਲੌਤਾ ਪੁੱਤਰ ਮਾਂ ਪਿਓ ਦਾ ਜਾਇਆ। ਦਾਦਾ ਭਗਤ ਨੂਰ ਮਾਦਾਨੀ ਹੀ ਜਗ ਜਿਉਂਦੇ ਨੇ, ਦਾਦਾ ਭਗਤ ਨੂਰ ਮਾਦਾਨੀ ਹੀ ਜਗ ਜਿਉਂਦੇ ਨੇ। ਓ ਯੱਕੂ ਸਿੰਘ ਤੂਫਾਨ ਸਿੰਘਾਂ ਨੂੰ ਫਰਮਾਇਆ। ਅੱਜ ਅਪ੍ਰੈਲ ਤੇ 90 ਮਾਰੀ ਗੁੱਜੀਆਂ ਨਗਰ ਜੇ, ਮਗਰ ਪੁਲਿਸ ਭੇਜ ਕੇ ਸਿੰਘ ਸ਼ਹੀਦ ਕਰਾਇਆ। ਭਾਰੀ ਕੱਢ ਹੋਇਆ ਸੰਸਕਾਰ ਸਮੇਂ ਸੀ ਜੋਦੇ ਦੇ, ਭਾਰੀ ਕੱਢ ਹੋਇਆ ਸੰਸਕਾਰ ਸਮੇਂ ਸੀ ਜੋਦੇ ਦੇ। ਜਾਗੋ ਆਇਆ ਤੂੰ ਨਾ ਜਾਵੇ ਸੱਚ ਛੁਪਾਇਆ। ਜੋ ਲੋਕ ਸ਼ਾਂਤੀ ਪੁਕਾਰਦੇ ਹਨ, ਮੈਂ ਉਹਨਾਂ ਨੂੰ ਪੁੱਛਾਂ ਕਿ ਸ਼ਾਂਤੀ ਕਿੱਥੋਂ ਆਵੇਗੀ, ਸ਼ਾਂਤੀ ਕਿਵੇਂ ਆਵੇਗੀ। ਖਾਲਸਾ ਜੀ, ਸ਼ਾਂਤੀ ਬੰਦੂਕ ਦੀ ਕੋਈ ਵਿੱਚ ਨਹੀਂ ਮਿਲੇਗੀ।
ਪਾਰਕਿੰਗ ਦਾ ਕੀ ਆ ਬਸ ਪਿੱਛੇ ਨੂੰ ਘੁਮਾ ਕੇ ਲਿਆਓ 342 ਨੰਬਰ ਪਹਿਲਾਂ ਗੱਲ ਕਰਨੀ ਸੀ ਨਾ ਹੁਣ ਨਗਰ ਕੀਰਤਨ ਖਤਮ ਹੋ ਗਿਆ 342 ਨੰਬਰ ਲੈਫਟ ਹੋ ਜਾਣਾ ਲੈਫਟ ਹੋ ਕੇ ਦੋ ਰਾਈਟ ਹੋ ਜਾਣਾ ਰਾਈਟ ਹੋ ਕੇ ਫਿਰ ਲੈਫਟ ਹੋ ਜਾਣਾ ਪਿੱਛੋਂ ਦੀ ਬੈਕ ਸਾਈਡ ਤੋਂ ਐਂਟਰੀ ਹੋਣੀ ਤੇ ਜੇ ਕੋਈ ਗੇਟ ਤੇ ਰੋਕੇ ਤੇ ਕਹਿੰਦੇ ਸੀਵੀਏ ਤੋਂ ਉਹਦੇ ਚੀਜ਼ ਦਾ ਸਮਾਨ
ਸਤਿ ਸ੍ਰੀ ਅਕਾਲ। ਆਪਾਂ ਨੂੰ ਬਹੁਤ ਵਧੀਆ ਲੱਗਾ ਭਾਜੀ ਇੱਥੇ ਮੇਲੇ ਤੇ ਆਣ ਕੇ, ਤੇ ਸਾਰੀ ਸੰਗਤ ਨੂੰ ਹਮ ਹਮਾ ਕੇ ਬੇਨਤੀ ਆ ਕਿ ਬਹੁਤ ਵਧੀਆ ਨਾ ਗੁਰਪੁਰਬ ਵੇਖੋ, ਤੇ ਸਾਰੀ ਸੰਗਤ ਨੂੰ ਬੇਨਤੀ ਆ ਅਗਲੇ ਮੇਲੇ ਤੋਂ ਵੱਧ ਚੜ ਕੇ ਆਓ ਤੇ ਕਿਸਾਨ ਨੂੰ ਸਪੋਰਟ ਕਰੋ। ਕਿਸਾਨੀ ਮੋਰਚੇ ਨੂੰ ਸਪੋਰਟ ਕਰੋ। ਜਿਹੜੇ ਮੇਰੇ ਉੱਥੇ ਬੀਬੀਆਂ ਭੈਣਾਂ ਬਜ਼ੁਰਗ ਵੀਰ ਬੈਠੇ ਆ ਉਹਨਾਂ ਨੂੰ ਵੀ ਸਪੋਰਟ ਕਰੋ, ਤੇ ਆਪਣਾ ਮੋਰਚਾ ਦਿੱਲੀ ਵਾਲਾ ਫਤਿਹ ਹੋਵੇ ਤੇ ਅਸੀਂ ਵੀ ਸੁੱਖ ਦੀ ਨੀਂਦ ਸੌਂ ਪਾਈਏ। ਉਹ ਮੰਨ ਜਾਵੇ। ਮੋਦੀ ਨੂੰ ਲੱਗਦਾ ਵੀ ਉਹ ਬੇਨਤੀ ਨਾਲ ਮੰਨ ਜੂ? ਜੇ ਬੇਨਤੀ ਮੋਦੀ ਕੋ ਤੇ ਮੁਕੀਆਂ ਸੇ ਕੂਟੇਗਾ ਜਾ ਕੇ। ਜੇ ਬੇਨਤੀ ਨਾਲ ਨਹੀਂ ਉਹੀ ਹੱਲ ਕਿੱਦਾਂ ਵੀ ਮੰਨਦਾਗਾ ਅਸੀਂ ਉਦਾਂ ਮਨਾ ਲਾਂਗੇ, ਪਰ ਮੰਨੇ ਤਾਂ ਸਹੀ ਦੱਸ ਦਵੇ ਵੀ ਇਦਾਂ ਮੰਨੂਗਾ ਮੈਂ, ਪਰ ਜੋ ਸਾਡੇ ਧੱਕੇ ਨਾਲ ਮਨਾਵਾਂਗੇ ਜੀ। ਫਿਰ ਆਪਣੇ ਕਿੰਨੇ ਸ਼ਹੀਦੀਆਂ ਹੋ ਗਈਆਂ, ਕਿੰਨੇ ਕਿਸਾਨ ਸ਼ਹੀਦ ਹੋ ਗਏ ਆ, ਨੌਜਵਾਨ ਬਜ਼ੁਰਗ ਬੀਬੀਆਂ ਸਾਰੇ ਸ਼ਹੀਦੀ ਪਾ ਗਏ ਆ, ਪਰ ਉਹ ਐਮਐਲਏ ਸਾਹਿਬ ਉਹ ਗੱਲ ਨੂੰ ਕੋਈ ਗੌਲਦੀ ਨਹੀਂ ਆਪਣੀ ਸਰਕਾਰ। ਇਸੇ ਕਰਕੇ ਆਪਾਂ ਆਹ ਕੰਟਰੀਆਂ ਦੇ ਵਿੱਚ ਬੈਠੇ ਆ ਆਣ ਕੇ। ਜੇ ਆਪਾਂ ਨੂੰ ਇੰਡੀਆ ਸਪੋਰਟ ਕਰੇ ਤੇ ਆਪਾਂ ਨੂੰ ਸਾਰੇ ਹੱਕ ਮਿਲਣ, ਤੇ ਆਪਾਂ ਕਿਉਂ ਦੂਜੀ ਕੰਟਰੀ ਦੇ ਵਿੱਚ ਆਣ ਕੇ ਇੰਨਾ ਮਿਹਨਤ ਕਰੀਏ। ਇੱਥੇ ਮਿਹਨਤ ਕਰਦੇ ਆ ਤੇ ਆਪਣਾ ਮੁੱਲ ਪਿਆ ਭਾਜੀ ਆਣ ਕੇ ਆਪਾਂ ਸਾਰਿਆਂ ਦਾ। ਆਪਾਂ ਇੰਡੀਆ ਦੇ ਵਿੱਚ ਵੀ ਮਿਹਨਤ ਕਰਦੇ ਆ ਪਰ ਉੱਥੇ ਕੋਈ ਮੁੱਲ ਨਹੀਂ। ਆਪਣੇ ਕਿਸਾਨ ਕਿੰਨੇ ਰੋਲਦੇ ਆ ਮੰਡੀਆਂ ਦੇ ਵਿੱਚ। 12 ਨੂੰ ਪੈਟਰੋਲ ਹੋ ਗਿਆ। ਤੇ ਭਾਜੀ ਬਹੁਤ ਮਾੜੀ ਗੱਲ ਆ ਸਰਕਾਰਾਂ ਬਾਰੇ, ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਜਿਹੜੇ ਕਿਸਾਨੀ ਬਿੱਲ ਆ ਉਹ ਮਾਫ ਕਰ ਦੇਣ, ਤੇ ਆਪਾਂ ਵਧੀਆ ਤਰੀਕੇ ਨਾਲ ਆਪਣੀ ਇੰਡੀਆ ਦੇ ਕਿਸਾਨ ਵੀਰ ਘਰਾਂ ਨੂੰ ਜਾਣ ਤੇ ਵਧੀਆ ਖੁਸ਼ਹਾਲੀ ਜ਼ਿੰਦਗੀ ਜੀਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਵੀਅਰਸ, ਇਸ ਵਕਤ ਤੁਸੀਂ ਇਹ ਜਿਹੜਾ ਲਾਈਵ ਪ੍ਰਸਾਰਣ ਦੇਖ ਰਹੇ ਹੋ ਯੂਬਾ ਸਿਟੀ ਦਾ, ਇਹ ਇੱਥੇ ਚੱਲ ਰਿਹਾ, ਤੇ ਚਲੋ ਇਹ ਇਸ ਵਕਤ ਜਦੋਂ ਅਸੀਂ ਦੇਖ ਰਹੇ ਹਾਂ ਗੱਲਬਾਤ ਕਰ ਰਹੇ ਹਾਂ, ਇਹ ਸਮਾਪਤੀ ਹੈਗੀ ਆ ਸਾਡੇ ਟੈਲੀਕਾਸਟ ਦੀ TV 84 ਦੀ ਨਗਰ ਕੀਰਤਨ। ਜਦੋਂ ਅਸੀਂ ਇੱਥੇ ਅਸੀਂ ਲਾਈਵ ਐਂਡ ਕਰ ਰਹੇ ਹਾਂ, ਤੇ ਐਂਡ ਦੇ ਵਿੱਚ ਜਿਹੜੇ ਸਾਡੇ ਸਪੋਰਟਰਸ ਰਹੇ ਆ ਇਸ ਸਾਰੇ ਪਾਰਟ ਦੇ ਵਿੱਚ, ਮੈਂ ਉਹਨਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ। ਉਹਨਾਂ ਦੇ ਵਿੱਚੋਂ ਮੇਨ ਜਦੋਂ ਅਸੀਂ ਗੱਲ ਕਰਦੇ ਹਾਂ, ਡਾਕਟਰ ਹਰਬੰਸ ਸਿੰਘ ਢਿੱਲੋਂ ਇਸ ਵਕਤ ਸਾਡੇ ਨਾਲ ਮੌਜੂਦ ਨੇ। ਯੂਬਾ ਸਿਟੀ ਆਪ ਰਹਿੰਦੇ ਆ, ਤੇ ਨਾਲ ਹੀ ਨਾਲ ਸਾਡਾ ਇੱਥੇ ਯੂਬਾ ਸਿਟੀ ਆਉਣਾ ਤੇ ਉਹਨੂੰ ਇਹ ਸਾਰੇ ਇਵੈਂਟ ਨੂੰ ਸਫਲ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਸੀਂ TV 84 ਦੇ ਪਲੇਟਫਾਰਮ ਦੇ ਉੱਤੋਂ, ਤੇ ਨਾਲ ਹੀ ਨਾਲ ਜਿਹੜਾ ਕਨਕਲੂਡਿੰਗ ਕਮੈਂਟ ਆ ਉਹ ਇਹਨਾਂ ਕੋਲੋਂ ਮੈਂ ਜ਼ਰੂਰ ਚਾਹੂੰਗਾ। ਜੀ ਇੱਧਰ ਬੈਕ ਕਰਨੀ। ਹਾਂਜੀ, ਕੀ ਕਹਿਣਾ ਚਾਹੋਗੇ? ਉਹ ਅੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡੇ ਅੱਜ ਧੰਨ ਭਾਗ ਨੇ ਕਿ ਗੁਰੂ ਮਹਾਰਾਜ ਦਾ ਇਹ ਜਿਹੜਾ ਮਹੱਤਵਪੂਰਨ ਸਾਡੇ ਲਈ ਦਿਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਇਸ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ,
ਔਰ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਇਹ ਸਾਰੀ ਦੁਨੀਆ ਰਹਿੰਦੀ ਤੱਕ ਉਹ ਗੁਰੂ ਔਰ ਸਾਰਿਆਂ ਲਈ ਸਾਂਝੀ ਸਿੱਖਿਆ ਹੈ। ਤੇ ਉਸ ਤੋਂ ਬਾਅਦ ਇਹ ਮੌਕੇ ਦੇ ਉੱਤੇ ਅਸੀਂ ਜਿੱਦਾਂ ਸੰਗਤਾਂ ਦੇ ਦੂਰੋਂ ਨੇੜਿਓਂ ਦਰਸ਼ਨ ਕਰਦੇ ਹਾਂ ਤੇ ਉੱਥੇ ਇਹ ਵੀ ਸਾਡਾ ਸੁਭਾਗ ਹੈ ਕਿ ਸਾਡੇ ਲਈ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ ਤੇ ਹੋਰ ਮੀਡੀਆ ਤੇ ਬਾਕੀ ਬਿਜ਼ਨਸ ਸਾਰੇ ਇੱਥੇ ਪਹੁੰਚਦੇ ਹਨ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਸਹੂਲਤ ਹੁੰਦੀ ਹੈ ਕਿ ਸਾਡੀ ਜਿਹੜੀ ਗੱਲ ਹੈ ਇਹ ਸੁਣਦੇ ਹਨ ਔਰ ਪਹੁੰਚਾਉਂਦੇ ਹਨ ਸਾਰੀ ਦੁਨੀਆ ਤੱਕ। ਔਰ ਇਸ ਵਕਤ ਜਿਹੜੀ ਲੋੜ ਹੈ ਉਹ ਇਹ ਹੈ ਕਿ ਸਾਡੀ ਤੇ ਜਿਸ ਤਰ੍ਹਾਂ ਦਾ ਸਾਨੂੰ ਜ਼ੁਲਮ ਇਸ ਵੇਲੇ ਢਾਇਆ ਜਾ ਰਿਹਾ ਸਿੱਖ ਕੌਮ ਤੇ ਕਿ ਅਸੀਂ ਆਪਣੀ ਗੱਲ ਨੂੰ ਸਾਰੀ ਦੁਨੀਆ ਤੱਕ ਪਹੁੰਚਾਈਏ ਤੇ ਮੀਡੀਆ ਉਹਦੇ 'ਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੀਡੀਆ ਹੀ ਪਹੁੰਚਾ ਸਕਦਾ ਹੈ। ਔਰ ਇਹ ਸਾਨੂੰ ਇਹ ਸਹੂਲਤ ਇੱਥੇ ਰਹੇ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਟੀਵੀ 84 ਵਾਲੇ ਇਸ ਟੀਮ ਦਾ। ਤੇ ਬਾਕੀ ਸਾਡੇ ਲਈ ਇੱਕ ਕਿਸਮ ਦੀ ਜਿਹੜੀ ਮੈਂ ਗੱਲ ਕਹਿਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਸਾਰਿਆਂ ਨੂੰ ਜੁੜਨ ਦੀ ਲੋੜ ਹੈ। ਇਕੱਲੇ ਇਕੱਲੇ ਅਸੀਂ ਜਿੱਦਾਂ ਮਰਜ਼ੀ ਹੋਈਏ, ਸਾਡਾ ਅਸੀਂ ਅਗਰ ਉਸੇ ਆਵਾਜ਼ ਨੂੰ ਉੱਚੇ ਬੁਲੰਦ ਕਰਨਾ ਹੈ ਤੇ ਸਾਨੂੰ ਇੱਕ ਦੂਸਰੇ ਦੀ ਮਦਦ ਦੀ ਲੋੜ ਹੈ। ਬਾਕੀ ਜਿਹੜੀਆਂ ਇੱਕ ਦੂਸਰੇ ਦੀ ਲੱਤਾਂ ਖਿੱਚਣੀਆਂ, ਉਸ ਨੂੰ ਸਹਿਯੋਗ ਨਾ ਦੇਣਾ, ਇਸ ਤੋਂ ਵੱਡਾ ਗੁਨਾਹ ਕੋਈ ਨਹੀਂ ਔਰ ਆਪਣੇ ਆਪ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈ। ਸੋ ਬੇਨਤੀ ਇਹ ਹੈ ਕਿ ਸਾਰੇ ਆਪਣੇ ਫਰਕਾਂ ਨੂੰ ਮਿਟਾ ਕੇ ਇੱਕ ਹੋ ਕੇ ਇਸ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਜਿਹਦੀ ਲੋੜ ਹੈ, ਕਿਉਂਕਿ ਇਸ ਵੇਲੇ ਸਰਕਾਰ ਜਿਹੜੀ ਹੈ ਉਹ ਸਾਡੇ ਹਿੰਦੁਸਤਾਨ ਵਿੱਚ ਸਾਡੇ ਸਿੱਖ ਕੌਮ ਦੇ ਸਿਧਾਂਤਾਂ ਤੋਂ ਉਲਟ ਕਰਤਾਰ ਸਾਹਿਬ ਲਾਂਘਾ ਖੁੱਲ੍ਹ ਗਿਆ, ਮਗਰ ਉਸ ਨੂੰ ਕਿੰਨਾ ਚਿਰ ਖੁੱਲ੍ਹਿਆ, ਕੁਝ ਮਹੀਨਿਆਂ ਬਾਅਦ ਜੋ ਬੰਦ ਕੀਤਾ ਤਾਂ ਅਜੇ ਤੱਕ ਵੀ ਸੰਗਤਾਂ ਨੂੰ ਉਸ ਨਹੀਂ ਜਾਣ ਦਿੱਤਾ, ਉਸ ਦੀ ਵਰਤੋਂ ਨਹੀਂ ਕੀਤੀ ਜਾਣ ਦਿੱਤੀ ਜਾ ਰਹੀ। ਉੱਥੋਂ ਦੀ ਸਰਕਾਰ ਨੇ ਸਭ ਨੂੰ ਮਜਬੂਰ ਕੀਤਾ ਹੋਇਆ ਹੈ, ਜਿਹੜਾ ਕੋਈ ਚੰਗਾ ਵੀ ਹੈ ਉਹਨੂੰ ਮਾੜਾ ਬਣ ਤੇ ਮਜਬੂਰ ਕੀਤਾ ਜਾਂਦਾ ਹੈ। ਉਹਨੂੰ ਖਾਮਖਾ ਜਿਹੜੇ ਸਾਡੇ ਨੌਜਵਾਨ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹਨ, ਜਦੋਂ ਉਹ ਰਾਖੀ ਕਰਕੇ ਘਰ ਆਉਂਦੇ ਹਨ ਤੇ ਉਹਨਾਂ ਨੂੰ ਗੱਡੀਆਂ 'ਚੋਂ ਲਾ ਕੇ ਅੱਤਵਾਦੀ ਬਣਾ ਕੇ ਜੇਲ੍ਹਾਂ 'ਚ ਸੁੱਟਿਆ ਜਾਂਦਾ ਹੈ ਔਰ ਉਹਨਾਂ ਦੇ ਪਿੱਛੇ ਸਾਰੇ ਉਹਨਾਂ ਦੇ ਪੇਰੈਂਟਸ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਹੈ। ਸੋ ਬਹੁਤ ਸਾਰੀਆਂ ਗੱਲਾਂ ਨੇ ਤੇ ਇਹ ਗੱਲਾਂ ਨੂੰ ਸੁਣਨ ਲਈ ਸਾਡੇ ਕੋਲ ਇੱਕ ਸਾਧਨ ਹੈ ਕਿ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਬਹੁਤ ਵਿਦਵਾਨ ਹਨ ਔਰ ਇਸ ਇਸ਼ੂ ਨੂੰ ਲੈ ਕੇ ਉਹ ਲਗਾਤਾਰ ਰਿਸਰਚ ਕਰਕੇ ਸਾਡੇ ਪਾਸ ਬੜਾ ਸੌਖੇ ਢੰਗ ਨਾਲ ਔਖੀਆਂ ਚੀਜ਼ਾਂ ਨੂੰ ਪੇਸ਼ ਕਰਦੇ ਹਨ। ਉਹ ਪ੍ਰੋਗਰਾਮ ਹੈ ਸੱਚੋ ਸੱਚ, ਔਰ ਸੱਚੋ ਸੱਚ ਦੇ ਜਿਹੜਾ ਪ੍ਰੋਗਰਾਮ ਹੈ ਉਹ ਸਾਨੂੰ ਜ਼ਰੂਰ ਸੁਣ ਲੈਣਾ ਚਾਹੀਦਾ ਹੈ। ਕੋਈ ਮੁਸ਼ਕਲ ਨਹੀਂ, YouTube ਤੇ ਵੀ ਹੈ, Facebook ਤੇ ਵੀ ਹੈ ਤੇ ਬਹੁਤ ਸਾਰੇ ਉਹਦੇ ਸਾਧਨ ਨੇ ਸੁਣਨ ਦੇ, ਉਹ ਸੁਣਨ ਲਈ ਅਗਰ ਤੁਸੀਂ ਚਾਹੋ ਹੋਰ ਜਾਣਕਾਰੀ ਤੇ ਇਸ ਵੇਲੇ ਸਾਡੇ ਕੋਲ ਆਏ ਹੋਏ ਨੇ ਔਰ ਇੱਥੇ ਸਾਡਾ ਸਟਾਲ ਲੱਗਾ ਹੈ ਜਿਹਦੇ ਤੇ ਅੱਗੇ ਬਹੁਤ ਸਾਰੇ ਬੈਨਰ ਲੱਗੇ ਨੇ TV 84 ਦੇ। ਉੱਥੋਂ ਹੋਰ ਜਾਣਕਾਰੀ ਲੈ ਕੇ ਤੇ ਸਾਰਿਆਂ ਨੂੰ ਇੱਕ ਆਦਤ ਪਾ ਲੈਣੀ ਚਾਹੀਦੀ ਹੈ ਕਿ ਅਸੀਂ ਸੱਚੋ ਸੱਚ ਪ੍ਰੋਗਰਾਮ ਨੂੰ ਸੁਣਨਾ ਹੈ। ਜੇ ਸੱਚੋ ਸੱਚ ਪ੍ਰੋਗਰਾਮ ਨੂੰ ਸੁਣ ਲਏਗਾ ਤਾਂ ਮੈਂ ਵੀ ਜਿਹੜੀ ਇੰਨੀ ਗੱਲ ਕਰ ਰਿਹਾ ਉਹ ਸੱਚੋ ਸੱਚ ਪ੍ਰੋਗਰਾਮ ਦੀ ਹੀ ਬਦੌਲਤ ਕਰ ਰਿਹਾ, ਜਿਹਨੂੰ ਕਿ ਮੈਂ ਰੋਜ਼ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਪਹਿਲੇ ਨਹੀਂ ਸੀ ਔਰ ਇਸ ਗੱਲ ਤੇ ਪਛਤਾਵਾ ਵੀ ਹੈ ਕਿ ਕਿਉਂ ਨਹੀਂ ਪਹਿਲਾਂ ਸ਼ੁਰੂ ਕੀਤਾ ਗਿਆ ਉਹ ਸੁਣਨਾ। ਹੁਣ ਜਦੋਂ ਤੋਂ ਸੁਣਨਾ ਸ਼ੁਰੂ ਕੀਤਾ ਹੈ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਜਿੰਨੇ ਕਿ ਮੇਰੇ ਪਾਸ ਫੋਨ ਹਨ ਉਹਨਾਂ ਨੂੰ ਫਾਰਵਰਡ ਕਰਕੇ ਤੇ ਸਾਰਿਆਂ ਨੂੰ ਕੋਸ਼ਿਸ਼ ਹੈ ਕਿ ਸਾਰੇ ਉਸ ਨੂੰ ਸੁਣ ਤੇ ਇਹਦੇ ਵਿੱਚ ਤੁਸੀਂ ਵੀ ਮਦਦ ਕਰ ਸਕਦੇ ਜੇ, ਆਪ ਵੀ ਸੁਣ ਸਕਦੇ ਜੇ ਤੇ ਹੋਰਨਾਂ ਨੂੰ ਸੁਣਾਉਣ ਲਈ ਤੁਸੀਂ ਉਹਨੂੰ ਆਪਣੇ WhatsApp ਤੇ ਫਾਰਵਰਡ ਕਰ ਸਕਦੇ ਜੇ ਔਰ ਲਗਾਤਾਰ ਸੁਣ ਕੇ ਉਸ ਤੋਂ ਗਾਈਡੈਂਸ ਲੈ ਸਕਦੇ। ਸੋ ਮੈਂ ਹੋਰ ਜ਼ਿਆਦਾ ਨਾ ਕਰਦੇ ਹੋਏ, ਕਿਉਂਕਿ ਸਮਾਂ ਸੀਮਤ ਹੈ ਤੇ ਸਾਡੇ ਹੋਰ ਸਾਥੀ ਪਹੁੰਚੇ ਹੋਏ ਹਨ ਤੇ ਮੇਰੇ ਇੱਕ ਮਿੱਤਰ ਪੰਜਾਬੀ ਸਾਹਿਤ ਸਭਾ ਤੋਂ ਆਏ ਹਨ ਤੇ ਮੈਂ ਹਾਂ ਵੈਸੇ ਇਸ ਵਕਤ ਤੁਹਾਡੀ ਸੇਵਾ 'ਚ। ਮੈਨੂੰ ਹਰਬੰਸ ਸਿੰਘ ਜਗਿਆਸੂ ਕਰਕੇ ਸਾਹਿਤਕ ਤੌਰ ਤੇ ਹਰਬੰਸ ਸਿੰਘ ਢਿੱਲੋਂ ਕਰਕੇ ਮੇਰਾ ਜਿਹੜਾ ਨਾਂ ਹੈ ਉਹ ਜਾਣਦੇ ਹਨ ਕਿ ਮੈਂ ਪ੍ਰਧਾਨ ਹਾਂ ਇਸ ਸਾਹਿਤਕ ਸਭਾ ਦੇ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਜੋ ਜਿਹਦਾ
ਸਾਰੇ ਕੈਲੀਫੋਰਨੀਆ ਵਿੱਚ ਵਿਸਥਾਰ ਹੈ ਤੇ ਅਸੀਂ ਬਹੁਤ ਸਾਰੀਆਂ ਕਿਤਾਬਾਂ ਲਿਖਦੇ ਪੜ੍ਹਦੇ ਪੜ੍ਹਾਉਂਦੇ ਹਮੇਸ਼ਾ ਕਰਦੇ ਰਹਿੰਦੇ ਹਾਂ ਔਰ ਉਸ ਨਾਲ ਜੁੜਨ ਦੀ ਵੀ ਬੇਨਤੀ ਹੈ ਕਿ ਉਸ ਨਾਲ ਜੁੜੋ ਤਾਂ ਕਿ ਸਾਨੂੰ ਆਪਣੇ ਬਾਰੇ 'ਚ ਗਿਆਨ ਹੋਵੇ। ਤੇ ਹੁਣ ਮੇਰੇ ਤੋਂ ਬਾਅਦ ਪਰਮਿੰਦਰ ਸਿੰਘ ਜੀ ਰਾਏ ਜਿਹੜੇ ਸੈਕਰਾਮੈਂਟੋ ਤੋਂ ਆਏ ਆ ਔਰ ਸਾਡੇ ਉਸ ਸਭਾ ਦੇ ਜਨਰਲ ਸੈਕਟਰੀ ਹਨ, ਉਹਨਾਂ ਦੇ ਵਿਚਾਰ ਵੀ ਸੁਣਨ ਵਾਸਤੇ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਮੌਕੇ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਕੀਰਤਨ ਜੋ ਸਾਡੇ ਇੱਥੇ ਜੋਬਾ ਸਿਟੀ ਦੇ ਵਿੱਚ ਕੈਲੀਫੋਰਨੀਆ ਦੇ ਨਿਕਲਦਾ ਹੈ, ਬੜੇ ਧੂਮਧਾਮ ਨਾਲ ਕੱਢਿਆ ਜਾਂਦਾ। ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਆਉਂਦੀ ਆ, ਦੇਸ਼ਾਂ ਵਿਦੇਸ਼ਾਂ ਤੋਂ, ਕੈਨੇਡਾ, ਹੋਰ ਵੀ ਬਾਹਰੋਂ ਸੰਗਤਾਂ ਆ ਕੇ ਇੱਥੇ ਆਪਣੇ ਫਲੋਰ ਲੈ ਕੇ ਆਉਂਦੇ ਨੇ। ਬੜੀਆਂ ਰੌਣਕਾਂ ਹੁੰਦੀਆਂ ਆ ਇਸ ਵੇਲੇ ਜੋਬਾ ਸਿਟੀ ਦੇ ਵਿੱਚ। ਇਸ ਵੇਲੇ ਜਿੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਵੇਂ ਪ੍ਰਕਾਸ਼ ਇਸ ਵੇਲੇ ਇੱਥੇ ਹੀ ਦੀਦਾ ਸੰਗਤਾਂ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ। ਤੇ ਬਾਕੀ ਜਿਹੜਾ ਸਾਡੇ ਪੰਜਾਬੀਆਂ ਦੇ ਨਾਲ ਜੋ ਇੰਡੀਆ ਦੇ ਵਿੱਚ ਜੋ ਹੋ ਰਿਹਾ ਆ, ਉਹ ਥੋੜਾ ਜਿਹਾ ਨਹੀਂ ਜ਼ਿਆਦਾ ਹੋ ਰਿਹਾ, ਧੱਕਾ ਹੋ ਰਿਹਾ ਆ। ਉਹ ਨਹੀਂ ਹੋਣਾ ਚਾਹੀਦਾ। ਇੱਕ ਇਹ ਔਰੰਗਜ਼ੇਬ ਦੀ ਸੀਗੀ, ਇਹ ਹੈਂਕੜ ਸੀ ਕਿ ਮੈਂ ਸਾਰਿਆਂ ਨੂੰ ਮੁਸਲਮਾਨ ਕਰ ਦੇਣਾ, ਪਰ ਉਹਦੀ ਇਸੇ ਹੈਂਕੜ ਨੇ ਉਹ ਔਰੰਗਜ਼ੇਬ ਦਾ ਜਿਹੜਾ ਰਾਜ ਸੀ, ਅਖੀਰਲਾ ਔਰੰਗਜ਼ੇਬ 10 ਪੋਸਤਾਂ ਤੋਂ ਚੱਲਦਾ ਆਉਂਦਾ ਉਹਨਾਂ ਦਾ, ਅਖੀਰ ਤੇ ਔਰੰਗਜ਼ੇਬ ਨੇ ਉਹ ਨਾਸ ਹੋ ਗਿਆ ਸੀਗਾ, ਖਤਮ ਹੋ ਗਿਆ ਸੀਗਾ। ਉਹੀ ਅੱਜ ਵੀ ਜੋ ਸਾਡੇ ਪੰਜਾਬੀਆਂ ਦੇ ਨਾਲ ਜੋ ਹਿੰਦੁਸਤਾਨ ਦੇ ਵਿੱਚ YouTube ਤੇ ਦੇਖੋ, ਚੈਨਲਾਂ ਤੇ ਦੇਖੋ, ਹਰ ਥਾਂ ਤੇ ਅਸੀਂ ਸੁਣਦੇ ਦੇਖਦੇ ਹਾਂ, ਪਰ ਥੋੜ੍ਹਾ ਜਿਹਾ ਸਾਫ਼ ਇੱਕ ਦੂਜੇ ਦੇ ਨਾਲ ਜਿਹੋ ਜਿਹਾ ਕਾਨੂੰਨ ਬਾਕੀ ਦਾ ਨਾ ਉੱਥੇ ਕੀ ਕਹਿੰਦੇ ਹੁੰਦੇ ਕਿ ਜੇ ਜੋ ਇੱਕ ਦੇ ਨਾਲ ਕਾਨੂੰਨ ਹਾਂਜੀ ਦੂਜੇ ਦਰਜੇ ਦਾ ਸਾਨੂੰ ਸਮਝਿਆ ਜਾਂਦਾ, ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ, ਬਰਾਬਰ ਦਾ ਨਹੀਂ ਰੱਖਿਆ ਜਾਂਦਾ। ਇਸੇ ਕਰਕੇ ਦੇਖੋ USA ਦੇ ਵਿੱਚ USA ਦੇ ਵਿੱਚ ਸਾਰੇ ਧਰਮਾਂ ਨੂੰ, ਸਾਰੇ ਵਰਗਾਂ ਦੇ ਲੋਕਾਂ ਨੂੰ, ਤਰ੍ਹਾਂ ਤਰ੍ਹਾਂ ਦੀ ਦੁਨੀਆ ਇੱਥੇ ਲੱਕੜੀ ਇਕੱਠੀ ਹੋਈ ਹੈ। ਇੱਥੇ ਸਾਰਿਆਂ ਨੂੰ ਬਰਾਬਰ ਦੇ ਹੱਕ ਆ। ਕੋਈ ਆਪਣਾ ਧਰਮ ਦਾ ਰਿਲੀਜਨ ਦਾ ਕੋਈ ਵੀ ਕੋਈ ਦਿਨ ਮਨਾ ਸਕਦਾ। ਇੱਥੇ ਨਗਰ ਕੀਰਤਨ ਹੁੰਦੇ ਆ, ਦਿਨ ਮਨਾਏ ਜਾਂਦੇ ਹਰੇਕ ਧਰਮ ਦੇ, ਔਰ ਇੱਥੇ ਪੁਲਿਸ ਹੈਲਪ ਕਰਦੀ ਆ ਸਾਰਿਆਂ ਨੂੰ ਬਰਾਬਰ ਦੇ ਹੱਕ ਦੇ ਕੇ, ਔਰ ਸਾਰੇ ਖੁਸ਼ ਰਹਿੰਦੇ ਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਅਮਰੀਕਾ ਕਿੱਡਾ ਕੁ ਸੀਗਾ ਪਹਿਲੋਂ ਜਾਂ ਆਜ਼ਾਦ ਹੋਇਆ, ਸਿਰਫ ਨਿੱਕਾ ਜਿਹਾ ਹੈਗਾ, 13 ਕਲੋਨੀਆਂ ਸੀਗੀਆਂ, 13 ਸਟੇਟਾਂ ਸੀਗੀਆਂ। ਅੱਜ ਇਹ ਉਸੇ ਪਿਆਰ ਦੇ ਸਦਕੇ ਅੱਜ ਇਹ ਵੱਧ ਕੇ ਕਿੱਡਾ ਹੋ ਗਿਆ ਆ, 50 ਸਟੇਟਾਂ ਹੋ ਗਈਆਂ ਨੇ। ਬਹੁਤ ਵੱਡਾ USA ਆ, ਔਰ ਦੁਨੀਆ ਦਾ ਮੰਨਿਆ ਪਰਮੰਨਿਆ ਨੰਬਰ 1 ਕੰਟਰੀ ਆ ਇਹ। ਤੇ ਸਾਡੇ ਦੇਸ਼ ਦੇ ਵਿੱਚ ਕਿੱਡਾ ਦੇਸ਼ ਹੈਗਾ, ਭਾਰਤ ਇੱਕ ਵੱਡਾ ਮਹਾਨ ਦੇਸ਼ ਸੀਗਾ, ਪਰ ਉਹ ਇਸੇ ਹੀ ਇੱਕ ਹੇਠ ਦੇ ਨਾਲ, ਨਫ਼ਰਤ ਦੇ ਨਾਲ ਅੱਜ ਉਹ ਟੁੱਟ ਕੇ ਭਾਰਤ ਇੱਕ ਚਿੜੀ ਦੇ ਪੰਜੇ ਜਿੰਨਾ ਰਹਿ ਗਿਆ ਆ। ਭਾਰਤ ਦੇ ਪਿੱਛੇ 100 ਸਾਲ ਪਹਿਲਾਂ ਸਾਰੇ ਮੇਰਾ ਖਿਆਲ 15 ਕੰਟਰੀ ਇਹ ਭਾਰਤ ਵਿੱਚੋਂ ਨਿਕਲ ਗਏ ਆ। 16ਵਾਂ ਕੰਟਰੀ ਹੋਣਾ ਖਾਲਿਸਤਾਨ ਜਿਹੜਾ ਇਹ ਵੀ ਨਿਕਲ ਜਾਣਾ ਹੈ, ਪਰ ਉਹ ਟੁੱਟੀ ਜਾਂਦਾ ਆ ਸਿਰਫ ਇਸੇ ਕਰਕੇ ਕਿ ਮਤਲਬ ਕਿ ਅਸੀਂ ਇੱਕੋ ਹੀ ਕਾਨੂੰਨ, ਇੱਕੋ ਹੀ ਸਾਡਾ ਹੋਣਾ ਚਾਹੀਦਾ, ਇੱਕੋ ਜਿਹੜਾ ਰਾਸ਼ਟਰ ਹੋਣਾ ਚਾਹੀਦਾ ਆ। ਉਹ ਰਾਸ਼ਟਰ ਦੇ ਉਹਦੇ ਕਰਕੇ ਦੇਸ਼ ਟੁੱਟ ਗਿਆ ਔਰ ਟੁੱਟੀ ਜਾ ਰਿਹਾ ਆ। ਤੇ ਦੇਖੋ ਬਾਹਰਲੇ ਸਾਰੇ ਗੋਰਿਆਂ ਦੇ ਕੰਟਰੀ ਜਿੰਨੇ ਵੀ ਆ ਉਹ ਸਾਰੇ ਪਿਆਰ ਕਰਦੇ ਆ। ਇੱਥੇ ਕੋਈ ਆ ਕੇ ਨਹੀਂ ਕਹਿੰਦਾ ਕਿ ਮੈਨੂੰ ਇਹ ਪ੍ਰੋਬਲਮ ਆ, ਸਾਰਿਆਂ ਦੀ ਸੁਣੀ ਜਾਂਦੀ ਆ। ਮਾੜਾ ਜਿਹਾ ਚਾਹੇ ਤੁਸੀਂ ਉੱਥੇ ਲਾਈਨ ਵਿੱਚ ਗੋਰੇ ਖੜੇ ਆ, ਚਾਹੇ ਸਾਡਾ ਪੰਜਾਬੀ ਖੜਾ, ਚਾਹੇ ਦੁਨੀਆ ਦਾ ਕੋਈ ਵੀ ਬੰਦਾ ਖੜਾ ਆ, ਬਰਾਬਰ ਆ। ਕੋਈ ਇਹ ਨਹੀਂ ਕਿ ਉੱਥੇ ਫਰਮਾਇਸ਼ ਨਹੀਂ ਹੈਗੀ, ਕੋਈ ਉੱਥੇ ਇੱਕ ਦੂਜੇ ਨੂੰ ਹੇਟ ਨਹੀਂ ਕਰਦਾ, ਪਿਆਰ ਕਰਦੇ, ਸਾਰੇ ਪਿਆਰ ਨਾਲ ਰਹਿੰਦੇ ਅਸੀਂ। ਤੇ ਸਾਡਾ ਦੇਸ਼ ਅਸੀਂ ਮਾਣ ਕਰਦੇ ਹਾਂ ਕਿ USA ਦੇ ਵਿੱਚ ਅਸੀਂ ਉਹ ਨਿੱਘ ਮਾਣ ਲਿਆ ਜਿਹੜਾ ਆਜ਼ਾਦੀ ਇਹ ਮਾਣਦੇ ਸੀ ਕਿ ਅਸੀਂ ਵੀ ਮਾਣ ਲਿਆ। ਆਸ ਕਰਦਾ ਹਾਂ ਕਿ ਜੇ ਉਹ ਇਸ ਗੱਲ ਨੂੰ ਸਮਝਣ, ਉੱਥੇ ਦੀ ਗੌਰਮੈਂਟ ਜਾਂ ਕਿਸੇ ਕਿਸ ਤਰ੍ਹਾਂ ਵੀ ਆ, ਪਰ ਉਹ ਜਿੰਨਾ ਚਿਰ ਨਹੀਂ ਸਮਝਦੇ ਉਹਨਾਂ ਚਿਰ ਕੰਟਰੀ ਜਿਹੜੀ ਨਫ਼ਰਤ ਆ ਉਹ ਤੋੜਦੀ ਰਹੂਗੀ। ਮੁਸਲਮਾਨਾਂ ਵਿਚਾਰਿਆਂ ਦੇਖੋ ਕੀ ਹਾਲ ਹੈ ਇਸ ਵੇਲੇ ਕਸ਼ਮੀਰ ਦੇ ਵਿੱਚ, ਉਹਨਾਂ ਵਿਚਾਰਿਆਂ ਦਾ। ਤੇ ਇੱਧਰ ਸਾਡੇ ਜਿਹੜੇ ਪੰਜਾਬੀ ਆ ਇਹਨਾਂ ਨੂੰ ਕਿੱਦਾਂ ਕੀਤਾ ਜਾਂਦਾ। ਪੁਲਿਸ ਦੇਖਦੀ ਆ, ਔਰ ਉਹ ਕਹਿੰਦੇ ਨਹੀਂ ਕੁਛ ਵੀ। ਪਰ ਜੇ ਕਾਨੂੰਨ ਹੈ ਇੱਕੋ ਜਿਹਾ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੋਣਾ ਚਾਹੀਦਾ, ਤੇ ਨਹੀਂ ਤਾਂ ਫਿਰ ਜੋ ਕੁਛ ਹੈਗਾ ਆ ਉਹਦਾ ਫਿਰ ਬਣਨਾ ਭਾਰਤ ਦਾ। ਤੇ ਕਈ TV ਚੈਨਲ ਤੇ ਕਈਆਂ ਵਿਚਾਰਾਂ ਵਿੱਚ ਸੁਣਦੇ ਆ ਕਿ ਭਾਰਤ ਦੇ 15 ਟੋਟੇ ਹੋਣੇ, ਕੋਈ ਕਹਿੰਦਾ 30 ਟੋਟੇ ਹੋਣੇ ਆ। ਪਰ ਇਹ ਨਫ਼ਰਤ ਜਿੰਨਾ ਚਿਰ ਨਹੀਂ ਹਟਦੀ ਉਹਨਾਂ ਚਿਰ ਟੋਟੇ ਹੋਣਗੇ। ਤੇ ਭਾਵੇਂ ਇੱਕ ਟੱਬਰ ਦੇ ਵਿੱਚ ਹੋਵੇ, ਚਾਹੇ ਪਿੰਡ ਵਿੱਚ ਹੋਵੇ ਨਫ਼ਰਤ ਚਾਹੇ ਸਿਟੀ 'ਚ ਕਿਸੇ ਵੀ ਹੋਵੇ, ਚਾਹੇ ਦੇਸ਼ ਦੇ ਵਿੱਚ ਹੋਵੇ, ਇਹ ਜੇ ਨਫ਼ਰਤ ਆ
ਉਹ ਲੋਕਾਂ ਨੂੰ ਇੱਕ ਦੂਜੇ ਦੇ ਉਲਟ ਕਰ ਦਿੰਦੀ ਆ। ਕੋਈ ਵਾਧਾ ਘਾਟਾ ਮੇਰਾ ਬੋਲਿਆ ਹੋਇਆ ਮਾਫ ਕਰਨਾ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਅਸੀਂ ਪੰਜਾਬੀ ਸਾਹਿਤ ਸਭਾ ਜਿਹੜੀ ਕੈਲੀਫੋਰਨੀਆ ਹੈਗੀ ਉਹਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਵੀ ਕੀਤੀ ਹੈ ਤੇ ਆਪਣੇ ਜੀ। No, I just wanted to say I came from LA and yeah, for sure. I drove Waheguru Ji Ki Khalsa, Waheguru Ji Ki Fateh. My name is Gyan Singh, and I actually drove 7 hours from LA to get here to this event, and I've been coming here. How do you feel about it? I feel wonderful. I've been coming here since I was 16 years old. I know I look young, but it's actually more than 20 years ago. I come every year except a couple years when I was in the Army. And I took Umrah about 6 years ago, and it's been quite an experience. This year is a little bit smaller than normal, if you can believe that. The last one we did, the year before, we were celebrating Guru Nanak's. Yeah, it was his 550th birthday, and there were probably 150,000 people here. It was so crowded, you could not move. It was amazing. Thank you. Thanks a lot. Waheguru Ji Ki Khalsa, Waheguru Ji Ki Fateh. ਵਿਊਅਰਸ ਅਸੀਂ ਇਸ ਵਕਤ ਤੁਸੀਂ ਦੇਖ ਰਹੇ ਹੋ ਮਤਲਬ ਸੰਗਤਾਂ ਦਾ ਹੜ੍ਹ ਆਇਆ ਹੋਇਆ। ਜ਼ਰੂਰ ਪਿਛਲੇ ਜਿਹੜੇ ਸਾਲ ਲੰਘੇ ਆ ਅਸੀਂ 42ਵੇਂ ਨਗਰ ਕੀਰਤਨ ਦੇ ਵਿੱਚ ਇਸ ਵਕਤ ਮੌਜੂਦ ਹਾਂ ਤੇ ਉਦੋਂ ਜ਼ਰੂਰ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ, ਪਰ ਇਸ ਵਕਤ ਕੋਵਿਡ ਦੇ ਕਰਕੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਘੱਟ ਹੈ। ਬਟ ਸਟਿਲ ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਤੇ ਪੈਰ ਰੱਖਣ ਦੀ ਥਾਂ ਨਹੀਂ ਨਜ਼ਰ ਆਉਂਦੀ ਹੈਗੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਲੰਘੇ ਆ ਤੇ ਪੂਰਾ ਜਿਹੜਾ ਵੱਡਾ ਇਕੱਠ ਹੈ ਸਿੱਖ ਸੰਗਤਾਂ ਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੇ 100,000 ਯਾਨੀ ਕਿ 1 ਲੱਖ ਲੋਕ ਜਾਂ 1 ਲੱਖ ਜਿਹੜੀਆਂ ਸਿੱਖ ਸੰਗਤਾਂ ਨੇ ਉਹਦੇ ਤੋਂ ਵੱਧ ਦਾ ਜਿਹੜਾ ਇਹ ਇਕੱਠ ਹੈ ਇਸ ਵਕਤ ਦੱਸਿਆ ਜਾ ਰਿਹਾ। ਸੋ ਇਹੀ ਅੱਜ ਜਿਹੜਾ ਆ ਸਾਡਾ ਕਨਕਲੂਡ ਅਸੀਂ ਕਰ ਰਹੇ ਹਾਂ TV84 ਦਾ ਜਿਹੜਾ ਲਾਈਵ ਟੈਲੀਕਾਸਟ ਹੈ ਯੂਬਾ ਸਿਟੀ ਦੀ ਧਰਤੀ ਤੋਂ। 3 ਦਿਨ ਅਸੀਂ ਫਰਾਈਡੇ ਸੈਟਰਡੇ ਸੰਡੇ ਅਸੀਂ 3 ਦਿਨ ਜਿਹੜਾ ਆ ਲਾਈਵ ਟੈਲੀਕਾਸਟ ਇੱਥੋਂ ਕੀਤਾ। ਕੱਲ੍ਹ ਵੀ ਨਿਸ਼ਾਨ ਸਾਹਿਬ ਦੀ ਸੇਵਾ ਹੋਵੇ, ਉਹ ਤੋਂ ਬਾਅਦ ਜਿਹੜਾ ਸ਼ਾਮ ਦਾ ਦੀਵਾਨ ਦਾ ਪਾਰਟ ਸੀਗਾ ਉਹਨੂੰ ਵੀ ਅਸੀਂ ਕਵਰ ਕੀਤਾ ਆ। ਸੋ ਇਹ ਸਾਡਾ ਜਿਹੜਾ ਕਨਕਲੂਡਿੰਗ ਪਾਰਟ ਆ। ਸੋ ਐਂਡ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ ਕਿ ਜਿਹੜੇ ਸਾਡੇ ਵੋਲੰਟੀਅਰਸ ਨੇ ਜਾਂ ਜਿਹੜੇ ਸਾਡੇ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰਸ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਜਾਂ ਸਾਨੂੰ ਇਸ ਯੋਗ ਕਹਿ ਲਓ ਬਣਾਇਆ ਕਿ ਅਸੀਂ ਸਾਡੀ ਮਦਦ ਕੀਤੀ ਤੇ ਅਸੀਂ ਇੱਥੇ ਯੂਬਾ ਸਿਟੀ ਆ ਸਕੇ ਤੇ ਇਹ ਸਾਰੀ ਕਵਰੇਜ ਦੇ ਰਾਹੀਂ ਤੁਹਾਡੇ ਤੱਕ ਅਸੀਂ ਇਹ ਸਾਰੇ ਪਾਰਟ ਨੂੰ ਇਹ ਸਾਰੇ ਨਗਰ ਕੀਰਤਨ ਕਵਰ ਕਰਕੇ ਅਸੀਂ ਤੁਹਾਡੇ ਤੱਕ ਇਹਦੀ ਜਿਹੜੀ ਲਾਈਵ ਕਵਰੇਜ ਹੈ ਉਹ ਪਹੁੰਚਾ ਸਕੇ। ਸੋ ਵੋਲੰਟੀਅਰਸ ਦੇ ਵਿੱਚ ਮੈਂ ਸਰਦਾਰ ਸੰਤੋਖ ਸਿੰਘ ਦਾ, ਸਰਦਾਰ ਗੁਰਦੇਵ ਸਿੰਘ ਮਿਸ਼ੀਗਨ ਤੋਂ, ਸੰਤੋਖ ਸਿੰਘ ਇੰਡੀਆਨਾ ਤੋਂ, ਸਰਦਾਰ ਸੁਖਪਾਲ ਸਿੰਘ ਪੁਰੇਵਾਲ, ਕੁਲਵੰਤ ਸਿੰਘ ਸਾਡੇ ਇੱਥੇ ਬੇਰੀਏ ਤੋਂ, ਆਪਣੇ ਪ੍ਰਿਤਪਾਲ ਸਿੰਘ ਹਨੀ ਜਦੋਂ ਅਸੀਂ ਗੱਲ ਕਰਦੇ ਹਾਂ, ਰਾਣਾ ਭਾਜੀ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਨਾਲ ਜਦੋਂ ਅਸੀਂ ਸਾਡੇ ਸਪਾਂਸਰਸ ਦੀ ਗੱਲ ਕਰਦੇ ਹਾਂ, ਸਪਾਂਸਰਸ ਦੇ ਵਿੱਚੋਂ ਸਰਦਾਰ ਗੁਲਵਿੰਦਰ ਸਿੰਘ ਭਿੰਦਾ, ਹਰਨੇਕ ਸਿੰਘ ਨੇਕੀ, ਪਿੰਕੀ ਅਟਵਾਲ, ਹਰਨੇਕ ਸਿੰਘ ਅਟਵਾਲ ਤੇ ਨਾਲ ਹੀ ਨਾਲ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਕੁਲਜੀਤ ਸਿੰਘ ਨਿੱਜਰ ਤੇ ਜਗਜੀਤ ਸਿੰਘ ਹੋਰਾਂ ਦਾ ਤੇ ਨਾਲ ਹੀ ਨਾਲ ਸਰਦਾਰ ਜੌਨ ਸਿੰਘ ਗਿੱਲ ਹੋਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਪਾਂਸਰ ਕੀਤਾ, ਇਸ ਸਾਡੀ ਟ੍ਰਿਪ ਨੂੰ ਸਪਾਂਸਰ ਕੀਤਾ ਤੇ ਇਸ ਸਾਡੀ ਸਾਰਾ ਅਸੀਂ ਜਿਹੜਾ ਆ ਇਹ ਲਾਈਵ ਕਵਰੇਜ ਇੱਥੋਂ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਸਕੇ। ਸੋ ਇਹਨਾਂ ਸਾਰੇ ਵੀਰਾਂ ਦਾ ਸਾਥ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਨਾਲ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਰਹੇ ਨੇ ਇਹ 3 ਦਿਨ ਤੇ ਉਮੀਦ ਕਰਦੇ ਹਾਂ ਜਿਹੜੀ ਲਾਈਵ ਕਵਰੇਜ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇੱਥੇ ਫਤਿਹ ਬੁਲਾਈਏ। ਦੁਬਾਰਾ ਫੇਰ ਜਿਹੜੀ TV84 ਦੇ ਨਾਲ ਜੁੜੇ ਰਹੋ। ਜਿਹੜੀ ਤੁਹਾਡੇ ਸੁਝਾਅ ਨੇ, ਤੁਹਾਡੀ ਫੀਡਬੈਕ ਹੈ ਉਹ ਸਾਡੇ ਲਈ ਅਤ ਲੋੜੀਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਟੇਰਾਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ।
6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।